ਇਦਾਂ ਦੇ ਬੰਦੇ ਰੱਜ ਕੇ ਸੈਰੀ ਕਰਕੇ ਕਹਿਣਗੇ ਅੱਜ ਰੋਜ਼ ਰੱਖ ਹੋਣਾ। ਮੈਂ ਫਿਰ ਢਿੱਡੋ ਕੇ ਮੈਂ ਕਿਹਾ ਜੇ ਤੂੰ ਆਪਣੇ ਇੱਕ ਪਿਓ ਦਾ ਨਾ ਤਾਂ ਮੈਨੂੰ ਰਹਾਉਣਾ ਹੀ ਨਹੀਂ। ਪੰਜ ਫੈਸਲ ਦੀ ਗੱਡੀ ਦੇ ਵਿੱਚ ਨਾ ਲਾਸ਼ ਸੁੱਟਣ ਗਏ ਕਿਤੇ ਟਿੱਕੀ ਇੰਨੀ ਸਲੋ ਕਿ ਲਾਸ਼ ਬਰਾਬਰ ਆ ਕੇ ਬਹਿ ਗਈ। ਭਾਜੀ ਕਿੰਨਾ ਕਰਾਇਆ? ਉਹਨਾਂ ਨੇ ਕਿਹਾ ਵੀ ਤੂੰ ਸਾਰਾ ਕੁਝ ਤੇ ਤੈਨੂੰ ਬੰਨ ਕੇ ਤੂੰ ਮੂੰਹ ਨਾ ਕਰਵਾਣੇ ਕਿ ਭਾਜੀ ਚੋਰੀ ਤੇ ਹੋਣ ਵਾਲੀ ਹੋ ਗਈ ਸੀ। ਮੈਂ ਕਿਹਾ ਵੀ ਤੁਹਾਨੂੰ ਵੀ ਬੇਰਾਮ ਕਰਾਂਗਾ। ਤੁਸੀਂ ਨੀਂਦ ਤਾਂ ਪੂਰੀ ਕਰੋ। ਚੌਕੀਦਾਰ ਨੇ ਇਹਦੇ ਮਹੱਲੇ 'ਚ ਗਿਆ ਜਾਗਦੇ ਰਹੋ ਤੇ ਸਾਈਕਲ ਕੱਢ ਕੇ ਉਹਦੇ ਘਰ ਅੱਗੇ ਜਾ ਕੇ ਕਹਿੰਦੇ ਜਾਗਣ ਦੇ ਆ। अस्सलामुअलैकुम नादरीन टी टाइम में खुश आमदीद। मैं सलाम जो ताड़ी वाली सलाम नहीं सी धीमी जो धीमा स्टार्ट हो गया उदों नहीं ताड़ी जी ठीक है। जो कहना अस्सलाम वालेकुम नादरीन उदों ताड़ी बनती है। ठीक है समझ आ रही? ठीक है। ਤੇ ਜਿੱਥੇ ਕਦੇ ਮਾਰਨੀ ਹੋਵੇ ਕਦੇ ਨਹੀਂ ਮਾਰਨੀ ਹੋਵੇ ਉਹ ਸਾਜੀ ਉਹ ਵੀ ਮੈਂ ਦੱਸਾਂਗਾ। ਉਹ ਤੁਸੀਂ ਆਪ ਸੋਚਣਾ ਕਿ ਇਹ ਜਿਹੜੀ ਇੰਟਰੋ ਹੈ ਤਾੜੀ ਵਾਲਾ ਹੈਗਾ ਕਿ ਨਹੀਂ ਜੀ। ਸੁਣਾ ਕਿੱਦਾਂ ਕਿੱਥੋਂ ਆਇਆ? ਮੈਂ ਆਪ ਸਾਜੀ ਲਾਹੌਰੋਂ ਆਇਆ। ਜ਼ਿੰਦਗੀ ਇੰਨੀ ਕਿ ਰਹਿ ਗਈ ਬਸ। ਹਾਏ ਹਾਏ ਮੌਜ ਹੀ ਲੱਗੀ ਪਈ ਆ। ਕਾਹਦੀ? ਇਹੀ ਮੌਜ ਹੀ ਲੱਗੀ। ਕਿੰਨੇ ਦਿਨਾਂ ਬਾਅਦ ਆਇਆ? ਮੈਂ ਸਾਜੀ ਆਇਆ ਵਾਂ ਲਾਹੌਰੋਂ 13 ਦਿਨ ਬਾਅਦ। ਹਾਲ ਤੁਹਾਡੇ ਤੋਂ ਪਹਿਲੇ ਦੁਬਈਓਂ ਆ ਗਏ ਆ। ਹਾਂਜੀ ਠੀਕ ਹੈ ਤੁਸੀਂ ਜੀ। ਲਾਹੌਰੋਂ ਨਹੀਂ ਆਏ। ਤੇ ਫੇਰ ਕਹਿੰਦੇ ਮੈਂ 2 ਦਿਨਾਂ ਬਾਅਦ ਨਿਕਲ ਜਾਣਾ ਵਾ। ਹਾਂਜੀ ਨਹੀਂ ਮੇਰੀ ਮੀਟਿੰਗ ਹੈਗੀ ਇੱਕ ਬਹੁਤ ਵੱਡੀ ਮੀਟਿੰਗ ਹੈ। ਤੁਸੀਂ ਦੁਆ ਕਰਨਾ ਲਓ। ਸਾਜੀ ਉਸ ਮੀਟਿੰਗ ਦੇ ਵਿੱਚ ਮੇਰਾ ਤੇ ਤੁਹਾਡਾ ਸਾਰਿਆਂ ਦਾ ਉਸਾਜੀ ਨਹੀਂ ਸਾਜੀ ਵੱਡੀ ਦੁਨੀਆ ਨੇ ਬੜਾ ਮੁਨਹਸਰ ਹੈਗਾ। ਹਾਂਜੀ ਸਾਡੇ ਕਿਤੇ ਪੈਸੇ ਜਮਾਉਣ ਲੱਗੇ ਤੁਸੀਂ ਹੈ ਮਨਹਸਰ। ਕਿੱਥੇ ਪਹੁੰਚਿਆ ਮਕਾਨ ਤੇਰਾ? ਉਸਤਾਦ ਜੀ ਇੱਕ ਇੱਧਰਲੀ ਕੰਧ ਬਣ ਗਈ ਹੈ। ਅਗਲੇ ਇਹ ਤਾਂ ਮਕਾਨ 5 ਦਿਨ ਹੋ ਗਏ ਸੁਣਦੇ। ਉਸਤਾਦ ਜੀ ਇੱਧਰਲੀ ਬਣ ਗਈ ਇੱਧਰਲੀ ਬਣ ਗਈ। ਸਾਡੀ ਕੰਧ ਕੱਲੀ ਨਹੀਂ ਖੜੀ ਕਰੀ ਦੀ। ਮਿਸਤਰੀ ਕਹਿੰਦਾ ਉਹਦੇ ਨਾਲ ਕੰਧਾਂ ਦੇ ਨਾਲ ਮਕਾਨ ਜੁੜਦੇ ਜਿਹੜੇ ਦਾੜੇ ਛੱਡੇ ਹੁੰਦੇ ਨਾ ਉਹਨਾਂ ਮਕਾਨ ਦੀਆਂ ਇੱਟਾਂ ਜੁੜਦੀਆਂ। ਇਹ ਮਿਸਤਰੀ ਤੇ ਕਹਿੰਦੇ ਹੁੰਦੇ ਯਾਨੀ ਕਿ ਇਹ ਚੀਜ਼ ਬਣਾਉਣੀ ਹੈ। ਉਸਤਾਦ ਜੀ ਜਿਹੜਾ ਮੈਂ ਮਿਸਤਰੀ ਲਾਇਆ ਨਾ ਸਪੀਡ ਹੀ ਬੜੀ ਉਸਤਾਦ ਜੀ ਉਹਦੀ। ਓਏ ਹੋਏ ਹੋਏ ਯਕੀਨ ਤੇ ਕਰੋ ਤੂੰ ਇਹਦੇ ਕੋਲ ਲੈ ਜਾਂਦਾ। ਆ ਵੇਖ ਮਿਸਤਰੀਆਂ ਦਾ ਡੰਗਿਆ ਬੈਠਾ ਵਾ। ਉਸਤਾਦ ਜੀ ਉਹ ਲਿਖਾਰੀ ਵੀ ਹੈ ਮਿਸਤਰੀ। ਸ਼ਾਇਰ ਹਾਂਜੀ ਉੱਥੇ ਬੈਠਾ ਉਹਨੇ ਮੈਨੂੰ ਕਹਿੰਦਾ ਤੁਸੀਂ ਮੈਨੂੰ 3 ਬੰਦੇ ਦੇ ਦਿਓ ਭਾਈ ਫੈਸਲ ਤੁਹਾਡਾ ਉਸਤਾਦ ਤੇ ਮਿੱਠਾ। ਕਹਿੰਦਾ ਮੈਂ ਐਸੀ ਫਿਲਮ ਬਣਾਵਾਂਗਾ ਕਹਿੰਦਾ ਇੰਡੀਆ ਵਾਲੇ ਭੁੱਲ ਜਾਣ। ਹਕੀਕਤ ਬਾਤ ਮੈਂ ਝੂਠ ਸੀ ਤੇ ਬੋਲਦਾ। ਮਿਸਤਰੀ ਹੈ ਕੰਧ ਬਣਾ ਲਈ। ਹਾਂਜੀ ਸਾਜੀ ਉਹਦਾ ਏਮ ਆ ਉਹਦਾ ਖਾਬ ਆ। ਕਹਿੰਦਾ ਮੈਂ ਰਾਈਟਰ ਬਣਨਾ ਸੀ ਮੈਂ ਮਿਸਤਰੀ ਬਣ ਗਿਆ। ਸਿਰਫ ਆਪਣੇ ਅੱਬੇ ਦਾ ਖਾਬ ਪੂਰਾ ਕਰਨਾ ਸੀ। ਉਹਦਾ ਅੱਬੇ ਦਾ ਕੀ ਖਾਬ ਸੀ? ਅੱਬਾ ਉਹਦਾ ਕਹਿੰਦਾ ਸੀ ਕਿ ਤੂੰ ਮੇਰੇ ਤਰ੍ਹਾਂ ਮਿਸਤਰੀ ਬਣੇ। ਅਸੀਂ ਖਾਨਦਾਨੀ ਮਿਸਤਰੀ ਆ ਮੇਰੀ ਕੰਡ ਨਾ ਲੱਗੇ। ਯਾਨੀ ਕਿ ਮੇਰੇ ਕੰਮ ਦਾ ਜਿਹੜਾ ਸ਼ਾਹਕਾਰ ਹੈ ਨਾ ਇਹ ਉਜਾਗਰ ਰਵੇ। ਜਿਹੜਾ ਬੰਦਾ ਤੋਂ ਕੰਮ ਕਰਾਵੇ ਉਹ ਕਹੇ ਯਾਰ ਮਕਬੂਲ ਮਿਸਤਰੀ ਦਾ ਨਹੀਂ ਮੁੰਡਾ। ਤਾਂ ਮੈਂ ਹਿਸਾਬ ਲਾ ਲਿਆ ਵੀ ਉਹ ਕਿੰਨਾ ਕੁ ਉਹਨੇ ਤਰੱਕੀ ਕਰ ਲਈ। ਉਹ ਮੱਕੂਆਣੇ 'ਚ ਤੇਰੀਆਂ ਨੀਹਾਂ ਵਾਲੀ ਕੰਧ ਠੀਕ ਕਰਨ ਦੇ ਆ। ਹਾਏ ਹਾਏ ਇੱਥੋਂ ਦਾ ਕੀ ਲੈ ਜਾਂ ਤੇ ਹੋਵੇ ਨਾ ਵੀ ਕਿਤੇ ਬੁਰਜ ਖਲੀਫਾ ਦੇ ਵਿੱਚ ਉਹਦਾ ਹੋਵੇ ਵੀ ਭਾਈ ਮੈਂ ਉੱਥੇ ਵੀ ਕੰਮ ਕੀਤਾ ਮੈਂ ਫਲਾਣੀ ਬਿਲਡਿੰਗ 'ਚ ਕੀਤਾ। ਭਾਜੀ ਆ ਜਿਹੜੀ ਚਲੋ ਫੈਸਲਾਬਾਦ ਦੇ ਵਿੱਚ ਜਿਹੜੀ ਆ ਫਲਾਣੀ ਬਿਲਡਿੰਗ ਆ ਮੈਂ ਉਹ ਮੇਰਾ ਮਤਲਬ ਉਹਦਾ ਕੀ ਮੈਨੂੰ ਨਹੀਂ ਸਮਝ ਆ ਰਹੀ। ਰਾਜ ਜੀ ਨਕਸ਼ਾ ਲਕੋ ਕੇ ਬਣਾਉਂਦੇ ਆ। ਉਹਨੇ ਆਲੇ ਦੁਆਲੇ ਨਾਲ ਕਨਾਤਾ ਕਰਤੀਆਂ ਵਾ ਤੰਬੂ ਲਾ ਤੇ ਤਰਪਾਲਾਂ ਲਾ ਦਿੱਤੀਆਂ। ਕਿੰਨੇ ਮਰਲੇ ਤੇਰਾ ਘਰ ਆ? 2.5 ਮਰਲੇ ਸਾਹ ਜੀ। 2.5 ਮਰਲੇ 'ਚ ਨਕਸ਼ਾ ਲੁਕੋਇਆ ਉਹਨੇ। ਹਾਂਜੀ ਪਿੱਛੇ ਉਹਨੇ ਓਪਨ ਛੱਡਿਆ ਵਾ। ਠੀਕ ਆ ਉਹਨੇ ਕਿਹਾ ਜਦੋਂ ਬਣੇਗਾ ਜਿਹਨੂੰ ਮਰਜ਼ੀ ਲਿਆ ਕੇ ਦਿਖਾ ਦੀ। ਤੈਨੂੰ ਨਾ ਪੁੱਛਣ ਕਿਹੜੇ ਬੰਦੇ ਕੋਲ ਬਣਾਇਆ ਮੈਨੂੰ ਨਾ ਲੱਭਣ ਤਾਂ ਫੇਰ ਗੱਲ ਕਰੀ। ਉਸਤਾਦ ਜੀ ਮੁਨਾਸਬ ਪੈਸਿਆਂ 'ਚ ਉਹਨੇ ਕਿਹਾ ਤੇਰਾ ਕੰਮ ਤਾਂ ਕੰਮ ਨਾ 13 ਲੱਖ ਰੁਪਇਆ ਲੱਗਣਾ ਵਾ। ਲੋਕੀ ਕਹਿਣਗੇ 40 ਲੱਖ ਲੱਗੇ। ਲੇਕਿਨ ਇੱਕ ਤੇ ਗੱਲ 5 ਦਿਨ ਹੋ ਗਿਆ ਹਲੇ ਕੰਧ ਜਿਹੜੀ ਆ। ਉਸਤਾਦ ਜੀ ਉਹ ਸੁੱਕਣੀ ਉਹਨੂੰ ਪਾਣੀ ਲੱਗਣਾ ਵਾ। ਰੋਲਾ ਇਹ ਨਾਲ ਦੀ ਕੰਧ ਥੋੜਾ ਰੋਲਾ ਬਣਿਆ ਸੀਗਾ। ਨਹੀਂ, ਉਹਦਾ ਕੰਮ ਲੇਟ ਹੋ ਗਿਆ। ਸੁੱਕਣੀ ਉਹਨੇ ਕੰਮ ਕਦੋਂ? ਕਰਨ ਦੇਣੀ। ਸੁੱਕਣੀ ਕਦੋਂ ਨਾਲ ਦੀ ਕਿਤੇ ਚੱਕਦੇ ਸੁੱਕਣੀ ਚਾਹ ਦਾ ਖਾਣੀ ਉਹਨੇ। ਉਸਤਾਦ ਜੀ ਮੁਗਲੀਆ ਦੌਰ ਦਾ ਮੈਂ ਮਕਾਨ ਬਣਾਉਣਾ ਵਾ ਜਿੱਦਾਂ ਮੁਗਲੀਆ ਦੌਰ ਦਾ ਨਹੀਂ ਸੀ ਹੁੰਦਾ। ਇੱਟਾਂ ਬਰੀਕ ਤਾਂ ਐ ਗੁੰਬਦ ਜੇ ਉਹ ਸਾਰਾ ਕੁਝ ਨਾ 13 ਲੱਖ 2.5 ਮਰਲੇ 'ਚ ਹਾਂਜੀ 13 ਲੱਖ 'ਚ। ਉਹਨੇ ਕਿਹਾ ਮੈਂ ਬਣਾ ਕੇ ਦਾਂਗਾ। ਉਹਨੇ ਲੇਕਿਨ ਇੱਕ ਬੜੀ ਤੇਰੇ ਨਾਲ ਘਟੀਆ ਹਰਕਤ ਕੀਤੀ ਉਸਤਾਦ ਜੀ ਜਿਹੜਾ ਪਿੱਛੋਂ ਓਪਨ ਛੱਡਤਾ। ਪਿੱਛੋਂ ਓਪਨ ਕੀ ਮਤਲਬ? ਉਸਤਾਦ ਜੀ ਪਿੱਛੋਂ ਓਪਨ ਛੱਡ ਕੇ ਨਾਲ ਵਾਸ਼ਰੂਮ ਪਿੱਛੋਂ ਓਪਨ ਕੀ? ਖੁੱਲਾ ਗਲੀ ਜਿੱਦਾਂ ਆਪਣੇ ਦਫ਼ਤਰ ਦੀ ਗਲੀ ਨਹੀਂ ਇੱਕ ਜਾਂਦੀ ਨਾ ਪਿੱਛੇ ਦੀਵਾਰ, ਉਹ ਕਮਰੇ ਨਾ ਦੇ ਨਾਲ। ਯਾਨੀ ਕਿ ਬੈਠਕ 'ਚ ਵੜੋ ਅੱਗੋਂ ਗਲੀ ਸ਼ੁਰੂ ਹੋ ਜਾਂਦੀ। ਕਮਰੇ ਦੀ ਬੈਕ ਸਾਈਡ ਤੇ ਕੋਈ ਗਲੀ 'ਚ ਓਪਨ ਛੱਡਦੀ ਹੈ ਹਾਂਜੀ, ਉਹਦਾ ਜਿੱਥੇ ਤੁਸੀਂ washroom। ਕੱਪੜੇ ਛਪੜੇ ਧੋਣੇ ਤੇ ਵਾਸ਼ਰੂਮ ਨਾਲ ਉੱਥੇ ਹਾਂਜੀ ਨਹੀਂ, ਉਹ ਉੱਪਰ ਤੱਕ ਜਾਣੀ ਡਬਲ ਸਟੋਰੀ ਤੱਕ। ਅੱਜ ਤਾਂ ਆਪਣੇ ਛੱਡਿਆ ਹੋਇਆ ਨੇ ਇੱਥੇ ਮਾੜਾ ਜਿਹਾ। ਖਾਲੀ ਜਗ੍ਹਾ ਤੇ ਖਾਲੀ ਹੁੰਦੀ। ਖਾਲੀ ਜਗ੍ਹਾ ਉੱਪਰ ਤੱਕ ਕਿੱਥੇ ਜਾਣਾ? ਉਸਤਾਦ ਜੀ ਉੱਪਰ ਤੱਕ ਜਾਂਦੀ ਆ ਉਹ ਜਿਹੜਾ ਉੱਪਰਲਾ ਕਮਰਾ ਉਹਦੇ ਨਾਲ ਅਟੈਚ ਹੋ ਜਾਏਗਾ। ਉਹ ਵਾਸ਼ਰੂਮ ਉਹਨੇ ਪੂਰੇ ਯਾਨੀ ਕਮਰੇ ਨੂੰ ਅਟੈਚ ਕਰ ਦੇਣਾ। ਡਰਾਇੰਗ ਰੂਮ ਨੂੰ ਵੀ ਟੀਵੀ ਲਾਉਣ ਨੂੰ ਵੀ ਤੇ ਅੰਦਰ ਵਾਲੇ ਕਮਰੇ ਨੂੰ ਵੀ। ਯਾਰ ਇਹ 2.5 ਮਰਲੇ 'ਚ ਮੈਨੂੰ ਸਮਝਾਈ ਨਕਸ਼ਾ ਕਿ ਡਰਾਇੰਗ ਰੂਮ ਟੀਵੀ ਰੂਮ ਤੇ ਬੈਠਕ ਵੀ ਤੇ ਕਮਰਾ ਵੀ। ਉਸਤਾਦ ਜੀ ਕਿ ਉਹਨੇ ਵਿੱਚ ਗਰਾਜ ਵੀ ਛੱਡਿਆ ਵਾ। ਉਹਨੇ ਕਿਹਾ ਤੂੰ ਆਪਣੀ ਗੱਡੀ ਖਿਲਾਰ ਸਕਦਾ ਅੱਲਾਬਾਦ ਉਹਨੂੰ ਗੱਡੀ ਤੇਰਾ ਸਾਥ ਗੱਡੀ ਲੈ ਯਾਰ ਇਹ ਮਿਸਤਰੀ ਯਾਰ ਇਹ ਇੱਕ ਤੇਰੇ ਵਾਲਾ ਮਿਸਤਰੀ ਇਹਨੂੰ ਮਿਲਣਾ ਚਾਹੀਦਾ ਯਾਰ। ਇਹਦੇ ਵਾਲੇ ਨੂੰ ਜ਼ਿਆਦਾ ਮਿਲਣਾ ਚਾਹੀਦਾ ਉਸਤਾਦ ਜੀ। ਉਹ ਰਬੜ ਦਾ ਪਲਾਟ ਆ ਵੀ ਮੈਂ ਖਿੱਚ ਕੇ ਖੁੱਲਾ ਯਾਰ ਗੱਲ ਸੁਣ ਉਸਤਾਦ ਜੀ ਯਕੀਨ ਕਰੋ ਉਸ ਬੰਦੇ ਦਾ ਡੇਲੀ ਦਾ ਖਰਚਾ 5000 ਰੁਪਈਆ। ਕਾਹਦਾ?
ਓਏ ਜ਼ਾਫਰਾਂ ਵਾਲੀ ਚਾਹ ਪਲਾਉਂਦੇ ਹੋ ਨਹੀਂ ਕਾਹਦਾ ਯਾਰ ਸੁਣ ਤਾਂ ਲੈ ਉਸਤਾਦ ਜੀ, ਉਹ ਜਿਹੜਾ ਵਰਕਾ ਇਸਤੇਮਾਲ ਕਰ ਰਿਹਾ ਨਾ ਲਿਖਾਈ ਤੇ, ਉਹ ਵਰਕਾ ਹੀ ਬਹੁਤ ਮਹਿੰਗਾ ਵਾ। ਇੱਥੋਂ ਇੰਪੋਰਟ ਕਰਾਉਂਦਾ ਹੀ ਨਹੀਂ, ਬਾਹਰੋਂ ਇੰਪੋਰਟ ਕਰਾਉਂਦਾ, ਦੁਬਈ, ਕਤਰ, ਤਾਇਵਾਨ, ਇਧਰੋਂ ਆਉਂਦਾ ਉਸਤਾਦ ਜੀ। ਚਲੋ ਜੀ ਠੀਕ ਹੈ ਭਾਈ। ਠੀਕ ਹੈ, ਉਹ ਰਾਈਟਰ ਆ ਉਹ ਬਹੁਤ ਵੱਡਾ ਉਸਤਾਦ ਜੀ, ਉਹਨੇ ਇੱਕ ਗਾਣਾ ਵੀ ਲਿਖਿਆ ਵਾ। ਕਿਹੜਾ? ਉਹਨੇ ਗਾਣਾ ਲਿਖਿਆ, ਕਹਿੰਦਾ ਮੈਂ ਸਿਰਫ ਔਰ ਤੁਹਾਡੇ ਉਸਤਾਦ ਦਾ ਕਰਕੇ ਲਿਖਿਆ ਵਾ। ਪਤਾ ਨਹੀਂ ਹੁਣ ਇੱਥੇ ਆ ਕੇ ਗੱਲਾਂ ਕਰੀ ਜਾਂਦਾ, ਉਹ ਪਹਿਲੇ ਮੈਨੂੰ ਕਦੇ ਨਹੀਂ ਸੀ ਦੱਸਿਆ। ਇਸ ਟਾਈਮ ਸਾਦਕ ਸਾਹਿਬ ਤਾਂ ਨਹੀਂ ਲਾ ਲਿਆ ਘਰ ਆਪਣੇ, ਗਾਣੇ ਵੀ ਲਿਖੀ ਜਾਂਦੇ ਆ, ਰਾਈਟਾਂ ਵੀ ਫੜਾਈ ਜਾਂਦੇ ਆ। ਲੇਕਿਨ ਸਾਜੀ ਇਹਦੀ ਗੱਲ ਤੋਂ ਮੈਂ ਸਹਿਮਤ ਹਾਂ, ਬੜੀ ਦੁਨੀਆ। ਹੁਣ ਸਾਡਾ ਇੱਕ ਰਿਸ਼ਤੇਦਾਰ ਹੈ, ਉਹ ਚਿੱਟਾ ਅਨਪੜ੍ਹ ਤੇ ਇੰਜੀਨੀਅਰ। ਹਾਂਜੀ, ਮੇਰਾ ਇੱਕ ਉਹਨੂੰ ਹੋਰ ਕਹਿ ਕੇ ਮੂੰਹ ਠੀਕ ਕਰਾ ਲਓ ਫਿਰ। ਕਿਹੜਾ? ਇਹ ਮੂੰਹ ਠੀਕ ਨਹੀਂ ਹੋਣਾ, ਹਕੂਮਤ ਨੇ ਢਾਉਣਾ ਹੀ ਆ। ਦੇਖੇ ਤੂੰ ਉਸਤਾਦ ਜੀ ਆਮ ਮਿਸਤਰੀ ਤੇਜ਼ੀ ਨਾਲ ਤੋੜ ਦੇਣਾ ਇੱਟ, ਹਾਂ। ਉਹ ਐ ਮਾਰਦਾ ਇਹ ਤਰੀ ਮਾਰਦਾ ਉਸਤਾਦ ਜੀ। ਜਿਮਨਾਸਟਿਕ ਵੀ ਕਰਦਾ ਰਿਹਾ, ਕਰਾਟੇਬਾਜ਼ ਵੀ ਆ। ਲਓ ਜੀ, ਕਿਤੇ ਠੀਕ ਬਰੂਸਲੀ ਆ, ਦਾ ਔਰ ਭੁੱਲ ਕੁੱਕ ਵੀ ਆ। ਨਮਕੀਨ ਗੋਸ਼ਤ ਬਣਾ, ਉਹਨੇ ਪਹਿਲੇ ਦਿਨ ਜਦੋਂ ਉਹਨੇ ਮਕਾਨ ਸ਼ੁਰੂ ਕੀਤਾ, ਉਹਨੇ ਕਿਹਾ ਕਾਲੂ ਬਾਦਸ਼ਾਹ ਤੈਨੂੰ ਮੈਂ ਗੋਸ਼ਤ ਬਣਾ ਕੇ ਦੇਣਾ, ਮੈਂ ਨਮਕੀਨ ਬੱਕਰੇ ਦਾ। ਉਸਤਾਦ ਜੀ ਸੁਭਾਨ ਅੱਲਾ। ਉਸਤਾਦ ਜੀ ਜਿੰਨੀਆਂ ਨਹੀਂ ਉਹ ਤਾਂ ਠੀਕ ਹੈ, ਲੇਕਿਨ ਉਹ ਆਉਣਾ ਕਿੱਥੋਂ ਸੀ ਬੱਕਰਾ? ਉਹ ਆਪ ਲੈ ਕੇ ਆਇਆ, ਉਹਦਾ ਰਿਕਾਰਡ ਜਿੱਥੇ ਕੰਮ ਸ਼ੁਰੂ ਕਰਦਾ ਪਹਿਲੇ ਬੱਕਰਾ ਹੁੰਦਾ ਮਾਲਕਾਂ ਦਾ। ਆਪ ਦਾ ਬੱਕਰਾ। ਓਹੋ, ਕਿਉਂਕਿ ਉਸ ਤੋਂ ਬਾਅਦ ਫਿਰ ਸੈਟਅਪ ਸ਼ੁਰੂ ਕਰਨਾ ਹੁੰਦਾ ਨਾ ਆਪਣਾ। ਉਹਨੇ ਨਮਕੀਨ ਗੋਸ਼ਤ ਇਹਨਾਂ ਨੂੰ ਖਵਾਇਆ ਕਿਉਂਕਿ ਨਮਕ ਹਰਾਮ ਲੋਕ। ਨਹੀਂ ਉਹਨੇ ਰਹਿਣਾ ਹੁਣ ਉੱਥੇ 6 ਮਹੀਨੇ, ਉਹ ਨਹੀਂ ਜਾਂਦਾ ਹੁਣ। ਹਾਂਜੀ, ਕਿੰਨੀ ਦੇਰ ਹੋ ਗਈ ਸ਼ੁਰੂ ਹੋਏ ਨੂੰ? ਮਕਾਨ ਮਹੀਨਾ ਹੋ ਗਿਆ। ਮਹੀਨੇ ਦੇ ਉੱਤੇ ਹੋ ਗਿਆ। ਮਹੀਨੇ ਤੋਂ ਉੱਤੇ ਹੋ ਗਿਆ। ਇੱਕ ਹਾਲੇ ਮਹੀਨਾ ਕੰਧ ਸਾਡੇ ਬਣੀ, ਦਿਨ। ਕੰਧ ਬਣੀ। ਹਾਂਜੀ ਸਿਆੜ। ਅੱਲਾ ਖੈਰ। ਇਹ ਕੰਧ ਵੀ ਉਹਨੇ ਆਪਣੀ ਸੇਫਟੀ ਲਈ ਬਣਾਈ ਆ। ਕਿ ਜੋ ਮੇਰੇ ਕੋਲ ਜੀਵ ਅੱਜ ਹੈ। ਹਾਂਜੀ। ਇਹ ਜਿਹੜਾ ਨਮਕੀਨ ਗੋਸ਼ਤ ਪਕਾਉਣ ਦੇ ਵਿੱਚ ਮਸਾਲਾ ਚਾਰ ਇੱਕ ਦੇ ਪਾਇਆ ਕਿ ਦੂਜਾ ਪਾਇਆ ਵਾ? ਮਸਾਲਾ ਜਿਹੜਾ ਉਹਨੇ ਪਾਇਆ ਵਾ ਉਹਦੇ ਕੋਲ ਆਪਣੀ ਰੈਸਪੀ ਹੈ। ਮਿੱਠਾ ਜੀ ਕੀ ਹੋ ਗਿਆ? ਔਰ ਸਾਥ ਜੀ ਉਹਨੂੰ ਲੰਘਦੇ ਡੱਬਦੇ ਉੱਤੋਂ ਜਹਾਜ਼ ਲੰਘਦੇ ਪੈਰਟ ਸਲਾਮ ਕਰਕੇ ਜਾਂਦੇ, ਨੀਵੇਂ ਹੋ ਕੇ ਜਾਂਦੇ। ਅੱਛਾ, ਕੱਲ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਵਾ ਕਿ ਅਸੀਂ ਬੇਵਕੂਫ ਨਹੀਂ ਹੈਗੇ। ਤੂੰ ਆ ਦੂਜੀ ਤੂੰ ਗੱਲ ਉਹ ਕਰ ਲਈ, ਇੱਕ ਤੂੰ ਗੱਲ ਕੀਤੀ ਜਿੱਥੇ ਉਹ ਲਿਖਦਾ ਉਹ ਬਾਹਰੋਂ ਆਉਂਦਾ। ਇਹ ਨਿੱਕੇ ਨਿੱਕੇ ਬੱਚੇ ਬੈਠੇ ਹੋਣ ਨਾ ਤੇਰੇ ਕੋਲ 6 ਮਹੀਨੇ ਦੇ, ਸਾਲ ਉਹਨਾਂ ਨੂੰ ਕਿਹਾ ਕਰ। ਚਲੋ। ਨਾਲ ਪਤਾ ਕੀ, ਅਸੀਂ ਬੇਵਕੂਫ ਨਹੀਂ ਹੈਗੇ, ਅਸੀਂ ਤੇਰੇ ਨਾਲ ਜੈਨੂਇਨ ਗੱਲ ਕਰਦੇ ਹਾਂ। ਤੂੰ ਮਤਲਬ ਐਕਸਟਰਾ ਕਾਮੇਡੀ ਕਰਨ ਲਈ ਐਡੀ ਫਿੱਕੀ ਗੱਲ ਕਰ ਦੇਣਾ, ਜਿਹਦਾ ਕੀ ਕਦਰਾਂ ਤਲਕ ਹੈ। ਉਹਦੇ ਸਫੇ ਬਾਹਰੋਂ ਆਉਂਦੇ ਆ ਜੀ, ਤੂੰ ਲਿਖਦਾ ਨਹੀਂ। ਤਾਂ ਜੀ ਇਹ ਗੱਲ ਹਕੀਕਤ ਆ। ਇਹ ਜਿਹੜਾ ਮੈਂ ਚਵੜਾ ਮਾਰੀ, ਯਕੀਨ ਕਰੋ। ਇੱਕ ਮਿੰਟ, ਇਹ ਮੇਰੇ ਕੋਲ ਖੱਚ ਵੱਜ ਗਈ, ਮੈਂ ਮੰਨਦਾ ਇਹ ਚੀਜ਼। ਓ ਯਾਰ ਤੇਰੇ ਕੋਲ ਪਹਿਲੀ ਵੀ ਖਾਚ ਨਹੀਂ ਗੱਲ ਉਹਨੇ ਕੀ ਕਰਿਆ? ਮੇਰੀ ਗੱਲ ਸੁਣ, ਮੇਰੀ ਜ਼ਿੰਦਗੀ ਦਾ ਰਿਕਾਰਡ ਆ ਕਿ ਮੈਂ ਜਿਹੜੀ ਕਾਮੇਡੀ ਗੱਲ ਕੀਤੀ ਹੈ, ਮੈਂ ਉਹ ਕੀਤੀ ਜਿਹੜੀ ਹੁੰਦੀ ਹੋਵੇ ਕਿਤੇ ਨਾ ਕਿਤੇ। ਐ ਮੈਂ ਬਕਵਾਸ ਕਦੀ ਨਹੀਂ ਇਦਾਂ ਦੀ ਕੀਤੀ। ਤਾਂ ਜੀ ਮੈਂ ਉਹਨੂੰ ਇੱਥੇ ਜਾਂ ਸਿੱਧੀ ਬਕਵਾਸ ਕਹਿ ਕੇ ਕਰਕੇ ਜੀ ਮੈਂ ਬਕਵਾਸ ਕਰਨ ਲੱਗਾ, ਜਿਵੇਂ ਅਸੀਂ ਇੱਥੇ ਕਰਦੇ ਆ। ਇਹਦਾ ਸਾਇਆ ਸੀ ਜੀ, ਉਹਦਾ ਸਾਇਆ ਇਹਦਾ, ਉਹ ਅਸੀਂ ਪਤਾ ਸੀ, ਅਸੀਂ ਟਰੈਕ ਰੱਖਿਆ ਵਾ, ਅਸੀਂ ਟੋਟਲ ਬੋਂਗੀ। ਇੱਕ ਤਾਂ ਮੈਂ ਨਾਰਮਲ ਗੱਲ ਕਰਦਾ ਪਿਆ, ਉਹਦੇ ਚੋਂ ਜੋ ਅੱਛੀ ਕਾਮੇਡੀ ਨਿਕਲ ਸਕਦੀ ਹੈ, ਤੂੰ ਕਿਉਂ ਵਿੱਚ ਬਕਵਾਸ ਕਰਦਾ? ਮਾਦਰਤ ਇੱਕ ਮਿੰਟ, ਮੈਂ ਆਪਣੇ ਕੈਰੀਅਰ ਨੂੰ ਦਾਅਵਤ ਲਾ ਕੇ ਯਾਰ ਨੇ ਮੇਰਾ ਆਜ਼ਾਦ ਤੋਂ ਲੱਗਦਾ ਜੀ ਪੈਲਟ ਨੂੰ ਸਲਾਮ ਕਰਦੇ। ਯਾਰ ਅਸੀਂ ਸਾਰੇ ਬੇਵਕੂਫ ਬੈਠੇ ਆ। ਮੈਂ ਮੰਨ ਲਿਆ ਸਾਜੀ। ਨਹੀਂ ਅਸੀਂ ਸਾਰੇ ਮਤਲਬ ਕਿ ਪਾਗਲ ਦੇ ਪੁੱਤ। ਇਹ ਉਧਰ ਮੱਕੂ ਵਾਲੇ ਲਈ ਸਾਈਡ ਤੇ 4 ਮੁੰਡੇ ਇਕੱਠੇ ਕਰਕੇ ਆਪਣਾ ਟੀ ਟਾਈਮ ਲੈਦਾ ਇਦਾਂ ਦਾ ਸ਼ੁਰੂ ਕਰ। ਸਾਡੇ ਇੱਥੇ ਨਹੀਂ ਚੱਲਦਾ ਇਹੋ ਜੀ ਬਕਵਾਸ। ਇਹ ਜਿਹੜੀ ਗੱਲ ਉਸਤਾਦ ਜੀ ਕਰ ਰਹੇ ਆ ਨਾ, ਇਹ 6 ਮਹੀਨੇ ਪਹਿਲੇ ਮੇਰੇ ਤੇ ਇੰਜ ਉਸਤਾਦ ਜੀ ਕਰਦੇ ਸੀ, ਮੈਂ ਬਾਅਦ ਆ ਗਿਆ ਹੁਣ। ਲੇਕਿਨ ਇਹਦੀ ਗੱਲ ਤੋਂ ਮੈਂ ਸਹਿਮਤ ਹਾਂ ਉਸਤਾਦ ਜੀ। ਸਾਡੇ ਖਾਨਦਾਨ 'ਚ ਚਿੱਟਾ ਅਨਪੜ੍ਹ ਹੈਗਾ ਡਾਕਟਰ, ਬੜੇ ਫਨ ਨੇ ਲੋਕਾਂ ਨੂੰ ਉਸਤਾਦ ਜੀ। ਅੱਛਾ, ਇਹ ਕਿਸੇ ਹੱਦ ਤੱਕ ਯਾਰ ਗੱਲ ਸੁਣ, ਕਿਸੇ ਹੱਦ ਤੱਕ ਚਲੋ ਮੈਂ ਵੀ ਦੇਖਿਆ ਮਹੱਲਿਆਂ 'ਚ ਕੋਈ ਕੰਪਾਊਂਡਰ ਥੋੜਾ ਜਿਹਾ ਕਿਤੇ ਉਹ ਡਾਕਟਰ ਬਣੇ ਨੇ, ਅੱਲਾ ਨੇ ਉਹਨਾਂ ਦੇ ਅੱਜ ਸ਼ਿਫਾ ਦਿੱਤੀ ਆ, ਉਹ ਬੜੇ ਮਸ਼ਹੂਰ ਨੇ। ਹਾਂਜੀ। ਸਾਡੇ ਠੋਡੀ ਵਾਲਾ ਡਾਕਟਰ ਸੀ, ਉਹਦੀ ਠੋਡੀ ਦੇ ਅੰਦਰ ਸੀ, ਉਹ ਹੋਮਿਓਪੈਥਿਕ ਸੀ, ਲੇਕਿਨ ਉਹ ਪੜ੍ਹਿਆ ਸੀ ਕਿਤੇ। ਹੋਰ ਡਾਕਟਰਸ ਕਾਫੀ ਸੀ ਜਿਹੜੇ ਇਹ ਨਹੀਂ ਤੁਸੀਂ ਸਾਰੇ ਨਹੀਂ ਦੇਖਿਆ ਕਿ ਕਿਤੇ ਹਸਪੀਟਲ ਜਾਂ ਕਿਤੇ ਨਾਰਮਲ ਜਿਹਾ ਉਹਨਾਂ ਦਾ ਘਰ ਦੇ ਬਾਹਰ ਹੀ ਉਹਨਾਂ ਨੇ ਬਣਾਇਆ ਕਲੀਨਿਕ ਜਾਂ ਇੱਥੋਂ ਦੀ ਦੁਕਾਨ ਲਈ ਆ, ਉੱਥੇ ਡਾਕਟਰ ਨੇ ਔਰ ਬੜੀ ਦੂਰੋਂ ਲੋਕ ਉਹਨਾਂ ਦੇ ਕੋਲੋਂ ਦਵਾਈ ਲੈਂਦੇ। ਅਕਲ ਇਹ ਮੰਨਣ ਦੀ ਗੱਲ ਉਹਨੇ ਮਿਸਤਰੀ ਲਾਇਆ, ਉਹਨੂੰ ਜਹਾਜ਼ ਤੋਂ ਲੰਘ ਕੇ ਸਲਾਮ ਕਰਦੇ ਏਡੀ ਦੂਰੋਂ ਲੌਜੀਕਲੀ ਕਿੱਦਾਂ ਪਾਇਲਟ ਇੰਜ ਨਿਕਲ ਕੇ ਕਰਦਾ। ਜਿਹੜੀ ਉਹਨੇ ਗੱਲ ਕਰ ਦਿੱਤੀ ਆ, ਉਹਨੇ ਸਾਨੂੰ ਸਮਝ ਕੇ, ਔਰ ਉਹਦੀ ਅੱਗੋਂ ਐਕਸਪ੍ਰੈਸ਼ਨ ਇੱਦਾਂ ਦੇ ਹੁੰਦੇ ਕਿ ਅਸੀਂ ਉਹਨੂੰ ਮੰਨ ਵੀ ਲਈਏ, ਅਸੀਂ ਕਹੀਏ ਹੋਈ ਅੱਛਾ ਯਾਨੀ ਅਸੀਂ ਇੱਦਾਂ ਕਰੀਏ। ਉਹ ਵੀ ਅੱਗੋਂ ਚਾਹ ਰਿਹਾ ਸਾਡੇ ਕੋਲੋਂ, ਫਕਨੌਟੀ ਕਰਦਾ। ਉਹਨੂੰ ਅਸੀਂ ਮੌਕਾ ਨਹੀਂ ਦੇਣਾ ਕਿਉਂਕਿ ਉਹਨੇ ਫਿਰ ਦੂਜੀ ਵੀ ਇੱਦਾਂ ਦੀ ਕਰ ਦੇਣੀ, ਫਿਰ ਤੀਜੀ ਵੀ ਕਰ ਦੇਣੀ। ਨਹੀਂ ਉਸਤਾਦ ਜੀ, ਉਹ ਕਹਿਣ ਡਿਆ ਕਿ ਰੈਟਰ ਵੀ ਹੈ ਇਹ ਉਹ, ਕਈ ਬੰਦਿਆਂ 'ਚ ਗੋਲ ਹੁੰਦੇ ਨੇ। ਸਾਡੇ ਖਾਨਦਾਨ 'ਚ ਇੱਕ ਬੰਦਾ, ਉਹਦੇ ਦੰਦ ਨਹੀਂ ਹੈ, ਉਹ ਦੰਦਾਂ ਨਾਲ ਕਰਕੇ ਇੱਟ ਤੋੜ ਲੈਂਦਾ। ਦੰਦ ਨਹੀਂ ਹੈਗੇ? ਦੰਦ ਨਹੀਂ ਹੈ, ਲੇਕਿਨ ਇੱਟ ਤੋੜ ਲੈਂਦਾ ਮੂੰਹ 'ਚ ਪਾ ਕੇ। ਉਹਨੇ ਦੰਦ ਜੇਬ 'ਚ ਪਾਏ ਹੁੰਦੇ। ਨਹੀਂ ਉਧਰ ਆ ਯਾਰ, ਇਹਨਾਂ ਦੋਨੋਂ ਇੱਧਰ ਕਰਦੇ ਤਾਂ ਕਿ ਮੈਂ ਇੱਧਰ ਇੱਦਾਂ ਗੱਲ ਕਰੀ ਜਾਵਾਂ। ਨਹੀਂ ਉਸਤਾਦ ਜੀ, ਅੱਛਾ ਗੁੜ ਹੁੰਦੇ ਨੇ ਗੁੜ। ਦੇਖੋ ਨਾ, ਇੱਥੇ ਤੱਕ ਠੀਕ ਆ ਉਸਤਾਦ ਜੀ, ਇੱਥੇ ਤੱਕ ਠੀਕ ਆ ਕਿ ਯਾਰ ਉਹ ਮਿਸਤਰੀ ਆ, ਉਹਨੂੰ ਰਾਈਟਰ ਦਾ ਸ਼ੌਕ ਆ, ਇੱਕ ਹਕੀਕਤ ਸਮਝ ਆਉਂਦੀ ਗੱਲ, ਬੜੇ ਅੱਛੇ ਹੋ ਸਕਦਾ। ਤੂੰ ਕਹੇ ਯਾਰ ਉਹ ਉਸਤਾਦ ਜੀ ਉਹਦੇ 'ਚ ਡਾਇਰੈਕਟਰ ਦੀ ਕਾਬਲੀਅਤ ਆ, ਮੈਨੂੰ ਦੱਸ, ਮੈਂ ਮੰਨਾਂਗਾ ਗੱਲ, ਠੀਕ ਆ। ਜਿਸ ਵਰਕੇ ਤੋਂ ਸ਼ਾਇਰੀ ਲਿਖਦਾ ਉਹ ਜੀ ਇੰਪੋਰਟ ਕਰਾਉਂਦਾ ਕਿਤੋਂ, ਯਾਰ ਇਹ ਗੱਲ ਅੱਛਾ ਉਹਦੇ ਤੇ ਪੈਰਾ ਦਈ ਜਾ ਰਿਹਾ। 1 ਸੈਕਿੰਡ ਸਾਇਲੈਂਟ, ਤੁਹਾਨੂੰ ਸੱਚਾ ਵਾਕਿਆ ਦੱਸਾਂ, ਪੈਰਾ ਉਹਦੇ ਤੇ ਦਈ ਜਾ ਰਿਹਾ। ਸੌਰੀ ਲਾ ਇਲਾਹਾ ਇল্লাল্লাহ ਮੁਹੰਮਦ ਰਸੂਲullah, ਮੈਂ ਤੈਨੂੰ ਓਰੀਜਨਲ ਬਿਜ਼ਤ ਕਰ ਰਿਹਾ। ਠੀਕ ਹੋ ਗਿਆ ਸਾਜੀ, ਮੰਨ ਲਿਆ।
ਲੇਕਿਨ ਉਸਤਾਦ ਜੀ ਮੰਨ ਲਿਆ ਸਰ ਖੁਦਾ ਰਸੂਲ ਦੀ ਕਸਮ ਹੈ, ਮੈਂ ਤੈਨੂੰ ਜੈਨੂਇਨ ਬਿਜ਼ਤ ਕਰ ਰਿਹਾ ਜਿਵੇਂ ਅੰਦਰ ਬਹਿ ਕੇ ਕਰਦਾ ਮੈਂ। ਠੀਕ ਹੈ ਸਰ ਜੀ। ਹਾਂ ਕਿ ਇਹ ਟੌਪਿਕ ਛੱਡ ਦੇ, ਬਕਵਾਸ ਹੈ। ਤੂੰ ਇੱਕ ਅੱਛਾ ਕਾਮੇਡੀ ਹੈ ਨਾ, ਤੂੰ ਇੱਕ ਨਾਰਮਲ ਗੱਲ ਚੋਂ ਕਾਮੇਡੀ ਕੱਢ ਸਕਦਾ। ਕੌਣ ਅੱਜ ਹੀ ਵੱਜੀ ਆ। ਗੱਲ ਕਰਨ ਦਾ ਮਕਸਦ ਅੱਗੇ ਗੱਲ ਵੀ ਨਹੀਂ ਵੱਜੀ। ਮੈਂ ਇਹ ਗੱਲ ਤਾਂ ਸੱਚੀ ਮੁੱਚੀ ਉਸਤਾਦ ਜੀ ਸਾਹਿਬ ਬਲੂਸਲੀ ਸੀ, ਕਸਮ ਉਂਗਲ ਮਾਰ ਕੇ ਉਹਨੇ ਮੱਝ ਦੀਆਂ ਪਸਲੀਆਂ ਤੋੜਦੀਆਂ ਗੁਣ ਸੀਗਾ। ਅੱਛਾ ਹੁਣ ਤੈਨੂੰ ਮੈਂ ਸਮਝਾਇਆ ਨਾ ਥੋੜਾ ਹਾਂਜੀ ਜਿਹਾ, ਸਰ। ਤੈਨੂੰ ਸਮਝ ਆ ਆ ਗਈ ਗਈ ਸਰ। ਲੈ ਜੇ ਤੂੰ ਪਿਓ ਦਾ ਤਾਂ ਹੁਣ ਇਹਨੂੰ ਸਮਝਾ ਕੇ ਵਹਾ, ਇਹ ਤੇਰਾ ਬੇੜਾ ਗਰਕ ਹੋਇਆ। ਹੁਣ ਇਹਨੂੰ ਸਮਝਾ ਕੇ ਵਹਾ। ਉਹ ਨਹੀਂ ਸਮਝ ਉਹ ਇੱਕ ਬੰਦੇ ਦੇ ਦੰਦ ਹੈ ਨਹੀਂ ਸੀ, ਉਹ ਦੰਦਾਂ ਨਾਲ ਇੱਟ ਤੋੜ ਦਿੰਦਾ ਸੀ। ਗੰਦਾ ਹਾਂ ਸਮਝ ਆ ਰਹੀ ਤੈਨੂੰ ਗੱਲ? ਭਾਜੀ। ਤੈਨੂੰ ਸਮਝ ਆਈ ਗੱਲ? ਆ ਗਈ ਸਮਝ ਸਰ। ਨਹੀਂ ਇਹ ਕੋਈ ਗੱਲ ਬਣਦੀ, ਇੱਕ ਬੰਦੇ ਦੇ ਨਹੀਂ ਦੰਦ ਸਰ। ਹੈ ਨਹੀਂ ਸੀ, ਉਹ ਦੰਦਾਂ ਨਾਲ, ਤੇ ਸਾਲੇ ਇੰਜ ਤੇਰੀ ਵੀ ਨਹੀਂ ਸੀ ਸਮਝ ਲੱਗਦੀ। ਉਸਤਾਦ ਜੀ ਬੀਜ ਇੰਨਾ ਹੀ ਬੋਇਆ ਵਾ ਅੱਗੋਂ ਹਾਂ, ਤੁਰ ਹੁਣ ਪਿਆ ਭੁਗਤੇ, ਕੰਮ। ਹੁਣ ਸਾਨੂੰ ਸਜ਼ਾ ਕਾਦੀ? ਅੱਛਾ ਉਸਤਾਦ ਜੀ ਇੱਕ ਛੋਟੀ ਜੀ ਗੱਲ ਕਰਨੀ ਮਾਫੀ ਦੇ ਨਾਲ, ਠੀਕ ਹੈ ਉਸਤਾਦ ਮੁਹਤਰਮ ਕਾਫੀ ਅਰਸੇ ਬਾਅਦ ਤੁਹਾਡੇ ਦਰਸ਼ਨ ਹੋਏ ਮੈਨੂੰ। ਇੱਕ ਛੋਟੀ ਜੀ ਗੱਲ, ਗ੍ਰਿਫਤ ਆਪਣੀ ਉਹ ਮਜ਼ਬੂਤ ਮਕਾਓ ਰੱਖੋ। ਭਾਜੀ। ਛੱਡ ਦੇ ਅੰਨਾ ਹਾਂ ਅੰਨਾ ਅਨਾ ਨਹੀਂ ਨਹੀਂ ਅੰਨਾ ਅੰਨਾ ਅੰਨਾ। ਨਬੀਨਾ ਨਹੀਂ 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 ਅਨਾ 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 ਜਿਹੜੀ ਕਿ ਉਹਨੂੰ ਮੈਂ ਅਗਰ ਮੈਂ ਇੰਗਲਿਸ਼ ਬੇਸਿਕ ਤੌਰ ਤੇ ਨਾ ਮੈਂ ਅੜਦਾ ਹਾਂ ਉਸਤਾਦ ਜੀ, ਅਨਾ ਜਿਹੜੀ ਗੱਲ ਹੁੰਦੀ ਹੈ ਨਾ, ਅਨਾ ਦੇ ਵਿੱਚ ਨਹੀਂ ਆਉਣਾ ਚਾਹੀਦਾ ਕਿਤੇ ਯਾਰ। ਈਗੋ ਇਕੋ ਈਗੋ। ਦੋ ਭਰਾ ਉਸਤਾਦ ਜੀ ਅੱਲਾ ਮੁਫੀ ਮਿੱਠੇ ਆ ਵੇਖ ਜਰਾ। ਆ ਗਿਆ ਸੀ। ਨਹੀਂ 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 ਉਹ ਨਹੀਂ ਭਰਾਵਾ। ਉਸਤਾਦ ਜੀ ਇਹ ਸੱਚਾ ਮੇਰੀ ਗੱਲ ਸੁਣੋ, ਆ ਕੋਈ ਅਟੀ ਟਾਈਮ ਦਾ ਹਿੱਸਾ ਯਾਰ ਹੈ। ਤੂੰ ਉਹਨੂੰ ਕਿਹਾ ਕਰ, ਮਜ਼ਾਕ ਕਰਦਾ ਰਹਿਨੂੰ ਕਿ 50 ਸਾਲ ਦੇ ਇਕੱਠੇ ਕਰ ਲੈਣਾ ਮੈਂ ਇੱਥੇ ਹੀ, ਮੈਂ ਇੱਥੇ ਹੀ। ਅੱਛਾ ਉਸਤਾਦ ਜੀ ਉਹ ਦੋ ਭਰਾ ਵਾਲਦੈਨ ਨੇ ਲਹਿਦਾ ਕੀਤਾ, ਦੀਵਾਰ ਬੜੇ ਪਿਆਰ ਮੁਹੱਬਤ ਨਾਲ ਲੜਾਈ ਹੋਈ। ਅਨਾ ਦੀ ਗੱਲ ਮੈਂ ਦੱਸ ਰਿਹਾ, ਅਨਾ ਨਾਲ ਲੜਾਈ ਹੋਈ। ਪਿਆਰ ਮੁਹੱਬਤ ਨਾਲ ਲੱਗ ਕੀਤਾ, ਲੜਾਈ ਹੋ ਗਈ। ਉਹਨਾਂ ਨੇ ਆਪਣੇ ਘਰ ਦੇ ਬਾਹਰ ਉਹਨਾਂ ਥਾਣਾ ਬਣਾਇਆ। ਅੱਛਾ ਛੋਟੇ ਨੂੰ ਗੁੱਸਾ ਜਿਹੜਿਆ ਉਹਨੇ ਵੀ ਬਣਾ ਲਿਆ। ਹੁਣ ਜਿਹੜਾ ਵੱਡਾ ਸੀਗਾ ਉਹਨੇ ਕਿਹਾ ਇਹਨੇ ਵੀ ਬਣਾ ਲਿਆ, ਉਹਨੇ ਪੱਥਰ ਲਵਾਤਾ ਉਸਤਾਦ ਜੀ, ਉਹ ਥੜੇ ਤੇ ਪੱਥਰ ਲਵਾਇਆ ਵਧਾ ਕੇ। ਉਹਨੇ ਵੇਖਿਆ ਕਿ ਇਹਨੇ ਵੀ ਪੱਥਰ ਲਵਾ ਲਿਆ, ਉਹਨੇ ਉਸ ਤੋਂ ਮਹਿੰਗਾ ਪੱਥਰ ਲਵਾ ਲਿਆ। ਵੱਡੇ ਨੇ ਜਦੋਂ ਵੇਖਿਆ ਕਿ ਇਹਨੇ ਮੇਰੇ ਤੋਂ ਵੀ ਮਹਿੰਗਾ, ਉਹਨੇ ਲੈਟਾਂ ਲੂਟਾਂ ਵਿੱਚ ਲਵਾਤੀਆਂ ਪੱਥਰ ਦੇ। ਬਾਹਰ ਪੱਥਰ ਥੜੀ ਉਹ ਤੇ- ਥੜੀ ਤੇ ਥੜੀ ਅੱਛਾ, ਅੱਛਾ। ਓਰੀਜਨਲ ਵਾਕਿਆ, ਮੈਂ ਤੁਹਾਨੂੰ ਹਾਲ ਹੀ ਦਾ ਪ੍ਰੂਫ ਦੇ ਸਕਦਾ। ਇਹ ਤੁਸੀਂ ਕਿਹਾ ਜੀ ਉਹਨੇ ਵਾਕਿਆ ਵੇਖਿਆ, ਸੁਣਾਓ। ਉਹਨੇ ਉਸਤਾਦ ਜੀ ਵੇਖਿਆ ਨਾ ਕਿ ਵੀ ਇਹਨੇ ਲੈਟਾਂ ਲੂਟਾਂ ਲਵਾ ਲਈਆਂ, ਉਹਨੇ ਜਿਹੜਾ ਉਸਤਾਦ ਜੀ ਫੁਹਾਰਾ ਲਵਾ ਅੱਗੋਂ ਕੀ ਹੋਇਆ ਉਸਤਾਦ ਜੀ, ਗੌਰਮੈਂਟ ਦੇ ਸਾਰੇ ਹੀ ਥੋੜੇ ਧੋਤੇ। ਕੋਈ ਗਵਰਨਮੈਂਟ ਨੇ ਸਾਰੇ ਤੜੇ ਠਾਤੇ, ਹਾਂ। ਯਾਨੀ ਸਾਰੇ ਥੜੇ ਠਾਤੇ ਕਹਿਣਾ ਸੀ, ਤੇ ਕਹਿੰਦਾ ਸਾਰੇ ਤੜੇ ਠਾਤੇ। ਸਾਲੇ ਤਲੇ ਧਾਤੇ ਉਸਤਾਦ ਜੀ ਕਸਮੇ ਉਹਨਾਂ ਦਾ ਕਮ ਤੋਂ ਕਮ 4-5 ਲੱਖ ਦਾ ਨੁਕਸਾਨ ਹੋਇਆ ਵਿਚਾਰਿਆਂ ਦਾ, ਤੇ ਰੋਂਡੇ ਸੀਗੇ ਨਾ। ਤੇ ਮੈਨੂੰ ਕਹਿੰਦੇ ਕਿ ਮੈਂ ਇਹ ਕਹਿਣ ਦਾ ਮਕਸਦ ਕੀ, ਮੋਰਲ ਕੀ ਹੈ ਕਿ ਅਨਾ ਦਾ ਮਸਲਾ ਨਾ ਬਣਾਏ। ਨਾਮ ਠੀਕ ਹੈ। ਵਾਹ, ਅੱਛਾ ਵਾਹ। ਤੁਹਾਨੂੰ ਪਤਾ ਵਾ ਹੋਸਟ ਨੇ ਕਿਸੇ ਤਰੀਕੇ ਨਾਲ ਉਸਤਾਦ ਜੀ ਨੇ ਵੀ ਸ਼ੋਅ ਨੂੰ ਤੋੜਨਾ ਵਾ, ਆਪਣਾ ਹਾਈਜੈਕ ਜਿਹਾ ਕਰਕੇ ਤੇ ਵਾਕਿਆ ਉਹ ਸੁਣਾ ਭਰਾਵਾ ਉਹ ਤੋੜ ਲੈਂਦੇ ਆ, ਹਰ ਫਨ ਸਾਰਾ ਕੁਝ ਉਹ ਕੇ ਇਸ ਵਾਕਿਆ ਦਾ ਕਿਤੇ ਬਾਹਰ ਮਿਲ ਜਾਣਾ। ਬਾਦਸ਼ਾਹ ਲੋਕ ਨੇ ਉਹ। ਤੂੰ ਐਦੇ ਦੇਖ ਰਿਹਾ ਕੀ ਕੀਤਾ? ਉਸਤਾਦ ਜੀ ਕਸਮ ਹੈ ਮੈਂ ਆਂਦਿਆਂ ਹੀ ਤਾਰੀਫ ਕੀਤੀ। ਕੀਤੀ ਮੈਂ ਉਸ ਤੋਂ ਬਾਅਦ ਗਿਆ, ਮੈਂ ਕਿਹਾ ਯਾਰ ਲਿਆਓ ਬੰਦਾ ਜਿਹੜਾ ਇੰਨੇ ਮਾਈਂਡ ਵਾਲਾ ਬੰਦਾ, ਜੇ ਅਗਰ ਖੁਦਾ ਜਾਣਦਾ ਮੇਰੇ ਤੋਂ ਬਾਅਦ ਅਗਰ ਕੋਈ ਕਿਸੇ ਦਾ ਸੁਨਹਿਰੀ ਅਲਫਾਂ ਦੇ ਵਿੱਚੋਂ ਨਾਮ, ਯਾਨੀ ਕਿ ਮੈਂ ਕਹਿੰਦਾ ਅੱਲਾ ਨਜ਼ਰ ਬਾਤੋਂ ਬਚੇ ਮੇਰੇ ਉਸਤਾਦ, ਬਸ ਇਹ ਜ਼ੇਰ ਹੈ ਹੀ ਨਹੀਂ ਕਿਸੇ ਦਾ। ਦਿਖਾਓ ਮੈਨੂੰ। ਵਾਹ ਵਾਹ। ਮੈਨੂੰ ਇਹ ਨਾ ਬੜੇ ਲੋਕਾਂ ਨੇ ਇਹ ਮੈਂ ਉਹਨੂੰ ਦੱਸਿਆ ਸੀ ਕਿ ਇਹ ਇਦਾਂ ਫਲੈਕਸਾਂ ਸੰਪਰ ਸਿੰਬਲ ਲੱਗਣ। ਸਭ ਤੋਂ ਇਹਦੇ ਚ ਮਜ਼ੇਦਾਰ ਦੀ ਗੱਲ ਆ, ਤਸਵੀਰਾਂ ਦੀ ਸੈਚੂਰੇਸ਼ਨ 50% ਘਟਵਾਈ ਮੈਂ, ਉਹਦੀ ਵਜ੍ਹਾ ਨਾਲ ਖੂਬਸੂਰਤ ਲੱਗਦੀ। ਇਹ ਨਹੀਂ ਇੱਕ ਲਾਲ ਰੰਗ ਸੀ ਨਾ, ਆਹੋ। ਤੇ ਉਹਨੂੰ ਮੈਂ ਕਿਹਾ ਇਹਦਾ ਜਿਹੜਾ ਰੰਗ ਨੇ ਨਾ ਉਹ 50% ਘਟਾ ਦੇ ਬਿਲਕੁਲ ਸਾਰੀਆਂ ਦੇ। ਉਹ ਤਦ ਉਹ ਹੈ ਨਾ, ਉਹ ਅਖਬਾਰ ਟੈਪ ਜਿਹਾ ਲੱਗ ਰਿਹਾ। ਹਾਂਜੀ ਬੜਾ ਅੱਛਾ ਖੂਬਸੂਰਤ ਲੱਗ ਰਿਹਾ। ਇਹ ਉਹ ਇੱਕ ਆਰਟਿਸਟ ਸੀ, ਸਿੰਗਰ, ਕੋਈ ਬਾਹਰ ਦੇ ਮੁਲਕ ਦਾ ਕਿਸੇ, ਉਹਨੇ ਆਪਣੀ ਗੱਡੀ ਤੇ ਇਹ ਕਰਾਇਆ ਸੀ ਕੰਮ, ਆਪਣੇ ਫੈਨਸ ਦੀਆਂ ਤਸਵੀਰਾਂ ਪੂਰੀ ਗੱਡੀ ਤੇ। ਜਿਹੜੀ ਗੱਡੀ ਤੇ ਉਹ ਨਹੀਂ ਉਹ ਲੱਗ ਜਾਂਦਾ, ਕਈ ਬੰਦੇ ਗੱਡੀ ਤੇ ਉਹ ਪੇਪਰ ਲਵਾ ਦਿੰਦੇ, ਮੈਟ ਟੈਪ ਪੇਪਰ ਲਵਾ ਲੈਂਦੇ। ਉਹਨੇ ਇਹ ਕਰਵਾ ਕੇ ਆਪਣੀ ਪੂਰੀ ਗੱਡੀ ਤੇ ਲਵਾਈਆਂ ਸੀ, ਔਰ ਉਹ ਫਿਰਦਾ ਹੁੰਦਾ ਸੀ। ਲਵ ਯੂ ਹੋ ਗਿਆ ਉਸਤਾਦ ਜੀ, ਕਸਮ ਹੈ ਗੱਡੀ ਤੇ ਕਰਾਵਾਂਗਾ। ਬੜੇ ਬੜੇ ਦੁਨੀਆ ਦੇ ਬੰਦੇ ਹੋਏ ਨੇ, ਐਸੀ ਕੋਈ ਗੱਲ ਨਹੀਂ। ਆ ਸੁਣੋ ਕਿ ਆਪਣੀ ਗੱਡੀ ਤੇ ਕਰਾਵਾਂਗਾ। ਹਾਂ ਇੱਥੇ ਆ ਨਿੱਕੀ ਜੀ ਤੇ ਉਹ ਨਿੱਕੀ ਜਿਹੀ ਨਹੀਂ, ਆਂਡਾ ਪੀਸ ਬਾਹਰ ਖੜਾ ਹੀ। ਆਂਡਾ ਵੀ ਹੋ ਗਈ ਇਹ ਬਣ ਗਈ ਹਾਂਜੀ ਉਸਤਾਦ ਜੀ। ਕਿੱਦਾਂ ਦੀ ਉਹ, ਕੀ ਚਲਾ ਕੇ ਦੇਖੀ ਕੀ ਹਿਸਾਬ? ਉਸਤਾਦ ਜੀ ਮੈਂ ਕਹਿੰਦਾ ਉਹ ਮੈਨੂੰ ਆਪ ਕਹਿੰਦੀ ਮੈਨੂੰ ਪੈਰੋਂ ਕੱਢ। ਹੱਥੋਂ ਤੇ ਦੀ ਮੈਂ ਤੈਨੂੰ ਪਿੰਡੋਂ ਕੱਢਾ। ਤੇ ਭਾਬੀ ਕਹਿੰਦੀ ਆ ਇਹਨੂੰ ਘਰੋਂ ਕੱਢ। ਆਂਡਾ ਨਹੀਂ ਮਤਲਬ ਰੰਗ ਸ਼ੰਗ ਵੀ ਉਸਤਾਦ ਜੀ ਟੋਟਲ A to Z ਸਾਰਾ ਕੁਝ ਕਰਾ ਲੈ। ਹੁਣ ਮਹੀਨਾ ਸਕੂਨ। ਦੇਖਿਆ, ਫਿਰ ਗੱਲ ਕਰਤੀ, ਫਿਰ ਗੱਲ ਕਰਤੀ। ਹੋਰ ਉੱਤੇ ਗਏ ਸੀ। ਹਾਂ ਉਹਦੇ ਤੇ ਜਾ ਰਿਹਾ ਲੋਰ ਹਾਂ। ਨਹੀਂ
ਉਹ ਭਾਜੀ ਲਾਹੌਰ ਉਹਦੇ ਤੇ ਘਰੋਂ ਨਿਕਲਦੇ ਉਹਦੇ ਤੇ ਹੀ ਆ ਜੀਡੀਐਸ ਖਿਲਾਰ ਕੇ ਉਹਨੂੰ ਉਹ ਤੋਂ ਬੱਸ ਤੇ ਜਾਂਦੇ ਲਾਹੌਰ ਜੀਡੀਐਸ ਹਫਤਾ ਖਲੋਤੀ ਰਹਿੰਦੀ ਹੈ। लेकिन उस्ताद जी आई सल्यूट, मैं सच्ची मुझी मैं फखर ना तुहानू सलूट मारदा कि बड़ी अच्छी है काविश जी हुई ना। ਇਹ ਮਿੱਠਾਪੁਰੀਏ ਦਾ ਯਾਰ ਦਾ ਫੋਨ ਆਇਆ, ਉਹ ਕਹਿੰਦਾ ਯਾਰ ਮੇਰੀ ਤਸਵੀਰ ਨਹੀਂ ਲਵਾਈ, ਤੇ ਉਹਨੂੰ ਕਹੀ ਜਾਂਦੇ ਆ ਲੱਗੀ ਏ ਝੂਠ। ਹੁਣ ਇੱਥੋਂ ਕੌਣ ਲੱਭੇਗਾ ਕਿੱਥੇ ਲੱਗੀ ਏ? ਹੁਣ ਜਿਹੜਾ ਵੀ ਯਾਰ ਸੱਜਣ ਫੋਨ ਕਰੇ ਨਾ ਉਹ ਕਹੇ ਕਿ ਯਾਰ ਮੈਨੂੰ ਤਸਵੀਰ ਖਿੱਚ ਕੇ ਭੇਜ ਕਿਤੇ ਲੱਗੀ ਏ, ਇਹਨੂੰ ਤਾਂ ਮੈਂ ਝੂਠਾ ਕਰਾਂ। ਨਹੀਂ ਵਧਣਾ ਹੈ ਜੇ ਕੰਮ ਹੋਰ ਅੱਛਾ ਹੋਏਗਾ ਅੱਲਾ ਦੇ ਹੁਕਮ ਨਾਲ ਪੂਰੇ ਭਾਅ ਨਾਲ ਮਜ਼ੇਦਾਰ ਹੋ ਜਾਣਾ। ਔਰ ਤੇਰੇ ਅੱਛਾ ਉਹ ਮਕਾਨ ਵਾਲੀ ਵਿੱਚ ਹੀ ਰਹਿ ਗਈ ਗੱਲ। ਦੇਖੋ ਫੇਰ ਚੌਲ ਨਹੀਂ ਨਹੀਂ ਚਵਲ ਨਹੀਂ ਨਾ, ਤੂੰ ਸਹੀ ਦੱਸ ਦੇ ਨਾ, ਤੂੰ ਚਵਲ ਨਾ ਨਹੀਂ ਮਾਰ। ਸਾਜੀ ਅੱਲਾ ਦੇ ਹੁਕਮ ਨਾਲ ਠੀਕ ਜਾ ਰਿਹਾ ਮਕਾਨ। ਕਿੰਨੇ ਦਿਨ ਲੱਗਣੇ ਨੇ ਹੁਣ ਅੱਗੇ? ਸਾਜੋ ਕਹਿੰਦਾ ਮੈਂ ਇਦੋਂ ਪਹਿਲੇ ਕਰ ਦਾਂਗਾ। ਅੱਛਾ ਹਾਂਜੀ ਉਹਨੇ ਉਹ ਤਾਂ ਜੋ ਇਹੀ ਕਹੀਏ ਕਿਹਾ। ਨਾ ਤੂੰ ਮੰਨੀ ਜਾ ਰਿਹਾ। ਨਹੀਂ ਸਾਜੀ ਉਹ ਆਪਣੀ ਮਰਜ਼ੀ ਨਾਲ ਬਣਵਾ ਇਹ ਰਿਹਾ। ਤੂੰ ਵੀ ਇੱਥੇ, ਮੈਂ ਵੀ ਇੱਥੇ, ਇਹ ਵੀ ਸਾਰੇ ਇੱਥੇ। ਹਾਂਜੀ ਇਹ ਹੁਣ ਤੂੰ ਉਹ ਸਾਰਾ ਪੋਜ਼ਿਟਿਵ ਵੇ ਨਾਲ ਆਪਣਾ ਮਿਸਤਰੀ ਬਿਆਨ ਕੀਤਾ ਇੱਥੇ, ਹਾਂਜੀ ਠੀਕ। 15 ਦਿਨ ਬਾਅਦ, ਉਸ ਤੋਂ ਬਾਅਦ ਈਦ ਤੇ ਦਿਨ ਮੈਂ ਪੁੱਛਾਂਗਾ। ਹਾਂਜੀ ਉਸ ਤੋਂ ਬਾਅਦ ਇਹੀ ਮਿਸਤਰੀ ਤੂੰ ਆਪਣਾ ਯਾਦ ਰੱਖੀ ਕਿ ਤੂੰ ਕਿਸ ਅਲਫਾਜ਼ ਨਾਲ ਯਾਦ ਕਰਦਾ, ਇਹ ਵੀ ਤੂੰ ਯਾਦ ਰੱਖੀ। ਹਾਂ ਉਸ ਰਾਈਟਰ ਨੂੰ ਇਦਾਂ ਕਦੀ ਹੋਇਆ ਕਿ ਜਦੋਂ ਮਿਸਤਰੀ ਘਰੋਂ ਗਿਆ ਹੋਵੇ ਤੇ ਘਰ ਲੈਣ ਕਿਹਾ ਹੋਵੇ ਯਾਰ ਸਦਾਦਾ ਯਾਰ ਕਿਆ ਪਰ ਆਉਂਦੇ ਪਿਆਰ ਨਾਲ ਨੇ। ਹਾਂ ਜਾਣ ਲੱਗਿਆ ਮਿਸਤਰੀ ਤੇ ਘਰ ਵਾਲੇ ਇਹ ਇੱਟ ਤੇ ਕਾਲੂ ਹੋਏ ਹੁੰਦੇ। ਹਾਂਜੀ ਇਹ ਤੇਰੀ ਸੋਚ ਹੋਣੀ ਕਿ ਇਹਨਾਂ ਦਾ ਕੀ ਹਿਸਾਬ ਹੁੰਦਾ। ਇਹ ਮਿਸਤਰੀ ਜਿਹੜੇ ਹੁੰਦੇ ਨੇ ਕਾਲੂ ਸੌਰੀ, ਇਹ ਅਗਲੇ ਤੇ ਬੜੀ ਪਾਉਂਦੇ ਆ। ਉਹ ਮੇਰੇ ਵਾਲਾ ਮਿਸਤਰੀ ਸੀ ਨਾ ਸਾਬਰ ਮਿਸਤਰੀ, ਉਹ ਸ਼ਾਮ ਨੂੰ ਮੈਂ ਆਇਆ ਤੇ ਉਹਨੇ ਕੰਧ ਕਿਤੇ ਹਲਕੀ ਜਿਹੀ ਪੁੱਠੀ ਕੀਤੀ ਹੋਈ। ਮੈਂ ਕਿਹਾ ਭਾਈ ਸਾਬਰ ਯਾਰ ਆ ਸਿਸਟਮ ਕੀ ਕੀਤਾ ਮੈਂ? ਉਹ ਭਾ ਮਿਠੂਆ ਤੁਹਾਡੀ ਬਾਲ ਦਾ ਹੀ ਸਿਰ ਖਲੋਤੇ ਰਹਿੰਦੇ, ਉਹ ਸਿਰ ਬਹੁਤ ਖਾਂਦੇ ਹੈਗੇ ਆ। ਅਮੀਨ ਕਹਿੰਦਾ ਸੀ ਥੋੜੀ ਟੇੜੀ ਕਰਦੇ, ਮੈਂ ਟੇੜੀ ਕਰਤੀ। ਮੈਂ ਤੁਹਾਨੂੰ ਸੁਣਿਆ ਪਰਸੋਂ ਆਇਆ ਉਹ ਆਲਫਾ ਨਹੀਂ ਜਿਹੜਾ ਕੂਪੀ ਮਾਸਟਰ, ਉਹ ਪਰਸੋਂ ਆਇਆ। ਮੇਰੀ ਅੰਮੀ ਨੂੰ ਆ ਕਹਿੰਦਾ ਅੰਮੀ ਜੀ ਮਕਾਨ ਬਣ ਗਿਆ, ਮੁਬਾਰਕ ਹੋਵੇ, ਮੇਰਾ ਟੈਸਟਰ ਸੀ ਇੱਥੇ। ਕੀ ਸੀ? ਟੈਸਟਰ 1.5 ਮਹੀਨੇ ਬਾਅਦ ਆਇਆ ਵੀ ਮੇਰਾ ਟੈਸਟਰ ਉੱਤੇ ਰਹਿ ਗਿਆ ਸੀ, ਉਹ ਤਾਂ ਦਿਓ। 1.5 ਮਹੀਨੇ ਬਾਅਦ ਚਲ ਹੈ ਪਲੰਬਰ ਹੈ ਤੇ ਟੈਸਟਰ ਕਾਹਦੇ ਲਈ? ਬਿਜਲੀ ਵਾਲਾ ਸੀ, ਬਿਜਲੀ ਵਾਲਾ। ਆਹੋ ਲੇਕਿਨ ਸਾਜੀ ਪੋਜ਼ਿਟਿਵ ਥਿੰਕਿੰਗ ਦੇ ਰਿਹਾ ਉਹ ਹਰ ਪਾਸੇ ਹੀ। ਹਾਂ। ਉਹ ਕਹਿੰਦਾ ਮੈਂ ਤੇਰਾ ਬਹੁਤ ਸੋਚ ਰਿਹਾ ਵਾਂ, ਮੈਂ ਇੱਟਾਂ ਝਾੜ ਕੇ ਲਾ ਰਿਹਾ, ਮੈਂ ਇੱਟਾਂ ਨੂੰ ਸੀਮੈਂਟ ਲਾ ਕੇ ਤਾਰ ਕਰਕੇ ਸਾਰਾ ਕੁਝ ਕਰ ਰਿਹਾ ਵਾਂ, ਲੇਕਿਨ ਹਜੇ ਤੱਕ ਤਾਂ ਠੀਕ ਹੀ ਜਾ ਰਿਹਾ ਸਾਜੀ। ਉਹਨੇ- ਲੇਕਿਨ ਟੋਟਲ ਕਿੰਨਾ ਟਾਈਮ ਸੀ ਤੇਰੇ ਹਿਸਾਬ ਨਾਲ, ਕਿੰਨੇ ਚ ਬਣ ਜਾਏਗਾ ਜਦੋਂ ਸ਼ੁਰੂ ਹੋਇਆ? ਉਹਨੇ ਤਾਂ ਸਾਜੀ ਮਹੀਨਾ ਹੀ ਕਿਹਾ ਸੀ। ਮਹੀਨਾ, ਹੁਣ ਮਹੀਨਾ ਹੋ ਗਿਆ, ਉੱਤੇ ਹੋ ਗਏ। ਉੱਤੇ ਹੋ ਗਿਆ। ਹੁਣ ਹਾਲੇ ਕਹਿੰਦਾ ਮੈਂ ਇਦੋਂ ਪਹਿਲੇ ਕਰ ਦਿਆਂਗਾ। ਹਾਂਜੀ ਹਲੇ ਵੀ ਤਕਰੀਬਨ ਉਹਨੇ ਈਦ ਇਹ ਵੱਡੀ ਕਿ ਛੋਟੀ? ਛੋਟੀ ਨਹੀਂ ਸਾਜੀ ਵੱਡੀ ਛੋਟੀ ਈਦ ਯਾਰ ਨਾਲ ਅੱਛਾ ਲੈ ਜਾਓ ਉਹਨੇ ਕਿਹਾ ਸੀ ਮੈਂ ਪਹਿਲਾ ਮਹੀਨੇ, ਐਕਸਪੀਰੀਅੰਸ ਉਹਨੇ ਮੈਂ ਕਿਹਾ ਸੀ ਮਹੀਨੇ ਚ ਕਰ ਦਿਆਂਗਾ ਤੇ ਸਵਾ ਮਹੀਨਾ ਉੱਤੇ ਹੋ ਗਿਆ। ਇਹਦੇ ਬਾਰੇ ਚ ਕੀ ਖਿਆਲ ਆ? ਤੇ ਅੱਗੋਂ ਹਾਲੇ ਕਹਿੰਦਾ ਉਹ ਵਿੱਚ ਬਾਰਿਸ਼ਾਂ ਪੈਣ ਲੱਗ ਪਈਆਂ ਨਾ, ਕਹਿੰਦਾ ਯਾਰ ਆਉਂਦਾ ਸੀ, ਕਹਿੰਦਾ ਯਾਰ ਮੌਸਮ ਖਰਾਬ ਆ, ਕੋਈ ਕੰਮ ਨਾ ਖਰਾਬ ਹੋ ਜਾਏ। ਹਾਂ ਹੁਣ ਚਾਂਦ ਰਾਤ ਤੇ ਵੀ ਜਦੋਂ ਤੂੰ ਈਦ ਕਰਨੀ ਹੈ ਨਾ ਤੇ ਕਿਤੇ ਹੋਰ ਜਾ ਕੇ ਕਰਨੀ ਹੈ ਉਸ ਮਕਾਨ 'ਚ, ਤੇ ਉਦੋਂ ਵੀ ਉਹਨੂੰ ਤੈਨੂੰ ਕਹਿਣਾ ਯਾਰ ਆ ਮਸਲਾ ਬਣ ਗਿਆ ਤੇ ਫਿਰ ਤੂੰ ਅੱਗ ਕੇ ਇਹ ਤੂੰ ਵੇਖੀ ਜੇ ਇਧਰ ਹੁੰਦਾ ਕੀ ਹੈ। ਲੇਕਿਨ ਉਹਨੇ ਈਦ ਤੇਰੇ ਘਰ ਕਰਨੀ, ਤੂੰ ਕਿਸੇ ਹੋਰ ਦੇ ਘਰ ਜਾ ਕਰਨੀ। ਹਾਂ ਹਾਂ ਸਾਜੀ ਫਿਰ ਤੁਸੀਂ ਮੈਨੂੰ ਡਰਾਈ ਜਾਣ ਫਰਸ਼ ਤੇ ਨਹੀਂ ਪਿਆ ਹਲੇ। ਨਹੀਂ ਸਾਜੀ ਹਾਂ ਕੰਨਾਂ ਪੂਰੀਆਂ ਤੇ ਬਣ ਗਈਆਂ ਟੋਟਲ 4 ਦੀਵਾਰੀ ਹਰ ਚੀਜ਼ ਛੱਤਾਂ ਹਾਂਜੀ। ਛੱਤਾਂ ਛੱਤਾਂ ਤੇ ਤੱਕ ਪਹੁੰਚ ਗਈਆਂ ਯਾਨੀ ਕਿ। ਅੱਛਾ ਯਾਨੀ ਮਹੀਨੇ ਸਵਾ ਮਹੀਨੇ 'ਚ ਕੰਨਾਂ ਬਣੀਆਂ ਨੇ। ਹਾਂਜੀ ਕੰਧਾਂ ਵਿੱਚ ਜਗਾਟਾਂ ਵਿੱਚ ਉਹਨੇ ਉਹ ਦਰਵਾਜ਼ੇ ਲਾ ਓਏ ਆਹੋ ਕੰਨਾਂ ਬਣਾਉਣ ਲੱਗਾ ਵਿੱਚ ਬਾਰੀ ਦੀ ਚਗਾਟ ਰੱਖ ਕੇ ਕੰਧ ਬਣਾਤੀ। ਹਾਂਜੀ। ਆਹੋ ਅੱਛਾ ਇਹ ਬਣ ਗਈਆਂ ਨੇ ਹਾਂਜੀ। 1 ਮਹੀਨੇ 'ਚ। ਹਾਂਜੀ ਤੇ ਹੁਣ ਲੈਂਟਰ ਫਰਸ਼ ਛੋਟੀ ਮੋਟੀ ਟਿਕਟੌਕ ਵਾਸ਼ਰੂਮਾਂ ਇਹ ਈਦ ਤੱਕ ਕਰ ਦੇਗਾ 20 ਦਿਨਾਂ 'ਚ ਨਹੀਂ ਹੋਣਾ ਤੇਰੇ ਹਿਸਾਬ ਨਾਲ? ਸਾਜੀ ਠੇਕੇ ਦੇ ਦਿੱਤਾ ਸ਼ਾਇਦ ਕਰ ਦੇਵੇ। ਨਹੀਂ ਨਹੀਂ ਤੇਰੇ ਹਿਸਾਬ ਨਾਲ ਕਰ ਦੇਗਾ? ਉਮੀਦ ਤੇ ਵੱਡੀ ਸਵਾ ਹੈ ਮਹੀਨੇ 'ਚ ਸਾਜੀ। ਸਿਰਫ ਕੰਧਾਂ ਬਣੀਆਂ ਨੇ। ਉਹਦੇ ਵਿੱਚ ਸਾਜੀ ਇਹ ਹੈ ਨਾ ਕਿ ਵਿੱਚ ਰੋਲਾ ਬਣ ਗਿਆ ਸੀ ਨਾ ਕੰਧ ਦਾ ਨਾਲ ਦਾ ਬੰਦਾ ਜਿਹੜਾ ਕਹਿੰਦਾ ਸੀ ਮੈਂ ਕੰਧ ਨਹੀਂ ਕਰਨ ਦੇਣੀ। ਅੱਛਾ। ਹਾਂਜੀ ਕੰਧ ਸੀ ਤਾਂ ਇਹ ਰੋਲਾ ਬਣ ਇੱਧਰ ਗਿਆ ਵੀ ਕੋਈ ਪੁੱਛ ਲਓ, ਆਵਾਸੀ ਰੋਕ ਕੇ ਡਡੂਰ ਗਾਮੂ ਪਾ ਲੈਂਦੇ। ਆਵਾਸੀ ਕਿਹੜੀ ਮਾਰੀ ਰੋਕਦੇ ਆ। ਚਲੋ ਸਾਜੀ ਉਹ ਸ਼ਿਵ ਕਾਮਨੀ ਕਹਿ ਰਹੀ ਸੀ ਜਾਨੀ ਭਾਈ ਨੂੰ ਸਲਾਮ ਦੁਆ ਦੇ ਦੇ। ਉਹ ਕੌਣ ਨੇ ਜੀ? ਦੇਵੀ ਬਸ ਉਹ ਸਾਜੀ ਵੀ ਉਹਨੇ ਬਾਹੁਬਲੀ ਦੀ। ਦੱਸਿਆ ਵਾ ਯਾਨੀ ਕਿ 10 ਲੱਖ ਰੁਪਏ ਦਾ ਲੱਗ ਜਾਣਾ, ਹੋਰ ਯਾਨੀ ਕਿ ਟੋਟਲ ਉਹਨੇ ਕਿਹਾ ਮੈਂ 10 ਚ ਬਣਾ ਲਾਂਗਾ। ਹੁਣ ਕਿੰਨੇ ਲੱਗ ਗਏ ਹੁਣ ਤੱਕ? ਸਾਜੀ 4 ਲੱਗ ਗਿਆ, 4 ਲੱਗ ਗਏ। ਪਿੱਛੇ ਦੇਖੋ ਕਿੰਨੇ ਰਹਿ ਗਏ। ਪਿੱਛੇ 5 ਰਹਿ ਗਿਆ ਸਾਜੀ। ਤੇ 9 ਹੋ ਗਿਆ। ਹਾਂਜੀ 9 ਹੋ ਗਈ ਹੈ ਮੇਰੇ ਕੋਲ ਜਾਨੀ ਕਿ। ਤੂੰ ਦੱਸ ਗਈ ਜਾਂਦੇ ਗੇੜਾ ਦੇਣ ਡਿਆ, ਸਿੱਧੀ ਗੱਲ ਕਰ ਉਹਨਾਂ ਨੂੰ। ਨਹੀਂ ਨਹੀਂ ਜਿੰਨੇ ਮੇਰੇ ਕੋਲ ਹੈਗੇ ਜਾਨੀ ਉਹਨੇ ਇੰਨੇ ਕਿਹਾ ਵਾ, ਉਹਨੇ ਤੇ 8 ਵੀ ਕਹਿਤਾ ਸੀਗਾ ਜਾਨੀ ਕਿ 8 ਲੱਗੂਗਾ। ਹੁਣ ਉਹਨੇ ਮੈਨੂੰ ਪਰਸੋਂ ਕਹਿਤਾ ਕਹਿੰਦਾ 10 ਲੱਗ ਜਾਣਾ। ਇਦਾਂ ਹੀ ਕਹਿੰਦੇ ਆ ਤੇਰੇ ਸਾਹਮਣੇ ਮਿਸਤਰੀ ਨੇ ਟੰਗਿਆ ਬੈਠਾ ਤੈਨੂੰ ਵਾ। ਕਿੰਨੇ ਕਿਹਾ ਸੀ ਉਹਨੇ ਲੱਗਣੇ ਸਭ ਤੋਂ ਮੈਨੂੰ ਪਹਿਲੇ? ਉਹਨੇ ਕਿਹਾ ਤੇਰਾ 3 ਲੱਖ ਚ ਮੈਂ ਸਾਰ ਦੂੰਗਾ, ਤੇ ਕਿੰਨੇ ਲੱਗੇ? ਤੇ ਮੇਰਾ 7 ਲੱਖ ਲੱਗ ਗਿਆ ਜੀ। ਯਾਨੀ ਕਿ ਮੱਥੇ ਨਾ ਡਬਲ ਡਰਾ ਯਾਰ। ਸੀਰੀਅਸਲੀ ਮੈਨੂੰ ਉਹਨੇ ਐਂਡਰ ਦੇ ਮੈਂ ਕਿਹਾ ਯਾਰ ਭਾਈ ਸਾਬਰ ਮੈਂ ਬੈਠਾ ਵਾਂ ਸੇਹ 'ਚ ਬੈਠੇ ਨਾਲ ਰੋਟੀ ਖਾਣ ਡਿਆ ਨਾਲ ਮੈਂ ਕਿਹਾ ਭਾਈ ਸਾਬਰ ਮੇਰੀ ਜਾਨ ਛਡਾ ਦੇ, ਮੈਂ ਅੱਕ ਗਿਆ ਬੱਚੇ ਲਿਆਉਣੇ। ਉਹ ਤੂੰ ਕੰਮ ਹੀ ਵਧਾਈ ਜਾਣ ਡੇ ਜੀ, ਹੁਣ ਮੈਂ ਕੀ ਕਰਾਂ? ਮੈਂ ਤਾਂ ਕਿਹਾ ਸੀ ਵੀ ਉਹ ਕਮਰਾ ਹੀ ਕਰਨਾ ਵਾ ਤੇ ਵਾਸ਼ਰੂਮ ਕਰਨਾ। ਤੁਹਾਡੀ ਵਾਲਦਾ ਹੋਣੀ ਕਹਿੰਦਾ ਉਹ ਬੜਾ ਕੰਮ ਕੱਢਣ ਡੇ। ਮੈਂ ਕਿਹਾ ਅੰਮੀ ਨੇ ਤੁਹਾਨੂੰ ਕਿਹਾ ਹੀ ਕੁਛ ਨਹੀਂ। ਉਹ ਨਹੀਂ ਜੋ ਅੰਮੀ ਉੱਪਰ ਐ ਕਹਿੰਦੇ ਮੈਂ ਸਾਬਰ ਤੂੰ ਕੀ ਕਰਨੀ? ਮਾਂ ਜੀ ਮੈਂ ਤੁਹਾਡੀ ਗੱਲ ਨਹੀਂ ਕਰਨਾ, ਇੱਕ ਹੋਰ ਮਾਈ ਆਈ ਸੀ ਤੁਹਾਨੂੰ।
खुदा जब हुस्न देता है नज़ाकत आ ही जाती है ये ਤੁਹਾਡੇ ਕੋਲ ਹੈ ਨਾ ਤੇ ਉਹ ਲਾਓ ਆਪਣੇ ਪੈਰ ਵਧਾਓ। ਉਹ ਹੁਣ ਪਰਸੋਂ ਕਹਿੰਦੇ ਸੀ ਪੰਪ ਚੇਂਜ ਕਰਦਾ ਪਾਣੀ ਥੋੜਾ ਆਉਂਦਿਆ ਸੀ ਹਾਂ ਪਾਣੀ ਚਾਹੀਦਾ ਹੁੰਦਾ ਸਾਨੂੰ ਤੂੰ ਉਹ ਪੰਪ ਸੇ ਚੰਗਾ ਭਲਾ ਚੱਲਦਾ ਸਾਰਾ ਨਹੀਂ ਤੂੰ ਨਾ ਪੰਪ ਚੇਂਜ ਕਰ ਨਾ ਕੰਨ ਤੂੰ ਸਿਰਫ ਜ਼ੇਨ ਚੇਂਜ ਕਰ ਆਪਣਾ ਹਾਂ ਦਿਮਾਗ ਇਹ ਜ਼ੇਨ ਚ ਬਾਲਾ ਇਹ ਤੇਰੀਆਂ ਗੱਲਾਂ ਤੋਂ ਲੱਗ ਰਿਹਾ ਕਿ ਤੂੰ 90% ਉਹਦੇ ਤੇ ਬਲੀਵ ਕਰਕੇ ਉਹਦੀ ਸਾਈਡ ਲੈ ਰਿਹਾ ਹਾਂਜੀ ਤੇ ਉਦੋਂ ਚਿੜੀਆਂ ਚੌਕੀ ਖੇਤ ਜਬ ਹੋ ਗਿਆ ਕੰਮ ਮੁੱਕ ਗਿਆ ਤੇਰੇ ਕੋਲ ਪੈਸੇ ਵੀ ਮੁੱਕ ਗਏ ਮਕਾਨ ਵੀ ਅੱਧਾ ਕਿ ਨਾ ਤੂੰ ਉਹਨੂੰ ਕੱਢਣ ਜੋਗਾ ਨਾ ਤੂੰ ਉਹਨੂੰ ਵਾੜਨ ਜਗਾ ਉਦੋਂ ਤੋਂ ਪਹਿਲੇ ਹੁਣੇ ਕੋ ਹਿਸਾਬ ਲਾ ਲਾ ਹਾਂਜੀ ਮੈਂ ਤੈਨੂੰ ਕਹਿ ਰਿਹਾ ਸੋਹਣੀ ਸਹੀ ਗੱਲ ਆ ਉਤੋਂ ਤੂੰ ਸਵੇਰੇ ਲੂਮਾ ਤੇ ਜਾਣਾ ਰਾਤ ਨੂੰ ਤੂੰ ਇੱਥੇ ਆ ਜਾਣਾ ਉਹ ਪਿੱਛੇ ਉਹਦਾ ਕੋਈ ਹਿਸਾਬ System ਕਿਤਾਬ ਕੋਈ ਨਹੀਂ, ਹਾਂ। ਹਾਂਜੀ ਉਹਦੇ ਇਹ ਕੋਲ ਬੜੀ- ਸਿਰ ਤੇ ਕੌਣ ਉਹਦੇ ਕੋਈ ਕੰਮ ਕਰਾਉਣ ਵਾਲਾ ਹੈ? ਉਹ ਮੈਂ ਹੀ ਜਾਣ ਕੇ ਆਉਂਦਾ ਹੁੰਦਾ ਕੰਮ ਤੋਂ ਸ਼ਾਇਦ ਚਾਹੀਦੀ ਮੈਂ ਇਹਨਾਂ ਲੈ ਲਿਆ। ਉਹ ਤੈਨੂੰ ਗੱਲ ਬੜੀ ਸੁਣਾਉਣੀ ਆ ਮੈਨੂੰ ਬੜੀ ਗੱਲ ਸੁਣਾਉਣਾ ਹੁੰਦੀ ਭਾ ਮਿੱਠੋ ਮੇਰੀ ਸੁਣ ਲੈ ਗੱਲ ਤੂੰ ਰਹਾ ਕੱਲ ਦੀ ਪਲਸਤਰ ਕਰਾ ਲੇਗਾ ਮੈਂ ਕਿਹੜਾ ਪੈਸੇ ਨਹੀਂ ਸਿਆ ਚਲੋ ਤੇਰੇ ਭਲੇ ਦੀ ਗੱਲ ਕਾਂਡੇ ਮੇਰੀ ਸੁਣ ਲੈ ਗੱਲ ਮੈਂ ਤੇਰਾ ਥੋੜੇ ਜਿਹਾ ਸਾੜ ਦੂੰਗਾ ਮੈਂ ਉਹਨਾਂ ਕੋ ਮਸਾਲਾ ਮੰਗਾਇਆ ਉਹ ਭਾ ਤੂੰ ਇੰਨਾ ਕਾਤੋਂ ਮੰਗਾ ਲਿਆ ਯਾਰ ਇਹਦੇ ਨਾਲ ਭਲਾ ਹੁੰਦੀ ਹੈ ਮੈਂ ਕਿਹਾ ਦੱਸ ਯਾਰ ਤੂੰ ਆਪੇ ਤਾਂ ਕਿਹਾ ਸੀਗਾ ਅੱਲਾ ਖੈਰ ਕਰੇਗਾ ਪਹਿਲਾ ਐਕਸਪੀਰੀਅੰਸ ਆ ਸਾਜੀ ਮੈਂ ਕਿਹੜਾ ਪਹਿਲੇ ਬਣਾਉਂਦਾ ਰਿਹਾ ਹੁਣ ਜ਼ਿੰਮੇਵਾਰੀ ਵੀ ਅੱਬੇ ਹੁਣੀ ਬਣਾ ਕੇ ਦਾਦੇ ਹੁਣੀ ਬਣਾ ਕੇ ਪਹਿਲੇ ਜੇ ਚ ਰਹਿੰਦੇ ਸੀ ਇਹ ਵੀ ਬਣ ਜਾਏਗਾ ਸਾਜੀ ਹੁਣ ਤੁਸੀਂ ਕੀ ਬਣਾਇਆ ਅੱਬੇ ਹੋਰੀ ਦਾਦੇ ਹੋਰੀ ਸਾਰੇ ਇਹੀ ਗਈਆਂ ਨੇ ਅੱਬੇ ਹੋਰੀ ਬਣਾ ਗਏ ਉਹ ਆਪ ਹੀ ਆ ਕੁਛ ਐਫਰਟ ਕਰੋ ਆਪ ਨਹੀਂ ਉੱਧਰ ਇੱਕ ਸੈਂਟਰ ਬਣਾਈ ਨਹੀਂ ਥੂ ਹੋਈ ਪਈ ਹੈ। ਉਹ ਜਿੱਦਾਂ ਬਣੀ ਹੈ ਪਤਾ ਹੀ ਹੈ ਸਾਨੂੰ ਕਿੱਦਾਂ ਬਣੀ ਪਤਾ ਹੀ ਹੈ ਸਾਨੂੰ ਉਹ ਜਿੱਦਾਂ ਬਣੀ ਹੈ। ਕਿੱਦਾਂ ਉਹ ਕਾਤਲ ਗੱਡੀ ਹੈ ਨਹੀਂ ਉਹ ਠੀਕ ਆ ਕਾਤਲ ਗੱਡੀ ਕੀ ਗੱਲ ਉਹ ਫਿਰ ਜਦੋਂ ਤੋਂ ਲੰਘਦੀ ਬੰਦੇ ਨੂੰ ਆਪਣੀ ਜ਼ਿੰਦਗੀ ਦੇ ਪੈਸੇ ਸਾਡੇ ਵਿੱਚ ਨਾ ਵੱਜੇ ਵੀ ਕਿਤੇ ਥੱਲੇ ਨਾ ਦੇ ਦੇਵੇ ਜਿੱਦਾਂ ਦੀ ਚੱਲਦੀ ਗੱਡੀ ਉਹਨਾਂ ਨੂੰ ਰਾਤ ਪਤਾ। ਨੂੰ ਭਲਾ ਕੀ ਕਰਦੇ ਉੱਤੋਂ ਉਹਦਾ ਚਿੱਟਾ ਜਿਹਾ ਸ਼ਿਕੰਜਾ ਲਾ ਕੇ ਅੰਦਰ ਰੱਖ ਲੈ ਕੱਲੇ ਟਾਇਰ ਨਹੀਂ ਹੁਣ ਤੇਰੀ ਗੱਡੀ ਆ ਗਈ ਓਕੇ ਹੋ ਗਈ ਕਿੰਨੇ ਪੈਸੇ ਲੱਗੇ ਉਸਾਜੀ ਟਾਇਰ ਪਾ ਕੇ 1.5 ਲੱਗ ਗਿਆ ਡੇਢ ਡੇਰ ਲੈ 1.5 ਚੋਂ ਨੇ ਕੀ ਕੀਤਾ ਡੈਂਟਿੰਗ ਪੈਂਟਿੰਗ Denting, painting। ਇੰਜਨ ਦਾ ਕੋਈ ਕੰਮ ਇੰਜਣ ਤੋਂ ਉਸਾਜੀ 16 ਆਨੇ ਸੀ ਪਹਿਲੇ ਤੈਨੂੰ ਬੈਠੇ ਤੇਲ ਲੀਕ ਹੁੰਦਾ ਰਹਿੰਦਾ ਜਿੱਤੇ ਖਲੋਤੀ ਦਾ ਨਹੀਂ ਉਹ ਹੁਣ 16 ਨੇ ਕਰਤਾ ਸੀਗਾ ਅੱਛਾ ਇੰਜਨ ਇੰਨਾ 16 ਨੇ ਤੇ ਘੰਟਾ ਸਟਾਰਟ ਕਰਕੇ ਉਹ ਆਵਾਜ਼ਾਂ ਆਉਂਦੀਆਂ ਹੋਈ ਸੀ ਮਹੱਲੇਦਾਰ ਤੰਗ ਹੋਏ ਸੀ ਮਾਡਲ ਕਿਹੜਾ ਵਾ 2002 ਮਾਡਲ ਉਸਾਜੀ 2002 ਤੇ 2025 ਆ ਗਿਆ 12 22 23 ਸਾਲ। 23 ਸਾਲ ਚ 16 ਨੇ ਇੰਜਨ ਹਾਂਜੀ ਉਸਾਜੀ ਅੱਲਾ ਖੈਰ ਤੇ ਜਦੋਂ ਇਹ ਨਵੀਂ ਆਈ ਉਦੋਂ ਤੇ 1.5-2 ਲੱਖ ਆਨੇ ਹੋਏਗਾ ਇੰਜਨ ਨਹੀਂ 16 ਆਨੇ ਜਿਹੜੇ ਹੁੰਦੇ ਨੇ ਨਾ ਉਸਾਜੀ ਉਹ ਉਹ ਪੂਰੇ ਹੀ ਹੁੰਦੇ ਨੇ ਇਹ 100% ਹੀ ਹੁੰਦਾ ਲੋਕ 100% ਨੂੰ ਕਹਿੰਦੇ। ਜੀ 16 ਆਨੇ ਦਾ ਹੁੰਦਾ ਰੁਪਈਆ ਹੁੰਦਾ ਨਾ ਇੱਕ ਤੇ ਉਹ ਯਾਨੀ 100% ਇੰਜਨ ਆ ਕਿਉਂਕਿ ਮੈਂ ਇਹਨੂੰ ਸ਼ਾਵਰ ਕਰਾਉਣ ਤੋਂ ਪਹਿਲੇ ਇੰਜਣ ਹੀ ਕਰਾਇਆ ਸੀ ਪਹਿਲੇ ਅੱਛਾ 32,000 ਰੁਪਏ ਲੱਗਾ ਸੀ ਅੱਛਾ ਹੁਣ ਕਿਤੇ 16-17 ਤੱਕ ਪੈ ਗਈ ਤੈਨੂੰ ਕਿ ਨਹੀਂ ਨਹੀਂ ਉਸਾਜੀ ਇਸ ਟਾਈਮ 8 ਲੱਖ ਰੁਪਏ ਦੀ ਇਸ ਟਾਈਮ ਹੈ ਪੈ ਗਈ ਵੇਚਣੀ ਕਿੰਨੇ ਦੀ ਹੈ ਪੰਜ ਦੀ ਨਹੀਂ 8 ਲੱਖ ਰੁਪਏ ਮੈਨੂੰ ਅੱਖਾਂ ਮੀਟ ਕੇ ਮਿਲ ਰਿਹਾ ਹੈ ਇਸ ਟਾਈਮ ਉਹ ਤੂੰ ਅੱਖਾਂ ਖੋਲ ਕੇ ਵੀ 7 ਮਿਲਦਾ ਫੜ ਲੈ ਹਾਂ ਮੈਂ ਯਕੀਨ ਕਰ ਤੈਨੂੰ ਕਹਿ ਰਿਹਾ ਅੱਖਾਂ ਮੀਟ ਕੇ ਹੀ 8 ਮਿਲਣਾ ਉਹਦਾ ਖੋਲ ਕੇ ਤੇ ਉਹ ਕੱਖ ਨਹੀਂ ਨਹੀਂ ਜਿੱਤੇ ਅੱਖਾਂ ਖੋਲੀਆਂ ਉਹਨੇ ਕਿਹਾ ਭਾਈ ਤੂੰ ਅੱਖਾਂ ਖੋਲੀਆਂ ਸੀ ਲੈ ਨਹੀਂ ਉਸਾਜੀ 8 ਲੱਖ ਰੁਪਏ ਦੀ ਇਸ ਟਾਈਮ ਹੈ ਚਲੋ ਮੈਂ ਦੱਸੋ 8 ਲੱਖ ਰੁਪਏ ਮੈਂ ਦੇਣਾ ਮੈਨੂੰ ਦਿੰਦੇ ਹੋ ਗੱਡੀ ਅੱਲਾ ਖੈਰ ਕਰੋ ਮੈਂ ਤੇ 6 ਚ ਨਾ ਲਵਾਂ ਕਿਉਂ ਨਾ ਲੇਕਿਨ ਮੈਂ 5 ਲੈ ਸਕਦਾ ਜੀ ਉਹ ਕਿੰਨੇ ਚ 5 ਲੱਖ ਚ ਬੇਵਕੂਫ ਪਾਗਲ ਆ ਤੂੰ ਨਹੀਂ, ਮੈਂ ਦੇਣਾ- ਅਕਲ ਨਹੀਂ ਹੈਗੀ ਤੈਨੂੰ ਮੈਂ ਦੇਣੇ 20,000 ਕਰਕੇ ਉਹ ਮੈਂ ਕਹਿੰਦਾ ਤੂੰ 20,000 ਇੱਧਰ ਦੇਂਗਾ 20,000 ਉੱਤੇ ਲਾਏਗਾ ਮਹੀਨੇ ਦਾ ਤੇਰਾ 40 ਹੋ ਗਿਆ ਉਹ ਮੈਂ ਘਰ ਖੜੀ ਕਰ ਦੇਣੀ ਆ ਯਾਰ ਉਹ ਖੜੀ ਹੋਣ ਦੇ ਵੀ ਪੈਸੇ ਪਈ ਜਾਣੇ ਆ ਤੇ ਨਹੀਂ ਪਤਾ ਉਹਦਾ ਤੇ ਹੁਣ ਵੀ ਖੜੀ ਹੈ ਉਹ ਕਿਹੜਾ ਚਲਾਉਂਦੇ ਲੇਕਿਨ ਬੰਦੇ ਜਾਂਦੇ ਬਸ ਬੰਦੇ ਨੇ ਬਹੁਤ ਸੋਹਣਾ ਮਸ਼ਵਰਾ ਦਿੱਤਾ ਉਹਨੇ ਕਿਹਾ ਕਹਿੰਦਾ ਯਾਰ ਉਬਰ ਤੇ ਚਲਾ ਲੈ ਕਿੱਥੇ ਉਬਰ ਤੇ ਬਰਾਨ ਉਹਨੇ ਕਹਿੰਦਾ 6 ਮਹੀਨੇ ਜਿਹਨੇ ਪੈਸੇ ਕੱਢ ਦੇਣੇ ਤੇ ਉਹਨੂੰ ਦੱਸਣਾ ਸੀ ਕਿ ਅੱਗੇ ਉੱਬਰ ਕੇ ਚੱਲਦੀ ਹੈ ਨਹੀਂ ਉਬਰ ਤੇ ਪਾਈ ਹੈ ਇੱਕ ਬੰਦੇ ਰਾਈਡ ਮੰਗਾਈ ਆ ਰਾਈਡ ਜਦੋਂ ਇੰਜ ਕਰਕੇ ਬੂਹੇ ਗਈ ਉਹ ਬੰਦਾ ਵੇ ਕਹਿੰਦਾ ਉਹ ਭਾਈ ਫੈਮਿਲੀ ਨੇ ਜਾਣਾ ਆਏ ਕਿ ਲੈ ਯਾਰ ਕਹਿੰਦਾ ਇੱਥੋਂ ਨਹੀਂ ਉਬਰ ਤੇ ਮੈਂ ਸਰਦਾਰ ਸਾਹਿਬ ਇੱਕ ਇਹਨੇ ਉੱਪਰ ਤੇ ਗੱਡੀ ਪਾਈ ਹੈ ਗੱਡੀ ਅਗਲੇ ਦੇ ਘਰ ਲੈ ਜਾ ਕੇ ਸਾਈਡ ਤੇ ਗੱਡੀ ਲਾ ਕੇ ਉਹਨੂੰ ਲੌਕ ਕਰਕੇ ਕਰੀਮ ਤੋਂ ਆਪ ਮੰਗਾਉਂਦਾ ਇੱਕ ਉਹਨੂੰ ਕਹਿੰਦਾ ਭਾਈ ਆ ਜੇ ਚੱਲ ਗਏ ਆਹੋ ਇੰਟਰਨੈਸ਼ਨਲ ਹੈ ਉਸਤਾਦ ਜੀ ਉਬਰ ਹਾਂ ਕਰੀਮ ਵੀ ਇੰਟਰਨੈਸ਼ਨਲ ਆ ਦੁਬਈ ਵੀ ਹੈਗੀ ਕਰੀਮ ਇੱਕ ਯਾਂਗੋ ਵੀ ਆਈ ਹੈ। ਇੱਕ ਯੈਂਗੋ ਹੈ ਇੱਕ ਉਬਰ ਇੱਕ ਇਨਡਰਾਈਵ ਇੱਕ ਇਨਡਰਾਈਵ ਇੱਕ ਫਲੈਕਸੋ ਏਸੀ ਚੱਲਦਾ ਉਹਨਾਂ ਦਾ ਏਸੀ ਉਸਤਾਦ ਜੀ ਤੁਸੀਂ ਬਹਿ ਕੇ ਤੇ ਵੇਖੋ ਇੱਕ ਵਾਰੀ ਕਸਮ ਕਰ ਚੱਲਦਾ ਏਸੀ ਸ਼ੀਸ਼ੇ ਤਾਂ ਹੁੰਦੇ ਪੂਰੇ ਉਸਤਾਦ ਜੀ ਸਿਰਫ ਤੁਸੀਂ ਹੱਥ ਰੱਖਣਾ ਤੇ ਸ਼ੀਸ਼ਾ ਆਪੀ ਉੱਤੇ ਚੜ ਜਾਂਦਾ ਹਾਂਜੀ ਕੈਸੀ ਗੈਰਤ ਵਾਲੀ ਗੱਡੀ ਉਹਨੂੰ ਪਤਾ ਹੈ ਕਿ ਯਾਰ ਉਹ ਪਰਦਾ ਆਪੀ ਕਰ ਦਿੰਦੀ ਵਾਹ ਕਿਆ ਅੱਛਾ ਉਹ ਦੂਜੇ ਸ਼ੀਸ਼ੇ ਆ ਹਾਂਜੀ ਉਸਤਾਦ ਜੀ ਆਟੋ ਬਟਨਾਂ ਵਾਲੇ ਹਾਂ ਉਹ ਸ਼ੀਸ਼ਾ ਰੁਕਦਾ ਵੀ ਨਹੀਂ ਉਹ ਬਾਡੀ ਤੋਂ ਨਹੀਂ ਉਤਾਰ ਨਹੀਂ ਦਿੰਦਾ। ਉਹ ਆਟੋ ਨਹੀਂ ਹੈਂਡਲ ਹੀ ਜਿਹੜਾ ਹੁੰਦਾ ਹਾਂ ਉਹ ਆਟੋ ਹਾਂ ਸਿਰਫ ਤੁਸੀਂ ਸ਼ਾਲਾ ਨਹੀਂ ਹਾਂ। ਸਿਰਫ 2 ਵਾਰੀ ਹੈ ਉੱਪਰ ਓਕੇ ਉਹ ਫਸਿਆ ਵਾ ਨਾ ਨਹੀਂ ਉਹ ਆਟੋ ਮੈਂ ਸਮਝ ਗਿਆ ਅੱਛਾ
ਠੀਕ ਹੋ ਗਿਆ। ਉਸਤਾਦ ਜੀ ਹੈਂਡ ਬ੍ਰੇਕ ਕੰਮ ਕਰਦੀ ਹੈ? ਉਸਤਾਦ ਜੀ ਕੀ ਬਾਤ ਹੈ, ਉਹ ਜਿਹੜੀ ਕਰਚ ਕਰਕੇ ਹਾਂ ਕਰ ਅੱਛਾ ਉਹ ਫੇਲ ਕਰ ਦਿੰਦੇ ਯਾਰ ਵੀ ਦੁਬਈ ਦੇ ਵਿੱਚ ਕਿਉਂ ਅੱਛਾ ਜੀ। ਜਿਹੜਾ ਬੰਦਾ ਗੱਡੀ ਰੋਕਦੇ ਨੇ ਜਦੋਂ ਟੈਸਟ ਹੁੰਦਾ ਵਾ ਤੇ ਜਿਹੜਾ ਇਦਾਂ ਹੈਂਡ ਬ੍ਰੇਕ ਖਿੱਚਦਾ ਉਹਨੂੰ ਫੇਲ ਕਰ ਦਿੰਦੇ। ਹਾਂ ਜਿਹੜਾ ਸਿੱਧਾ ਨਹੀਂ ਕਰਰ ਕਰਕੇ ਖਿੱਚਦਾ ਉਹ ਕਹਿੰਦੇ ਅੱਗੋਂ ਨੱਪ ਕੇ ਖਿੱਚੋ, ਯਾਨੀ ਉਹਨੂੰ ਨੱਪ ਕੇ ਤਾਂ ਕਰਕੇ ਤੈਨੂੰ ਛੱਡ ਦੋ। ਆਹ ਟਰਰ ਕਰਦੇ ਨਾ ਉਹ ਫੇਲ ਕਰ ਦਿੰਦੇ। ਤੁਹਾਨੂੰ ਪਤਾ ਉੱਤੇ ਜਿਹੜਾ ਬਟਨ ਲੱਗਾ ਹੁੰਦਾ ਉਹਨੂੰ ਨੱਪ ਕੇ ਤਾਂ ਕਰਨਾ। ਹਾਂ ਉਹ ਦੰਦੇ ਜਿਹੜੇ ਉਹ ਟਰਰ ਕਰਨ ਵਾਸਤੇ ਨਹੀਂ ਹੁੰਦੇ, ਦੰਦੇ ਸਿਰਫ ਅੜਨ ਵਾਸਤੇ ਲੌਕ ਹੁੰਦੇ। ਯੈਸ ਯੈਸ ਇਹ ਪੂਰਾ ਹਫਤਾ ਮੈਂ ਆਟੋ ਗੱਡੀ ਚਲਾਈ ਹੈ, ਆਪਣੀ ਗੱਡੀ ਨਹੀਂ ਸੀ ਮੈਂ ਲੈ ਗਿਆ, ਆਟੋ ਗੱਡੀ ਚਲਾਈ ਹੈ ਉਸਤਾਦ ਜੀ। ਆਟੋ ਤੋਂ ਮੈਨੂਅਲ ਆਇਆ ਤੇ ਮੈਨੂੰ ਭੁਲੇਖਾ ਪੈ ਗਿਆ ਕਿ ਉਹੀ ਆ ਗੱਡੀ, ਆਟੋ ਹੀ ਹੈ। ਕਿਉਂਕਿ ਆਟੋ ਦੇ ਵਿੱਚ ਤੁਸੀਂ ਇੱਕ ਲੱਤ ਦੇ ਨਾਲ ਹੀ ਤੁਸੀਂ ਯੂਜ਼ ਕਰਨਾ, ਦੂਸਰੀ ਲੱਤ ਜਿਹਨੇ ਰੱਖ ਲਈ ਉਹਨੂੰ ਭੁਲੇਖਾ ਪੈਂਦਾ। ਹਾਂ ਠੀਕ ਆ। ਉਸਤਾਦ ਜੀ ਕਸਮ ਵਾਲੀ ਗੱਲ, ਮੈਂ ਮੋਟਰਵੇ ਤੇ ਅੱਲਾ ਨੇ ਬਚਾਇਆ, 170 ਦੀ ਸਪੀਡ। ਹਾਂ ਓਏ ਤੇ ਵਾਈਬ੍ਰੇਸ਼ਨ ਕਰਨ ਲੱਗ ਪਈ ਸਾਰੀ ਗੱਡੀ ਵਾਈਬ੍ਰੇਸ਼ਨ ਕਰਨ ਲੱਗ ਪਈ ਤੇ ਮੇਰੇ ਫੈਸਲ ਦੀ ਗੱਡੀ ਯਾਨੀ ਕਿਸੇ ਨੂੰ ਪਤਾ ਲੱਗ ਗਿਆ ਨਾ ਫੈਸਲ ਆ ਰਿਹਾ ਤੇ ਉਹ ਯਕੀਨ ਕਰ ਰਿਹਾ ਵੀ ਇੰਨੀ ਕੁ ਦੀ ਸਪੀਡ ਆ, ਇਹ 60 ਤੇ ਜਾਂਦਾ ਹੋਵੇ ਨਾ, ਕਿਉਂਕਿ ਲੋਕੀ ਸੋਚ ਨਹੀਂ ਸਕਦੇ ਕਿ 60 ਤੇ ਫੈਸਲਾ ਵਾਲਾ ਮੈਂ ਇਸ ਗੱਡੀ ਤੇ ਜਾਂਦਾ ਹੋਊ। ਤੇ ਜਿੱਦਣ 60 ਤੇ ਜਾਂਦਾ ਹੋਵੇ ਨਾ ਤੇ ਲੋਕੀ ਇੰਜ ਵੇਖ ਕੇ ਕਹਿੰਦੇ ਓਏ ਇਹ ਮਰੂ ਅੱਜ ਮੈਂ ਨਿਗਾਹ ਦੇ ਵਿੱਚ ਵੀ ਹੈ ਇਹ ਠੋਕੂਗਾ ਤੇ 1.5 ਮਿੰਟ ਚ ਮੂੰਹ ਇੱਥੋਂ ਇੱਥੇ ਹੁੰਦਾ ਉਹਨਾਂ ਦਾ ਤੇ ਨਾਲ ਉਹ ਕਹੀ ਜਾਂਦੇ ਇਹ ਅੱਜ ਠੋਕੂਗਾ ਉਸਤਾਦ। ਇਹ ਨਹੀਂ ਕਿ ਚੱਕਰ ਹੀ ਨਿਗਾ ਚੱਕਰ ਹੀ ਨਹੀਂ, ਇੰਜ ਵੇਖ ਕੇ ਕਹਿੰਦੇ ਨੇ ਓਏ ਇਹਨੇ ਮਾਰ ਦੇਣੀ ਕਿਤੇ ਅੱਜ। ਮੇਰੇ ਨਾਲ ਮੇਰਾ ਯਾਰ ਬੈਠਾ ਤਾਂ ਰੰਗ ਉੱਡ ਗਏ, ਓਏ ਸਪੀਡ ਤੇ ਮੈਂ ਘਬਰਾ ਗਿਆ। ਮੈਂ ਇੰਜ ਕਰਕੇ ਨਾ ਉਹ ਸਮਝਿਆ ਕਿ ਉਹ ਦੂਸਰੀ ਮੈਨੂਅਲ ਹੈ ਤੇ ਉਸਤਾਦ ਜੀ ਅੱਲਾ ਨੇ ਬਚਾਇਆ। ਮੈਂ ਕਿਹਾ ਤੇਰਾ ਦਿਮਾਗ ਠੀਕ ਆ, ਡਰਾਈਵਿੰਗ ਦੇ ਹੱਥ ਤੇ ਕਦੇ ਨਾ ਬੋਲੋ। ਓਏ ਜਦੋਂ ਤੁਸੀਂ ਡਰਾਈਵਰ ਦੇ ਹੱਥ ਤੇ ਬੋਲਣਾ ਉਹ ਗੱਡੀ ਕੋਈ ਟੈਨਸ਼ਨ ਬਣ ਜਾਂਦੀ ਹੈ। ਅੱਛਾ ਜਿਹੜੀ ਮੈਨੂਅਲ ਹੈ ਨਾ, ਹਾਂ ਮੈਨੂਅਲ ਵੀ ਆਟੋ ਟੈਪ ਹੀ ਚੱਲਦੀ ਜਦੋਂ ਤੁਸੀਂ ਮੋਟਰਵੇ ਤੇ ਜਾਂਦੇ, ਉਹਦੇ ਵੀ ਇੱਕੋ ਪੈਰ ਨਾਲ ਤੁਸੀਂ ਉਹਨੂੰ ਮੈਨੇਜ ਇੱਕ ਕਰਨਾ। ਪੈਰ ਤੇ ਆ ਮੈਨੂਅਲ ਨੂੰ ਵੀ ਇੱਕੋ ਪੈਰ ਨਾਲ ਮੈਨੇਜ ਕਰ ਸਕਦੇ। ਨਹੀਂ ਉਸਤਾਦ ਜੀ। ਓਏ ਦੂਜਾ ਪੈਰ ਸਿਰਫ ਉਦੋਂ ਲੱਗਦਾ ਜਦੋਂ ਤੁਸੀਂ ਗੱਡੀ ਰੋਕਣੀ ਆ, ਕਲੱਚ ਪੂਰਾ ਦੱਬ ਕੇ ਗੇਅਰ ਕੱਢਣਾ, ਗੇਅਰ ਪਾਉਣਾ ਉਦੋਂ। ਨਾਰਮਲ ਤੋਂ ਮੋਟਰਵੇ ਤੇ 80 90 ਤੇ ਜਾ ਰਿਹਾ ਨਾ ਤੇ ਤੂੰ ਸਿਰਫ ਰੇਸ ਛੱਡਣੀ, ਰੇਸ ਲੈਣੀ ਤੇ ਮਾੜਾ ਜਿਹਾ ਬ੍ਰੇਕ ਇੱਕ ਪੈਰ ਨਾਲ ਚੱਲਦੀ। ਉਹ ਵੀ ਜਦੋਂ ਉਹਦਾ ਗੇਅਰ ਘੱਟ ਹੋ ਗਿਆ, ਯਾਨੀ ਤੂੰ 100 ਤੇ ਜਾ ਰਿਹਾ ਤਾਂ ਤੂੰ 60 ਤੇ ਕਰ ਲਈ ਹੈ, ਉਦੋਂ ਇੱਕ ਗੇਅਰ ਵਾਸਤੇ ਕਲੱਚ ਲਾਉਣਾ, ਨਹੀਂ ਤੇ ਇੱਕ ਪੈਰ ਨਾਲ ਹੀ ਮੈਨੂਅਲ ਵੀ ਚੱਲਦੀ ਸੀ। ਆਟੋ ਦੀ ਤੁਸੀਂ ਜਦੋਂ ਰੇਸ ਦੇਣੀ ਹੈ, ਬ੍ਰੇਕ ਲਾਣੀ ਹੈ, ਰੇਸ ਤੋਂ ਪੈਰ ਚੁੱਕਣਾ ਹੈ ਤੇ ਬ੍ਰੇਕ ਤੇ ਰੱਖ ਦੇਣਾ। ਹਾਂਜੀ ਇਸ ਤਰ੍ਹਾਂ ਹੀ ਹੈ। ਹਾਂਜੀ ਲੇਕਿਨ ਤੁਸੀਂ ਦੂਸਰਾ ਪੈਰ ਇੱਕ ਤੁਸੀਂ ਬ੍ਰੇਕ ਤੇ ਰੱਖੋ, ਇੱਕ ਰੇਸ ਤੇ ਰੱਖੋ, ਤੁਹਾਨੂੰ ਝਟਕਾ ਲੱਗਣਾ ਹੈ। ਉਹ ਬਗੈਰ ਤਾਂ ਇਹੀ ਤੇ ਤੈਨੂੰ ਕਹਿ ਰਿਹਾ ਕਿ ਸਿਰਫ ਮੈਨੂਅਲ ਉਦੋਂ ਜਦੋਂ ਤੁਸੀਂ ਗਲੀਆਂ ਮਹੱਲਿਆਂ 'ਚ ਬਾਜ਼ਾਰਾਂ 'ਚ ਯੂਜ਼ ਕਰ ਰਹੇ ਹੋ, ਮਿੰਟ ਮਿੰਟ ਤੇ ਰੋਕਣੀ, ਮਿੰਟ ਮਿੰਟ ਤੇ ਤੋਰਨੀ। ਤੂੰ ਅਗਰ ਜਾ ਰਿਹਾ ਮੋਟਰਵੇ ਤੇ ਉਹਦੇ ਵਿੱਚ ਐਡੀ ਉਹਦੀ ਜ਼ਰੂਰਤ ਨਹੀਂ ਹੁੰਦੀ, ਉਦੋਂ ਹੁੰਦੀ ਆ ਜਦੋਂ ਤੂੰ ਗੇਅਰ ਕੱਟਣਾ ਜਾਂ ਪਾਉਣਾ, ਨਹੀਂ ਤੇ ਤੂੰ ਆਟੋ ਵਾਲੇ ਹਿਸਾਬ ਨਾਲ ਇਹਨੂੰ ਚਲਾਈ ਰੱਖ। ਹਾਂਜੀ ਇਸ ਤਰ੍ਹਾਂ ਹੀ। ਬੰਦੇ ਇੱਕ ਲੱਤ ਉੱਤੇ ਸੀਟ ਤੇ ਰੱਖ ਕੇ ਹਾਂਜੀ ਭੈਣ, ਦੇਖਿਆ। ਉਦੋਂ ਲੋੜ ਆ, ਉਹ ਸਭ ਤੋਂ ਖੱਬੇ ਹੁੰਦਾ ਕਲੱਚ। ਉਹਨੂੰ ਉਦੋਂ ਆ ਵੀ ਜਦੋਂ ਤੁਸੀਂ ਯਾਰ ਤੁਸੀਂ ਮੋਟਰਸਾਈਕਲ ਤੇ ਨਹੀਂ ਜਾਂਦੇ, ਮੋਟਰਸਾਈਕਲ ਤੁਸੀਂ ਕਲੱਚ ਛੱਡ ਕੇ ਤੁਸੀਂ ਜਾਂਦੇ ਨੇ ਹਲਕੀ ਜਿਹੀ ਇੰਜ ਕਰੋ, ਸਲੋ ਹੁੰਦੀ ਉੱਥੇ ਤੇਜ਼ ਕਰ ਲਓ। ਕਿਦੋਂ ਤੁਸੀਂ ਕਲੱਚ ਫੜਦੇ? ਜਦੋਂ ਉਹਨੂੰ ਗੇਅਰ ਕੱਢਣਾ ਪਾਉਣਾ ਜਾਂ ਤੁਸੀਂ ਉਹਨੂੰ ਰੋਕਣਾ। ਤੇ ਦੂਸਰੇ ਨੰਬਰ ਤੇ ਉਸਤਾਦ ਜੀ ਮਾਦਰਤ ਨਾਲ ਅਕਸਰ ਬ੍ਰੇਕ ਫੇਲ, ਦੈਟਸ ਅ ਵੈਰੀ ਡੇਂਜਰਸ ਮੂਵਮੈਂਟ ਆਫ ਦਾ ਫੇਲ ਆਫ ਬ੍ਰੇਕ ਵਹੀਕਲ। ਹਾਏ ਹਾਏ ਹਾਏ। ਉਸਤਾਦ ਮੁਹੱਤਰਮ ਨਾ ਨਹੀਂ ਛੋਟੀ ਨਹੀਂ ਮਾਰ। ਬੱਚਿਆਂ ਨੂੰ ਆਪਣੀ ਗੱਡੀ ਤੇ ਸਕੂਲ ਛੱਡੇ ਜਾਂਦੇ, ਉੱਥੇ ਪਹੁੰਚੇ ਤੇ ਬੱਚੇ ਬਾਹਰ ਨਿਕਲਣਦੇ। ਇਹਨੇ ਹੁੰਦੇ ਦੇਖਦੇ ਆ ਨਾ ਜਾ ਕੇ ਜ਼ਰਾ ਸਾਹਿਬ ਉੱਪਰੋਂ ਕਾਲੇ ਕੋਲੇ ਜੋ ਲਵਾਤੇ ਸਾਰੇ ਸਟicker ਸੁਕੜੇ ਲੱਗੇ। ਤੁਸੀਂ ਵੇਖ ਕੇ ਤੁਸੀਂ ਕਹਿਣਾ ਹੈ ਫੈਸਲ ਮੂੰਹ ਦੱਸ ਕਿੰਨੇ ਪੈਸੇ ਲੈਣੇ, ਫਿਰ ਮੰਨੋ ਕੀ ਕਰਦੇ। ਮੈਂ ਤੇ ਵੇਖੀ ਨਹੀਂ ਖੋਤੀ ਬਾਹਰ ਖਲੋਤੀ ਹੈ। ਅੱਛਾ ਉਸਤਾਦ ਜੀ ਖੁਦਾ ਨਾ ਖਾਸਤਾ ਅਕਸਰ ਵੇਖਦੇ ਕਹਿੰਦੇ ਟਿਪਸ ਦੇਣੀ ਚਾਹੀਦੀ, ਬ੍ਰੇਕ ਅਗਰ ਫੇਲ ਹੋ ਜਾਂਦੀ ਹੈ। ਆ ਬੜਾ ਵੱਡੇ ਬੰਦੇ ਨੇ ਮੈਨੂੰ ਦੱਸਿਆ ਕੀ ਕਰੀਦਾ, ਕੀ ਹੁੰਦਾ ਦੱਸੋ। ਤੁਸੀਂ ਦੱਸੋ ਗੱਲ, ਤੁਸੀਂ ਸ਼ੁਰੂ ਅਗਰ ਖੁਦਾ ਨਾ ਖਾਸਤਾ ਗੱਡੀ ਦੀ ਬ੍ਰੇਕ ਨਹੀਂ ਲੱਗ ਰਹੀ, ਸਭ ਤੋਂ ਪਹਿਲੇ ਨੰਬਰ ਤੇ ਆਪਣਾ ਮਾਈਂਡ ਰਿਲੈਕਸ ਰੱਖਣਾ। ਕਿ ਵੱਜਣ ਲੱਗੇ ਆ ਹੁਣ। ਓਏ ਇੰਨਾ ਟਾਈਮ ਨਹੀਂ ਹੁੰਦਾ ਭਾਜੀ। ਉਹ ਨਹੀਂ ਓਏ ਟਾਈਮ ਕਿਉਂ ਨਹੀਂ ਹੁੰਦਾ, ਜ਼ਰੂਰੀ ਨਹੀਂ। ਫੌਰਨ ਕਲੱਚ ਨਾ ਪਾ ਕੇ ਤੇ ਗੇਅਰ ਲਾਣਾ ਤੇ ਕਲੱਚ ਯਕਦਮ ਛੱਡਣਾ, ਉਹ ਫਿਰ ਗੱਡੀ ਝਟਕਾ ਲਏਗੀ, ਇੰਜਨ ਉੱਡ ਜਾਏਗਾ ਤੁਹਾਡਾ। ਇੰਜਨ ਉੱਡ ਜਾਏਗਾ ਲੇਕਿਨ ਜ਼ਿੰਦਗੀ ਜਾਨ ਬਚ ਬਚ ਜਾਏਗੀ। ਜਾਨ ਵੱਜ ਜਾਏਗੀ, ਗੱਡੀਆਂ ਫਿਰ ਬਣ ਜਾਣਗੀਆਂ। ਭਾਨ ਫੈਸਲ ਦੀ ਗੱਡੀ ਦੇ ਵਿੱਚ ਨਾ ਲਾਸ਼ ਸੁੱਟਣ ਗਏ ਕਿਤੇ ਟਿੱਕੀ, ਇੰਨੀ ਸਲੋ ਕਿ ਲਾਸ਼ ਬਰਾਬਰ ਆ ਕੇ ਬਹਿ ਗਈ। ਭਾਜੀ ਕਿੰਨਾ ਕਰਾਂਗੇ? ਯਾਰ ਤੈਨੂੰ ਮੈਂ ਦੱਸਦਾ ਤਰੀਕਾ, ਥੋੜਾ ਜਿਹਾ ਮਾਰ ਆਪਣਾ ਅੰਦਰ ਦਾ ਸੈਟਅਪ
ਯੈਸ ਤੇ ਗੱਡੀ ਵੀ ਮਾਰ ਦੇਗਾ। ਨਹੀਂ ਜ਼ੇਨ ਬਣਾ ਲਾ ਗਿਆ, ਕੋਈ ਫਰਕ ਨਹੀਂ ਪੈਂਦਾ। ਤੇ ਨੰਬਰ ਕੱਢ 5 7 10 ਬੰਦੇ ਇਹਨਾਂ ਦੇ ਵਿੱਚੋਂ ਤੇ ਬੜੇ ਤੇਜ਼ ਨੇ ਪੈਸੇ ਭੇਜਣ 'ਚ। ਡਾਇਰੈਕਟ ਹੋ ਜਾ। ਕਿਉਂ ਹੈਨਾ? ਨਹੀਂ ਉਸਤਾਦ ਜੀ, ਮੁਹੱਬਤਾਂ ਇੱਧਰ ਮੇਰੇ ਵੱਲ ਅੱਖਾਂ ਮਿਲਾਉਣੀਆਂ, ਇੰਨੇ ਜੀ ਨਹੀਂ ਕਰਨਾ। ਇੱਧਰ ਮੇਰੇ ਵੱਲ ਨਹੀਂ ਭੇਜ ਨਾ 2 2 3 3 ਲੱਖ ਰੁਪਏ ਉਹਨਾਂ ਡਾਲਰ, ਉਹਨਾਂ ਨੇ $300 ਭੇਜਣਾ, ਤੇਰਾ ਲੱਖ ਰੁਪਏ ਆ ਗਿਆ ਤੇ 1.25 ਲੱਖ। 8 10 ਬੰਦਿਆਂ ਕੋ ਮੰਗ ਲਾ, ਥੋੜੀ ਮਾਰ ਲਾ ਆਪਣੀ ਅੰਦਰੋਂ ਬਸ। ਉਸਤਾਦ ਜੀ ਮੇਰੇ ਤੇ ਜ਼ੇਨ ਬਣਾ ਲਾ ਕੇ ਵੀ ਮੈਂ ਲੁੱਟਣਾ ਵਾ ਤੇ ਸ਼ੁਰੂ ਹੋ ਜਾ। ਉਸਤਾਦ ਜੀ ਜਿਹਨੂੰ ਕਹੀਏ ਅਲਹਮਦੁਲਿਲਾ ਗੱਡੀ ਆ ਜੇ ਆ ਤੇ ਆ ਜਾਣੀ ਗੱਡੀ, ਇਹ 'ਚ ਕਿਹੜੀ ਗੱਲ ਹੈ, ਲੈ ਲਾ। ਅੱਲਾ ਨੇ ਮੈਨੂੰ ਹੱਥ ਪੈਰ ਦਿੱਤੇ ਨੇ, ਮੈਂ ਆਪ ਬਣਾਵਾਂਗਾ ਸਾਰਾ ਪੈਰ ਕੁਝ। ਉਹ ਹੱਥ ਪੈਰ ਜਿਹੜੇ ਦਿੱਤੇ ਨੇ ਤੈਨੂੰ, ਅੱਲਾ ਨੇ ਹੱਥ ਪੈਰ ਤੇ ਦਿੱਤੇ ਨੇ, ਲੇਕਿਨ ਤੈਨੂੰ ਅੱਲਾ ਨੇ ਫੋਨ ਵੀ ਤੇ ਦਿੱਤਾ, ਉਹਦਾ ਉਹ ਹੱਥਾਂ ਪੈਰਾਂ ਨੇ ਮੈਸੇਜ ਕਰਨਾ। ਮੁੜ ਕੇ ਗੱਡੀ ਲੈ ਕੇ ਲੋਕਾਂ ਨੇ ਕਿ ਉਸਤਾਦ ਜੀ ਮੇਰੀ ਗੱਡੀ ਤੋਂ ਛੱਡਦੇ। ਆਹ ਉਹ ਯਾਰ ਤੁਸੀਂ ਨਾ ਕਰੋ ਯਾਰ। ਨਹੀਂ ਉਸਤਾਦ ਜੀ ਸੱਚੀ ਮੁੱਚੀ ਬਹੁਤ ਨਾ, ਮਾੜਾ ਹੈ। ਬੜੀਆਂ ਨਾ ਗੱਲਾਂ ਆਉਂਦੀਆਂ ਨੇ ਦਿਲ 'ਚ, ਲੇਕਿਨ ਉਸਤਾਦ ਜੀ ਕਸਮ ਵਾਲੀ ਗੱਲ ਹੈ, ਪਿਛਲੇ ਦਿਨਾਂ 'ਚ ਮੈਂ ਬੜਾ ਰੋਇਆ। ਮੈਂ ਅੱਲਾ ਅੱਗੇ ਰੋਇਆ। ਇੱਕ ਦੋ ਗੱਲਾਂ ਨਾ ਕਿਸੇ ਦੇ ਮੁਤਲਕ ਮੇਰੇ ਦਿਲ 'ਚ ਆਈਆਂ ਯਾਰ, ਇੰਝ ਯਾਰ ਇੰਨੇ ਆ ਕੀ ਹੋਇਆ ਵੇ, ਕੀ ਹਰਕਤ ਹੈ ਉਹ। ਤੇ ਮੈਂ ਉਸਤਾਦ ਜੀ ਕਸਮ ਹੈ, ਮੈਂ ਵਜ਼ੂ ਕੀਤਾ, ਮੈਂ ਬੈਠ ਗਿਆ, ਮੈਂ ਰੋਇਆ ਗੜਗੜਾ ਕੇ ਕਿ ਇਹ ਗੱਲਾਂ ਮੇਰੇ ਦਿਲ 'ਚ ਕਿਉਂ ਆਉਂਦੀਆਂ ਪਈਆਂ ਨੇ। ਮੈਂ ਕੌਣ ਹੋਣਾ ਕਿਸੇ ਦੀ ਖਿਲਾਫ ਗੱਲ ਕਰਨ ਵਾਲਾ, ਕਿਸੇ ਦੇ ਨਾਲ ਸਿਸਟਮ ਇੱਧਰ ਉੱਧਰ ਕਰਨ ਵਾਲਾ, ਜੋ ਵੀ ਹੈ ਜਿਸ ਤਰ੍ਹਾਂ ਵੀ ਹੈ ਸਟੈਂਡ। ਮੈਨੂੰ ਯਾ ਅੱਲਾ ਦੁਰਸਤ ਕਰ, ਮੈਨੂੰ ਨਹੀਂ ਜੋ ਮਰਜ਼ੀ ਕਰੀ ਜਾਣ ਸਾਰੇ ਜਣੇ। ਕੀ ਗੱਲ ਸੈਟਿੰਗ ਖਰਾਬ ਹੋ ਗਈ ਵਿੱਚੋਂ? ਠੀਕ ਹੈ। ਇਹ ਬਹੁਤ ਰੋਂਦੇ ਆ, ਨਹਾਉਂਦੇ ਵੀ ਰੋਂਦੇ ਆ, ਗੱਲਾਂ ਕਰਦੇ ਵੀ। ਉਹ ਮੈਂ ਡਰਦਾ ਵਾਂ। ਮੈਂ ਤੈਨੂੰ ਕਹਿ ਰਿਹਾ ਸ਼ੁਕਰ ਕਰੋ ਮਜ਼ਾਕਰਾਤ 'ਚ ਪ੍ਰੋਡਿਊਸਰ ਡਾਇਰੈਕਟਰ ਡਾਢੇ ਨੇ, ਨਹੀਂ ਤੇ ਇੰਨੇ ਕਿ ਰੱਖ ਦੇਣਾ ਸੀ ਪ੍ਰੋਗਰਾਮ। ਜੇ ਅੱਜ ਉਹਦੇ 3000 ਤੋਂ ਵੱਧ ਵਿਊਜ਼ ਆਏ ਨੇ ਮੈਨੂੰ ਕਹਿੰਦੇ ਜੇ ਉਹਦੇ ਹੱਥ 'ਚ ਹੁੰਦਾ ਤੇ, ਜਾਂ ਇਹਨੂੰ ਇਜਾਜ਼ਤ ਦਿੰਦੇ ਕਿ ਤੂੰ ਜਦੋਂ ਮਰਜ਼ੀ ਬੋਲ ਪਈ। ਕਸਮੇ ਵੀ ਜੇ ਮਜ਼ਾਕਰਾ ਤੇ ਚੌਥਾ ਸ਼ੋਅ ਚੱਲ ਜਾਂਦਾ ਤੇ ਗੱਲ ਕਰਦਾ, ਇਹ ਉੱਥੇ ਠੀਕ ਆ। ਚਲੋ ਠੀਕ। ਇੱਥੇ ਨੂੰ ਬੰਨਣ ਵਾਲਾ ਕੋਈ ਨਹੀਂ ਹੁੰਦਾ। ਜਦੋਂ ਦਾ ਸ਼ੋਅ ਸ਼ੁਰੂ ਹੋਇਆ ਅਸੀਂ ਐਵੇਂ ਬੈਠੇ ਆ। ਨਹੀਂ ਬਾਕੀ ਰੋਂਦੇ ਜਿੱਧਰ ਨੂੰ ਉਹਦਾ ਦਿਲ ਕਰਦਾ, ਜਿਹੜੀ ਉਹ ਦਿਲ ਕਰਦਾ, ਉਹ ਕਹਿੰਦਾ ਮੇਰੀ ਪੂਰੀ ਫਿਰ ਸੁਣਨੀ ਤੁਸੀਂ। ਇਹ ਵੀ ਸ਼ਰਤ ਆ। ਹਾਂ, ਔਰ ਉਹ ਇਹ ਵੀ ਉਹਨੂੰ ਇਹ ਵੀ ਨਹੀਂ ਭਾਰ ਕੇ ਟੌਪਿਕ ਕੀ ਆ, ਕੀ ਹਿਸਾਬ ਕਿਤਾਬ, ਉਹ ਆਪਣਾ ਟੌਪਿਕ ਕਰਦਾ, ਆਪਣੇ 10 ਮਿੰਟ ਲੈ ਕੇ ਤੇ ਆਪਣਾ ਅੱਗੋਂ ਤੁਹਾਡੀ ਕਿਸਮਤ ਚੰਗੀ, ਤੁਸੀਂ ਵਿੱਚ ਇੱਕ ਗੱਲ ਕਰ ਲੈਂਦੇ। ਇਹ ਵੀ ਹੁਣ ਸਹੀ ਗੱਲ ਹੈ। ਕੱਟੀ ਜਾਈਦੀ ਹੈ ਉਸਤਾਦ ਜੀ। ਨਹੀਂ ਕੱਟੀ ਜਾਂਦੀ ਨਾ, ਤੇਰੀਆਂ ਗੱਲਾਂ ਕੱਟੀਏ ਤੇ ਪਿੱਛੇ ਕੀ ਰਹਿ ਜਾਊਗਾ? ਪ੍ਰੋਮੋ ਟਾਈਮ ਰਹਿ ਜਾਣਾ। ਠੀਕ ਹੈ, ਕੋਈ ਗੱਲ ਨਹੀਂ ਯਾਰ, ਅਸੀਂ ਤੇ ਮੈਂ ਤੇ ਹੈ ਹੀ ਮਰੀਜ਼ ਬੰਦਾ, ਸਿੱਧੀ ਸਾਫ਼ ਗੱਲ ਹੈ ਯਾਰ। ਮੈਂ ਪੰਛੀ ਬੰਦਾ, ਮੈਂ ਮਰੀਜ਼ ਬੰਦਾ, ਮੈਂ ਆਪਣੇ ਆਪ ਨੂੰ ਕਹਿੰਦਾ। ਉਸ ਦਿਨ ਇਹਨਾਂ ਕੋਲ ਮੈਂ ਉਹ ਡਾਕਟਰ ਸਾਹਿਬ ਦਾ ਨੰਬਰ ਲਿਆ। ਹੁਣ ਮੈਂ ਐਂਜ਼ਾਇਟੀ ਦਾ ਡਾਕਟਰ ਹਾਂ, ਮੈਨੂੰ ਉੱਥੇ ਟੋਕਨ ਹੀ ਨਹੀਂ ਲੱਭਾ। ਅੱਧੀ ਐਂਜ਼ਾਇਟੀ ਮਜ਼ੀਦ ਮੈਂ ਪੇਸ਼ੈਂਟ ਆ। ਮੈਂ ਪੇਸ਼ੈਂਟ ਆ। 5:30 ਵਜੇ ਨਾਲ ਮੈਂ ਟੋਕਨ ਲੈਣ ਗਿਆ ਵਾਂ। ਮੈਂ ਉੱਥੇ ਰਸ਼ ਵੇਖ ਕੇ ਡਬਲ ਐਂਜ਼ਾਇਟੀ ਹੋ ਗਈ ਮੈਨੂੰ, ਯਾਰ ਇੰਨਾ ਰਸ਼ 5:30 ਵਜੇ ਨਾਲ। ਠੀਕ ਹੈ, ਟੋਕਨ ਹੀ ਨਹੀਂ ਲੱਭਾ ਮੈਨੂੰ। ਅੱਧੀ ਦੁਨੀਆ ਹੁਣ ਵੇਖ 5:30 ਵਜੇ ਦਾ ਟਾਈਮ ਆ, ਉੱਥੇ ਬੰਦਾ ਜਿਹਨੇ ਟੋਕਨ ਦੇਣਾ ਉਹ 6:15 ਵਜੇ ਆ ਰਿਹਾ। ਅੱਧੀ ਤੋਂ ਬਹੁਤੀ ਐਂਜ਼ਾਇਟੀ ਦੀ ਉੱਥੇ ਹੋ ਜਾਂਦੀ ਬੰਦੇ ਨੂੰ। ਓਏ ਡਾਕਟਰ ਸਾਹਿਬ ਦੀ ਇਹ ਇੱਕ ਹਿਕਮਤ ਵਾ ਕਿ ਤੁਸੀਂ ਟੋਕਨ ਲੈਣ ਗਏ ਹੋ, ਤੁਸੀਂ ਰਸ਼ ਵੇਖਣਾ, ਤੁਸੀਂ ਹੁਣ ਲਾਓ ਯਾਰ ਇੰਨਾ ਰਸ਼। ਮੈਂ ਠੀਕ ਆ, ਘਰ ਹੀ ਸਹੀ ਆ, ਉਹ ਬੰਦਾ ਤੰਦਰੁਸਤ ਹੋ ਜਾਂਦਾ ਵਾ। ਸਾਨੂੰ ਤਾਂ ਨਹੀਂ ਲੱਭਾ ਟੋਕਨ। ਠੀਕ ਹੈ ਨਾ ਸਾਡੇ ਤਲਕ ਉੱਥੇ ਉਸਤਾਦ ਹੋਰਾਂ ਦੇ ਭਾਈ ਤਲਕ ਨੇ, ਬਗੈਰ ਲੈਣ ਤੋਂ ਚਲੇ ਜਾਂਦੇ ਨੇ, ਸਾਰਾ ਕੁਝ ਕਰ ਜਾਂਦੇ। ਫਿਰ ਮੈਂ ਮੰਨੀ ਉਸਤਾਦ ਜੀ ਦੀਆਂ 2 ਮੰਨੀਆਂ ਨੇ। ਇੱਕ ਉਹਨਾਂ ਨੇ ਮੈਨੂੰ ਉਹ ਡਾਕਟਰ ਦਾ ਕਿਹਾ, ਉਹਨੇ ਮੈਨੂੰ 6400 ਰੁਪਏ ਦੀ ਕਰੀਮ ਦਿੱਤੀ। ਆ ਮੇਰਾ ਰੰਗ ਠੀਕ ਹੋ ਗਿਆ। ਡਾਕਟਰ ਤੁਹਾਡਾ ਦੁੱਖ ਸੱਚਾ ਵਾ। ਡਾਕਟਰ ਨਸਰੁੱਲਾ ਸਾਹਿਬ ਕੋਈ ਬੰਦਾ ਬਹਿ ਜੇ 10 ਮਿੰਟ ਤੇ ਉਹਨੂੰ ਦਵਾਈ ਲਿਖ ਕੇ ਨਾ, ਤੈਨੂੰ ਕਹਿਣਾ 2 ਪੱਤੇ ਲੈਣੇ, ਇੱਕ ਮੈਨੂੰ ਦੇ ਜੀ, ਇੱਕ ਤੂੰ ਲੈ ਜਾ। ਮੈਨੂੰ ਵੀ ਲੋੜ ਪਈ ਜਾਂਦੀ। ਡਾਕਟਰ ਨਸਰੁੱਲਾ ਸਾਹਿਬ ਕੋ ਬੈਠੇ ਨਹੀਂ ਕਰਕੇ ਦਵਾਈ ਲਿਖਣ ਦੇ, ਕਹਿੰਦੇ ਮੇਰੀ ਹੈ, ਕਹਿੰਦਾ ਨਹੀਂ ਬੇਟੇ ਮੇਰੀ ਆ। ਜਿੰਨਾ ਤੂੰ ਬੋਲੇ 10 ਮਿੰਟ ਇਹਦੇ ਨਾਲ ਗੱਲ ਕਰਕੇ ਆਪਣੇ ਆਪ ਨੂੰ ਟੀਕਾ ਲਾ ਕੇ ਕਹਿੰਦੇ ਆ ਹੋਰ ਬਤਾਓ। 10-15 ਮਿੰਟ ਡਾਕਟਰ ਸਾਹਿਬ ਨਾਲ ਗੱਲ ਕੀਤੀ, ਉਹ ਮਾਰੇ ਨਫਸੀਆਤ। ਉਹ ਉੱਠ ਕੇ ਆਪਣੇ ਕਲੀਨਿਕ ਚ ਅੱਜ ਫਿਰ ਉਹਦੇ ਕਿਹੜੀ ਟੈਨਸ਼ਨ ਪਾ ਯਾਰ। ਡਾਕਟਰ ਨਸਰੁੱਲਾ ਸਾਹਿਬ ਮਾਹਿਰ ਨਫਸੀਆਤ ਆ, ਉਹਨਾਂ ਨੂੰ ਫੋੜਾ ਦਿਖਾਉਣ ਲਿਆ, ਵੇਖੋ ਜੀ ਕੀ ਪਾਉਂਦੇ ਫੋੜਾ ਕਰਦੇ ਇਲਾਜ ਪਰ। ਨਹੀਂ ਡਾਕਟਰ ਸਾਹਿਬ 5 ਮਿੰਟ ਬਾਅਦ ਫੈਸਲਾ ਫਿਰ ਕਿਸ ਦਿਨ ਆ ਜੀ, ਮੈਨੂੰ ਡਿਪਰੈਸ਼ਨ ਹੋ ਗਿਆ, ਮੇਰੀ ਤਬੀਅਤ ਖਰਾਬ ਹੋਣ ਲੱਗੀ। ਉਹ ਨਾ ਉਹ ਸਭ ਤੋਂ ਉਹਨਾਂ ਦਾ ਮਜ਼ੇਦਾਰ ਕੰਮ ਜਿਹੜਾ ਨਾ, ਉਹ ਤੁਹਾਨੂੰ ਬਹਾ ਕੇ ਨਾ ਤੁਹਾਡੇ ਗੋਡੇ ਦੇ ਕੇ ਨਾ ਥੋੜੀ ਜਿਹੀ ਮਾਰਦਾ, ਉਹ ਤੁਹਾਡੀ ਲੱਤ ਇੰਝ ਹੁੰਦੀ, ਉੱਥੋਂ ਕੋਈ ਹਿਸਾਬ ਲਾਉਂਦੇ ਆ। ਉਹਦਾ ਕੋਈ ਹੈ ਗੇਮ। ਡਾਕਟਰ ਸਾਹਿਬ ਇੱਥੇ ਵੀ ਮਾਰਦੇ ਆ। 15-20 ਮਿੰਟ ਗੱਲ ਕੀਤੀ ਉਹਨਾਂ ਨਾਲ ਤੇ ਉਹ ਰੋ ਕੇ ਕਲੀਨਿਕ ਬੰਦ ਕਰ। ਡਾਕਟਰ ਨੇ ਇਹਦੇ ਵੀ ਥੋੜੀ ਮਾਰੀ ਨੇ ਪਿਸਤੌਲ ਇਹਨਾਂ ਨੇ 15 ਮਿੰਟ ਡਾਕਟਰ ਸਾਹਿਬ ਨਾਲ ਗੱਲ ਕੀਤੀ। 15 ਮਿੰਟ ਡਾਕਟਰ ਸਾਹਿਬ ਕਹਿੰਦੇ ਹੁਣ ਦਵਾਈ ਲੈਣੀ ਕਿ ਘੁੱਟ ਦਵਾ। ਬੜੀ ਯਾਰ ਚਾਹ ਬੜੀ। ਓਏ ਹੋਏ। ਉਹਨਾਂ ਨੇ ਫੈਸਲ ਭਾਈ ਦੇ ਗੋਡੇ ਤੇ ਥੋੜੀ ਮਾਰੀ ਤੇ ਥੋੜੀ ਤਿੜਕ ਗਈ।
ਉਹ ਜਦੋਂ ਇੰਜ ਧੌੜੀ ਮਾਰਦੇ ਨਾ ਤੇ ਲੱਤ ਇੰਜ ਹੁੰਦੀ, ਉਹਨਾਂ ਨੇ ਜ਼ੋਰ ਦੀ ਮਾਰੀ, ਸਿੱਧੀ ਉਹਨਾਂ ਦੇ ਮੂੰਹ ਤੇ। ਉਸਤਾਦ ਜੀ ਉਹੀ ਗੇਮ ਜੇ, ਉਹੀ ਗੇਮ ਹੈ ਆਹੋ। ਉਹ ਥੋੜੀ ਤੋਂ ਹੀ ਅੰਦਾਜ਼ਾ ਲਾਉਂਦੇ ਆ ਕਿ ਇਹਨੂੰ ਕੀ ਮਸਲਾ ਵਾ। ਅੱਛਾ ਜੀ, ਤੇ ਜਦ ਉਹ ਘਰ ਰੱਖ ਲਿਆ ਕੇ, ਸਾਰਿਆਂ ਯਾਰ ਦਾ ਮੈਂ ਵੀ ਇਹਨੇ ਪੈਸੇ ਦੇਣਾ। 50 ਟੋਕਨ ਲੈ ਉਹਨਾਂ ਦੇ ਤੇ ਬਲੈਕ ਚ ਵੇਚਣਗੇ। ਸਹੀ ਹੈ ਨਹੀਂ ਸ਼ੁਰੂ ਉਹ 15 ਮਿੰਟ ਚੈੱਕ ਕਰਨੀ ਪੂਰੀ ਦਿਹਾੜੀ 'ਚ, ਹਾਂਜੀ, ਸਿਰਫ 15। ਬਹੁਤ ਉਹਨਾਂ ਕੋ ਮਾਸ਼ਾਅੱਲਾ, ਉਹਨਾਂ ਮਾਸ਼ਾਅੱਲਾ ਕਹਿ ਲਗਾ, ਉਹਨਾਂ ਕੋ ਪੂਰੇ ਪਾਕਿਸਤਾਨ 'ਚ ਅੱਛਾ ਹੈ ਲਾਹੌਰ 'ਚ ਨੇ, ਲੇਕਿਨ ਲਾਹੌਰੋਂ ਬੰਦਾ ਚੱਲ ਜਾਵੇ ਕਿ ਚੱਲ ਯਾਰ ਸਾਡੇ ਸ਼ਹਿਰ 'ਚ ਟੋਕਨ ਨਹੀਂ ਦਿੰਦੇ, ਬਾਹਰ ਖਲੋ ਕੇ ਫੋਨ ਕਰ, ਯਾਨੀ ਪੂਰੇ ਪਾਕਿਸਤਾਨ ਦਾ ਲੋਕ ਨੇ ਨਾ, ਜਿਹਦੀ ਵੀ ਆ ਜਾਵੇ, ਬੜੀ ਬੜੀ ਦੂਰੋਂ ਆਏ ਹੁੰਦੇ। ਆ ਰੋਜ਼ਿਆਂ 'ਚ ਕਿੰਨੇ ਵਜੇ ਗਿਆ ਤੂੰ? ਸਵੇਰੇ 5:30 ਵਜੇ। 5:30 ਵਜੇ ਤੇ ਰਸ਼ ਕਿੰਨਾ ਕੁ ਸੀ? ਉਸਤਾਦ ਜੀ ਗੱਲ ਪਤਾ ਕੀ, ਥੋੜਾ ਜਿਹਾ ਤੇ ਖਿਆਲ ਕਰਨਾ ਚਾਹੀਦਾ ਤੁਹਾਡਾ ਹੀ, ਲੇਕਿਨ ਯਾਰ ਇਹਨਾਂ ਨੇ ਮੇਰਾ ਖਿਆਲ ਕੀਤਾ। ਉਹ ਸਹੀ ਹੈ ਜਿਹੜੇ ਡਾਕਟਰ ਸੀਗੇ ਜਿਨ੍ਹਾਂ ਦਾ ਤੁਸੀਂ ਮੈਨੂੰ ਅਰਮਾਨ ਸਾਹਿਬ। ਸਕਿਨ, ਹਾਂ ਅਰਮਾਨ ਸਾਹਿਬ, ਮੈਂ ਦਵਾਈ ਲੈ ਕੇ ਚਲਾ ਗਿਆ, ਮੈਨੂੰ ਰੋਜ਼ ਮੈਸੇਜ ਆਉਂਦਾ ਰਿਹਾ ਉਹਨਾਂ ਦਾ ਕਿ ਡਾਕਟਰ ਸਾਹਿਬ ਪੁੱਛ ਰਹੇ ਨੇ ਕੁਛ ਕੀ ਹਾਲ ਆ ਰਿਹਾ। ਇਹ ਮੇਰਾ ਕਲੀਅਰ ਹੋ ਗਿਆ ਨਾ। ਕਾਫੀ ਬਿਹਤਰ ਹੋ ਰਿਹਾ। ਹਾਂ, ਇੱਥੇ ਖੁੱਚਾਂ 'ਚ ਵੀ ਸੀ ਉਹ ਜਿਹੜੇ ਬਲੈਕ ਹਟਸ। ਉਸਤਾਦ ਜੀ ਇੱਧਰ ਵੀ ਕੋਈ ਹੱਥ ਪੱਲਾ ਮਰਵਾ। ਨਹੀਂ ਤੇਰਾ ਤੇ ਮੱਲਾ ਮਾਫੀ ਜਾਣਦੇ ਉਹਨੂੰ, ਉਹ ਡਾਕਟਰ ਸਾਹਿਬ ਨੂੰ ਆਪਣੇ ਆਪ ਤੋਂ ਨਫ਼ਰਤ ਕਰਾਉਣੀ। ਇਹ ਯਾਰ ਮਾਨਸਾ ਦਾ ਕੰਮ ਨਹੀਂ, ਗੈਸ ਬੱਤੀ ਦਾ ਕੰਮ ਆ। ਇਹ ਸਰਨੀਆਂ ਸਕੇਲ ਉਹ ਗੈਸ ਪੱਤੀ ਹੁੰਦੀ ਉਹਨਾਂ ਕੋਲ, ਉਹ ਵੱਡੀ। ਆਹੋ ਉਹਦੇ ਨਾਲ। ਉਹ ਆਪਣੇ ਹੱਥੀ ਨਾ ਕਰਨ, ਕਿਸੇ ਮੁੰਡੇ ਨੂੰ ਦੱਸੀ ਜਾਣ ਕਿ ਇੱਥੋਂ ਐ ਕਰ ਰਿਹਾ। ਨਹੀਂ ਉਹ ਕਿਸੇ ਬਿਮਾਰੀ ਦਾ ਇਲਾਜ ਕਰਦੇ ਆ। ਹੁਣ ਇੱਕ ਮਤਲਬ ਸੁਣਿਆ ਪਹਿਲੇ ਪਟੀਮਾਂ ਭਰੀਆਂ ਜਾਣੀਆਂ, ਵੱਜਣਾ। ਨਾਲੇ ਤੇਰਾ ਸ਼ਟਰਿੰਗ ਦਾ ਕੰਮ ਆ। ਇਹ ਕੁਦਰਤੀ ਵੀ ਇੱਕ ਰੰਗ ਹੁੰਦਾ ਨਾ। ਹਾਂ, ਤੇਰਾ ਰੰਗ ਥੋੜਾ ਥੋੜਾ ਚਿੱਟਾ ਹੋਣ ਲੱਗ ਪਏ, ਫਿਰ ਤੂੰ ਨਾ ਕੋ ਜਾ। ਹਾਂ ਭਾਈ ਮੈਨੂੰ ਕੋਈ ਪ੍ਰੋਬਲਮ ਸ਼ੁਰੂ ਹੋ ਗਈ, ਸਾਈਡ ਇਫੈਕਟ ਹੋ ਗਿਆ ਫਿਰ। ਨਹੀਂ ਨਹੀਂ ਉਸਤਾਦ ਜੀ, ਇਹ ਜਿਹੜੀਆਂ ਮੈਂ ਕਹਿੰਦਾ ਕਲੀਅਰ ਹੋ ਜੂਵੇ ਫੇਸ ਜ਼ਰਾ। ਕਲੀਅਰ ਆ ਤੇਰਾ ਫੇਸ, ਕੁਛ ਵੀ ਨਹੀਂ ਤੇਰੇ ਫੇਸ ਨੂੰ ਕੀ ਹੈ ਕਿ। ਅੱਛਾ ਜੀ। ਹਾਂ, ਮੇਰਾ ਇੱਥੇ ਲੈਦਾ ਇੱਕ ਲੇਅਰ ਜੀ ਬਣ ਗਈ ਸੀ ਇੱਥੇ ਇੰਜ। ਹਾਂਜੀ। ਉਹ ਹੁਣ ਉਹਨਾਂ ਨੇ ਸਾੜ ਦਿੱਤਾ ਨਾ, ਉਹਨਾਂ ਥੋੜਾ ਥੋੜਾ ਰਹਿ ਗਿਆ ਨਾ ਜਿਹੜਾ, ਇਹ ਵੀ ਉਹਨਾਂ ਨੇ ਸਹੀ ਹੋ ਗਿਆ। ਹਾਂ ਦਵਾਈ ਦੇ ਦਿੱਤੀ, ਉਹ ਮੈਂ ਲਾ ਰਿਹਾ, ਹੁਣ ਖਤਮ ਹੋ ਜਾਏਗਾ, ਕਲੀਅਰ ਹੋ ਜਾਏਗਾ, ਬਸ ਇੰਨੀ ਗੱਲ ਆ। ਇਹ ਹਲਕਾ ਟਾਇਪ, ਹਲਕੇ ਟਾਇਪ ਆ, ਸਾਰੇ ਸੋਚਦੇ ਬਹੁਤ ਤੁਸੀਂ। ਅੱਛਾ ਯਾਰ ਮੇਰੇ ਸੋਚਣ ਨਾ ਹੁੰਦੀਆਂ ਅੱਛਾ ਕੱਲ੍ਹ ਤੈਨੂੰ ਇੱਕ ਬਿਮਾਰੀ ਹੈ, ਮੈਂ ਤੇਰਾ ਹਿਸਾਬ ਲਾਇਆ ਦੁਨੀਆ ਜਾਣਦੇ ਕਿਸੇ ਟੌਪਿਕ ਤੇ ਤੇਰੇ ਨਾਲ ਕਰੂੰ। ਕੱਲ ਮੈਂ ਅੰਦਰ ਬੈਠਾ ਸਾਂ ਤੇ ਮੈਂ ਇੱਕ ਟੌਪਿਕ ਸੋਚ ਰਿਹਾ ਸੀ, ਯਾਰ ਕੋਈ ਨਾ ਸ਼ੋਅ ਕਰੀਏ ਉਹਦੇ ਚਾਹ, ਤੇ ਤੂੰ ਮੈਨੂੰ 4-5 ਆਈਡੀਆ ਦੱਸ ਦੇ। ਮੈਂ ਡਬਿੰਗ ਦੀ ਗੱਲ ਕੀਤੀ, ਮੈਂ ਡਬਿੰਗ ਦੀ ਗੱਲ ਕੀਤੀ। ਮੈਂ ਕਿਹਾ ਯਾਰ ਮੈਂ ਨਾ ਸਮਾਂ ਨਿਊਜ਼ ਤੇ 8-9 ਸਾਲ ਪਹਿਲੇ ਮੇਰਾ ਬੱਕਰਿਆਂ ਵਾਲਾ ਨਾ ਇੱਕ ਕਲਿੱਪ ਵਾਇਰਲ ਹੋਇਆ ਚੱਲਿਆ ਸੀ, ਜਿਸ 'ਚ ਮੈਂ ਬੱਕਰਿਆਂ ਦੀ ਡਬਿੰਗ ਕੀਤੀ ਸੀ। ਉਹ ਜਦੋਂ ਯਾਦ ਹੈ ਨਾ, ਹਾਂਜੀ ਹਾਂਜੀ ਬਹੁਤ ਹਿੱਟ। ਮੈਂ ਕਿਹਾ ਯਾਰ ਸ਼ਰਾਦ ਨੂੰ ਮੈਂ ਕਹਿੰਦਾ ਯਾਰ ਐਰਕੀ ਵੱਡੀ ਤੇ ਨਾ ਉਹ ਇੱਕ ਸ਼ੌਕੀਆ ਇੱਕ ਜਰਾ ਨਿਜ਼ਾਮ ਕਰੀਏ। ਤੇ ਮੈਂ ਕਿਹਾ ਕੋਈ ਸਟੋਰੀ ਸੋਚਦੇ ਆ, ਤੇ ਐਰਕੀ ਇਹ ਵੀ ਸੋਚਦੇ ਆ ਕਿ ਇੱਕ ਬੱਕਰਾ ਮੈਂ ਲੈ ਕੇ ਆ ਰਿਹਾ, ਤੇ ਹੁਣ ਰਸਤੇ 'ਚ ਮੇਰੇ ਨਾਲ ਗੱਲਾਂ ਕਰ ਰਿਹਾ, ਮੈਨੂੰ ਪੁੱਛ ਰਿਹਾ ਵੀ ਕਿੱਦਣ ਤੇਰਾ ਦਿਨ, ਕੱਲ ਪਹਿਲੇ ਦਿਨ ਕਰੇਗਾ, ਦੂਜੇ ਦਿਨ ਕਰੇਗਾ। ਇਹ ਮੈਨੂੰ ਬੱਕਰਾ ਪੁੱਛਿਆ ਤਾਂ ਮੈਂ ਉਹਨੂੰ ਕਰਾਂ ਯਾਰ ਤੂੰ ਦੱਸ ਦੇ, ਦੂਜੇ ਦਿਨ ਤੈਨੂੰ ਕਰ ਲਾਂਗੇ। ਤੇ ਉਹ ਕਰ ਰਿਹਾ, ਤੇ ਅੱਗੋਂ ਇਹ ਵਿੱਚੋਂ ਉੱਥੇ ਕੱਟ ਕੇ ਤੇ ਮੈਨੂੰ ਅੱਗ ਮਸ਼ਵਰੇ ਦੇ ਦੇ। ਹਾਏ 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 ਯਾਰ। ਤੇ ਜਿੱਥੇ ਗੱਲ ਕਰਦਾ ਦੱਸ ਅੱਲਾ ਦੇ ਬੰਦੇ। ਨਹੀਂ ਸਾਜ ਜੀ, 8 ਸਾਲ ਪਹਿਲੇ ਮੈਂ ਉਹ ਡਬਿੰਗ ਵਾਲਾ ਕਲਿੱਪ ਕੀਤਾ ਸੀ। ਹਾਏ ਹਾਏ। 8 ਸਾਲ ਬਾਅਦ ਵੀ ਉਹ ਉੱਥੇ ਹੀ ਇਕੱਲਾ ਖੜਾ ਵਾ, ਉਹਨੂੰ ਟੱਚ ਕਰਨ ਦੀ ਜ਼ਰੂਰਤ ਨਹੀਂ ਹੋਈ ਕਿਸੇ ਦੀ ਨਜ਼ਰ ਆਉਣ। ਹਾਏ ਹਾਏ ਵਾਕਈ। ਇਸ ਲਈ ਸਾਜ ਜਿਹੜੇ ਕੰਮ ਨੂੰ ਮੈਂ ਰੋਡ ਸ਼ੋਅ ਸ਼ੁਰੂ ਕੀਤਾ, ਅੱਛਾ ਕਿੰਨੇ ਬੰਦਿਆਂ ਨੇ ਕੀਤਾ, ਸਾਰਿਆਂ ਨੇ ਕੀਤਾ ਉਹ ਉੱਥੇ ਹੀ ਖੜਾ ਵਾ। ਇਦਾਂ ਹੀ ਸਾਜੀ ਉਦੋਂ ਤਾਂ ਹਰ ਬੰਦਾ ਹੀ ਸ਼ੁਰੂ ਹੋ ਗਿਆ ਸੀ ਮਾਈਕ ਫੜ ਕੇ। ਆਹੋ ਬਹੁਤ ਮੇਗੇ ਐਸਾ ਟ੍ਰੈਂਡ ਹੀ ਸੀ, ਉਹ ਚੱਲ ਗਿਆ। ਲੇਕਿਨ ਨਾ ਉਹ ਮੈਨੂੰ ਬਟਨਾਂ ਦੀ ਨਹੀਂ ਸਮਝ ਨਹੀਂ ਆਉਂਦੀ, ਡਬਿੰਗ ਮੈਂ ਵੀ ਕਰਾਂ, ਮੇਰੇ ਕੋਲ ਬਟਨਾਂ ਨਹੀਂ ਇੱਧਰ ਉੱਧਰ ਹੁੰਦੇ ਕਿ ਬਟਨਾਂ ਤੋਂ ਕਿੱਥੋਂ ਕਰਨਾ ਜ਼ੂਮ ਇਹ ਉਹ ਬਟਨਾਂ ਦਾ ਜਿਸ ਉਹ ਦਿਨ ਡਬਿੰਗ ਦਾ ਮੈਨੂੰ ਬਹੁਤ ਲੋਕ ਕਹਿੰਦੇ ਆ। ਪਿੱਛੇ ਜੇ ਇੱਕ ਉਹ ਇੰਡੀਅਨ ਕੋਈ ਉਹ ਲੜਕੀ ਸੀ, ਉਹ ਮੈਨੂੰ ਬੜੇ ਲੋਕਾਂ ਨੇ ਭੇਜਿਆ ਜਿਹੜੀ ਇੰਗਲਿਸ਼ 'ਚ ਕਹਿੰਦੀ ਹੈ ਮੈਂ ਅੱਛਾ ਜਾਨੀ ਉਹਨੂੰ ਬੜਿਆਂ ਜਣਿਆਂ ਨੇ ਭੇਜਿਆ, ਉਹਨੇ ਡਬਿੰਗ ਦਾ ਵਿੱਚ ਦਿੱਤਾ। ਤੂੰ ਮੈਨੂੰ ਬੜਿਆਂ ਨੇ ਕਿਹਾ ਜਾਨੀ ਭਾਈ ਯਾਰ ਆ ਤੁਸੀਂ ਕਰੋ ਯਾਰ। ਮੈਂ ਕਿਹਾ ਭਾਈ ਇਹ ਇੰਨੀ ਮਿਹਨਤ ਕਰਕੇ ਕਾਪੀਰਾਈਟ ਆ ਜਾਣਾ ਫੌਰਨ ਕਰਨਾ, ਜੇ ਮੈਂ ਮਿੰਟ 1.5 ਮਿੰਟ ਦਾ ਕਰਾਂ ਤੇ ਉਹਦਾ ਵਾਚ ਟਾਈਮ ਨਹੀਂ ਹੋਣਾ, ਉਹਦਾ 2000 ਰੁਪਏ ਦੇ ਦੂੰ YouTube ਜ਼ਿਆਦਾ ਤੋਂ ਜ਼ਿਆਦਾ, ਤੇ ਸਾਰੀ ਦਿਹਾੜੀ ਲੱਗ ਜਾਂਦੀ। ਕੋਈ ਬੰਦਾ ਫਿਲਮ ਖਰੀਦ ਕੇ ਤੁਹਾਨੂੰ ਦੇਵੇ ਕਾਪੀਰਾਈਟ। ਮੈਂ ਹੁਣ ਉਹਦਾ ਇੱਕ ਹਿਸਾਬ ਲਾ ਰਿਹਾ। ਯੈਸ, ਜਿਹੜੀ ਆਪਣੀ ਸਟਾਰਲੀ ਐਪ ਨਹੀਂ, ਹਾਂਜੀ, ਉਹ 2-3 ਮਹੀਨੇ, ਉਹਦਾ 4 ਮਹੀਨੇ ਮਤਲਬ ਟਾਈਮ ਆ ਉਹਦਾ ਹੁਣ ਰਹਿ ਗਿਆ, ਜਿਹਦੇ 'ਚ ਉਹਨੇ ਟੋਟਲ ਕੰਪਲੀਟ ਹੋਣਾ, ਮਤਲਬ ਪੂਰਾ ਉਹਨੇ ਕੰਪਲੀਟ ਹੋ ਜਾਣਾ iOS ਇਹ ਉਹ ਸਾਰਾ। ਉਹਦੇ ਵਿੱਚ ਹੀ ਮੈਂ 2 ਕੰਮ ਕਰਨੇ ਨੇ। ਠੀਕ। ਉਹਦੇ ਵਿੱਚ ਹੀ ਜਿਹੜਾ ਘਰ ਨਹੀਂ, ਹਾਂਜੀ ਹਾਂਜੀ 5-5 ਹਜ਼ਾਰ ਰੁਪਏ ਦੇਣਾ ਮਹੀਨੇ ਦਾ, 1000 ਬੰਦੇ ਨੇ ਤੇ ਘਰ ਦੇਣੇ ਆਪਾਂ, ਇਹ ਵੀ ਉਹਦੇ ਥਰੂ ਹੋਣਾ। ਉਹਦੇ ਵਿੱਚ ਹੀ ਤੁਸੀਂ ਜਾ ਕੇ ਕਰ ਸਕਦੇ। ਪਲੱਸ ਉਹਦੇ ਵਿੱਚ ਇੱਕ ਡਬਿੰਗ ਵਾਲਾ ਸੈਟਅਪ ਹੋਏਗਾ, ਉਹਦਾ ਰੱਖ ਦਾਂਗੇ 1000 ਰੁਪਏ ਮਹੀਨੇ ਦਾ ਸਬਸਕ੍ਰਿਪਸ਼ਨ, ਮਹੀਨੇ ਦੀ 1000 ਰੁਪਏ ਪਾਕਿਸਤਾਨ ਜਿਹੜਾ ਮਰਜ਼ੀ ਲੈ, ਸਾਰੀ ਡਬਿੰਗ ਉਹਦੇ ਤੇ ਅਪਲੋਡ ਕਰਿਆ ਕਰਾਂਗੇ। ਵਾਹ ਵਾਹ, ਉਹਦੇ 'ਚ ਤੁਸੀਂ ਜਾ ਕੇ ਦੇਖੋ। ਸਹੀ ਗੱਲ ਹੈ, YouTube ਦੀ ਲੋੜ ਹੀ ਨਹੀਂ, ਉਧਰ ਆਪਣਾ। ਯਾਰ ਉਸਤਾਦ ਜੀ ਕਹਿੰਦੇ ਵੀਡੀਓ ਜੀ ਚੱਲਦੀ ਹੋਈ ਉਹਦੀ ਸਕਰੀਨ ਅਗਰ ਤੁਸੀਂ ਇੰਜ ਕਰ ਦਿੰਦੇ ਹੋ ਫਿਰ ਕਾਪੀਰਾਈਟ ਨਹੀਂ ਆਉਂਦਾ। ਮਤਲਬ ਸਮਝੀ ਸਕਰੀਨ ਨਹੀਂ ਆ ਜਾਂਦਾ, ਮਤਲਬ ਇੰਜ ਕਰਕੇ ਨੂੰ ਇੰਜ ਕਰ ਦਿੱਤਾ, ਇੱਕ ਬੰਦਾ ਇੱਧਰ ਬੈਠਾ ਉਹ ਇੱਧਰ ਆ ਗਿਆ, ਸੇਮ ਉਹਦਾ ਵੀ ਆ ਜਾਂਦਾ।
ਕਲਰ ਚੇਂਜ ਕਰਤੇ ਉਹਦਾ ਵੀ ਆ ਗਿਆ, ਫਰੇਮ ਰੇਟ ਵੱਧ ਘੱਟ ਕਰਦੇ ਉਹਦਾ ਵੀ ਆਇਆ ਨਾ। ਉਹ ਸਾਡੇ ਨਾਲੋਂ ਬਹੁਤ ਅੱਗੇ ਬੈਠੇ ਨੇ। ਹਾਂ ਅੱਛਾ ਜੀ। ਹਾਂਜੀ, ਬਹੁਤ ਸਿਸਟਮ ਇਹ ਤੁਸੀਂ ਪਿੱਛੇ ਬੈਠੇ ਆ ਭਾਜੀ। ਲੇਕਿਨ ਸਹੀ ਦਾ ਹੱਲ ਕੀ ਹੈ ਕਾਪੀਰਾਈਟ ਦਾ? ਇੱਕ ਤਰੀਕੇ ਦੇ ਨਾਲ ਨਹੀਂ ਹੁੰਦਾ ਕਾਪੀਰਾਈਟ, ਜਿੱਦਾਂ ਨਹੀਂ ਕਰਦੇ ਐਕਸਪਲੇਨ ਕਰਦੇ ਇੰਗਲਿਸ਼ ਮੂਵੀਜ਼, ਬੜੇ ਬੜੇ ਵੱਡੇ ਚੈਨਲ ਨੇ, ਮਿਲੀਅਨ ਚ ਵਿਊਜ਼ ਨੇ, ਇੰਗਲਿਸ਼ ਮੂਵੀ ਨੂੰ ਐਕਸਪਲੇਨ ਕਰਦੇ। ਬੇਸਿਕਲੀ ਉਹਦਾ ਜਿਹੜਾ ਐਲਗੋਰਿਦਮ ਨਹੀਂ ਹੁੰਦਾ, ਉਹਨੂੰ ਤੁਸੀਂ ਚੱਕਮਾ ਦੇਣਾ ਬਸ। ਲਾਈਕ ਉਹਦੇ ਚ ਉਹਨਾਂ ਨੇ ਲਾਇਆ ਹੈ ਕਿ ਵੀ ਇੱਕ ਫਿਲਮ ਸ਼ੁਰੂ ਹੋਈ ਹੈ ਜਾਂ ਇੱਕ ਮਿਊਜ਼ਿਕ ਸ਼ੁਰੂ ਹੋਇਆ, ਉਹਨੇ 2 3 4 5 ਸਕਿੰਟ ਦੇ ਵਿੱਚ ਉਹਨੂੰ ਫੜਨਾ। ਤੁਸੀਂ ਉਸ ਤੋਂ ਪਹਿਲੇ ਬੰਦ ਕਰਤਾ ਤੇ ਉਹ ਚਲੀ ਜਾਏਗਾ। ਬਹੁਤ ਸਾਰੇ ਲੋਕ ਰੈਫਰੈਂਸ ਲਾਣੇ ਦਿੰਦੇ। ਹਾਂਜੀ ਹਾਂਜੀ। ਅੱਛਾ, ਫਿਰ ਇਹਦੇ 'ਚ ਤੁਸੀਂ ਇੱਕ ਇੰਗਲਿਸ਼ ਫਿਲਮ ਲਓ। ਇੰਗਲਿਸ਼ ਫਿਲਮ ਦੇ ਵਿੱਚ ਤੁਸੀਂ ਲਾਈਕ ਅਗਰ ਮੂਵੀ ਐਕਸਪਲੇਨ ਦਾ ਕਿਸੇ ਨੇ ਚੈਨਲ ਬਣਾਉਣਾ ਤੇ ਮੈਂ ਤੁਹਾਨੂੰ ਦੱਸ ਦਿੰਦਾ, ਤੁਸੀਂ ਸਿੰਪਲ ਉਹਦੇ ਜਨਾਬ ਜੀ ਇੱਕ ਸ਼ਾਟ ਚੱਲਦਾ ਪਿਆ ਨਾ, 3 ਮਿੰਟ ਦਾ ਸ਼ਾਟ ਆ, ਤੇਰੀ ਮੇਰੀ ਗੁਫ਼ਤਗੂ 3 ਮਿੰਟ ਦੀ, ਉਹਦੇ ਵਿੱਚੋਂ 4 ਸਕਿੰਟ ਕੱਢਣੇ ਆ, 20 ਸਕਿੰਟ ਕੱਟ ਦੇਣੇ ਅਗਲੇ। ਫਿਰ ਉਸ ਤੋਂ ਬਾਅਦ 4 ਸਕਿੰਟ ਲਾ ਦੇਣੇ ਆ, 5 ਸਕਿੰਟ, ਅਗਲੇ 15 ਸਕਿੰਟ ਕੱਟ ਦੇਣੇ, ਫਿਰ 4-5 ਸਕਿੰਟ ਲਾ ਦੇਣੇ ਆ, 15 ਸਕਿੰਟ ਕੱਟ ਦੇਣੇ। ਉਹ ਜਦੋਂ ਤੁਹਾਡਾ 1.5 ਮਿੰਟ ਹੋ ਗਏ, ਮਿੰਟ ਕੁ ਰਹਿ ਗਿਆ ਨਾ, ਜਿਹੜੀ 4 ਮਿੰਟ ਦੇ ਸੀਨ ਦਾ ਤੁਹਾਡੇ ਰਹਿ ਗਏ 40 ਸੈਕਿੰਡ, ਤੇ ਉਹਦੇ ਤੋਂ ਤੁਸੀਂ ਉਹ 4 ਮਿੰਟ 'ਚ ਜੋ ਗੁਫ਼ਤਗੂ ਕਰ ਰਹੇ ਨਾ, ਤੁਸੀਂ ਉਹਨੂੰ ਬੋਲ ਕੇ 40 ਸੈਕਿੰਡ ਦੇ ਉੱਪਰ ਪੂਰਾ ਕਰ ਦਿਓ। इतना ही करते हैं। हाँ, इसकी वो copyright नहीं होता है। वो उससे पूछता है कि मेरी बीवी कहाँ गई, वो कहता है तुम्हारी बीवी ऐसे वो। ਹੁਣ ਉਹ ਨਾਰਮਲ ਗੱਲਾਂ ਕਰਦੇ ਹੋ 5 ਮਿੰਟ 'ਚ ਨੇ, ਇਦਾਂ ਤੋਂ ਉਹਨੂੰ 50 ਸਕਿੰਟ 'ਚ ਸਮਝਾ ਦੇਣੀ। ਉਹ 50 ਸਕਿੰਟ ਉਹ 'ਚ ਵੀਡੀਓ ਲਾ ਦੇਣੀ। ਉਹ ਟੋਟਲ ਬਣ ਜਾਂਦੀ ਤੁਹਾਡੀ 7-8 ਮਿੰਟ ਦੀ ਫਿਲਮ, 1.5 ਘੰਟੇ ਵਾਲੀ 8-10 ਮਿੰਟ ਦੀ ਫਿਲਮ ਬਣ ਜਾਂਦੀ। 10 ਮਿੰਟ ਤੋਂ ਪੂਰੀ ਫਿਲਮ ਸਮਝਾ ਦੇਣੀ ਹੈ ਤੇ ਕਾਪੀਰਾਈਟ ਵੀ ਨਹੀਂ ਹੋਣਾ। ਉਹ ਜਿਹੜਾ ਨਾ ਉਹਦੇ ਸਿਸਟਮ 'ਚ ਨਹੀਂ ਆਉਂਦੀ। ਇੰਝ ਡਬਿੰਗ ਹੋ ਸਕਦੀ ਹੈ ਲਾਈਕ ਕਿ ਤੁਸੀਂ, ਮੈਂ ਇੱਕ ਫਿਲਮ ਕੀਤੀ ਸੀ 8 ਮਿੰਟ ਦੀ ਕਰਕੇ ਮੈਂ ਅਪਲੋਡ ਕੀਤੀ, ਕੋਈ ਕਾਪੀਰਾਈਟ ਨਹੀਂ ਆਇਆ। मतलब ਹਾਂ 8-9 ਮਿੰਟ ਤੱਕ ਨਹੀਂ ਆਉਂਦਾ। ਹਾਂ, ਵਿੱਚੋਂ ਮੈਂ ਕੱਟ ਕੇ ਨਾ, ਯਾਨੀ ਇੱਕ ਬੰਦਾ 4 ਮਿੰਟ ਦੀ ਗੱਲ ਕਰ ਰਿਹਾ, ਮੈਂ ਉਹਦੀ ਇੱਕ ਗੱਲ ਮੈਂ ਕੀਤੀ, ਹੁਣ ਉਹਦਾ ਤੂੰ ਜਵਾਬ ਦਿੱਤਾ, ਉਹਦਾ ਮੈਂ ਦਿੱਤਾ, ਉਹਦਾ ਤੂੰ ਜਵਾਬ ਦਿੱਤਾ, ਇਹ 3 ਮੈਂ ਵਿੱਚੋਂ ਕੱਟ ਦੇਣੀ ਹੈ। ਯਾਨੀ ਮੈਂ ਆਪਣੀ ਪਹਿਲੀ ਸਵਾਲ ਮੈਂ ਵਿੱਚੋਂ 3 ਸਵਾਲ ਕਰਕੇ ਤੂੰ ਚੌਥੇ ਦਾ ਜਿਹੜਾ ਜਵਾਬ ਦਿੱਤਾ ਨਾ, ਉਹਦੇ ਨਾਲ ਲਾ ਦੇਣਾ। ਉਹ ਫਿਰ ਕੀ ਹੁੰਦਾ ਵਾ ਕਿ ਉਹ ਫਿਰ ਡਬਿੰਗ ਤੇ ਕਰਨੀ, ਕੰਟੀਨਿਊਟੀ ਤੁਸੀਂ ਆਡੀਓ ਦੀ ਆਪਣਾ ਲੈਣੀ ਉਹਦੇ ਨਾਲ। ਉਹ ਇੰਝ ਹੋ ਸਕਦਾ, ਲੇਕਿਨ ਉਹ ਬਹੁਤ ਮਿਹਨਤ ਹੈ। ਬਹੁਤ ਮਿਹਨਤ ਬਹੁਤ ਉਸਤਾਦ ਜੀ ਡਬਿੰਗ ਦੇ ਵਿੱਚ। ਲੇਕਿਨ ਇਹ ਵੀ ਤੇ ਵੇਖ ਨਾ, ਜਿਹਦੇ ਕੋਲ ਕੰਟੈਂਟ ਹੀ ਨਹੀਂ ਹੈ ਉਹ ਮਿਹਨਤ ਤੇ ਕਰੇ, ਫਿਰ ਇੰਨੀ ਕੀ ਕਰ ਲਵੇ। ਉਹ ਨਹੀਂ, ਜਿੱਦਾਂ ਦੀ ਤੁਸੀਂ ਗੱਲ ਗਲਤ ਕਰਨ, ਜਿੱਦਾਂ ਦੀ ਉਸਤਾਦ ਜੀ ਡਬਿੰਗ ਕਰਤੀ ਆ, ਚਲਿਓ ਬੰਨ ਲਾਤਾ ਵਾ। ਉਹ ਤੇ ਰਿਕਾਰਡ ਹੈ ਨਾ, ਉਹ ਤੇ ਕੋਈ ਵੀ ਨਹੀਂ ਯਾਨੀ ਕਿ ਢੋਲ ਸਕਦਾ। ਡਬਿੰਗ ਮਾਸਟਰ ਦਾ ਇੱਕ ਮਾਸ਼ਾਅੱਲਾ ਖਿਤਾਬ ਉਸਤਾਦ ਜੀ। ਅਤੇ ਮੰਨੋ ਵੀ ਨਾ, ਇਹ ਨਹੀਂ ਗੱਲਾਂ ਹੁੰਦਾ ਕਿ ਕਾਹਦਾ ਰੌਲਾ ਪਾਇਆ, ਕਾਹਦਾ ਉਹ ਗੱਲਾਂ ਕਰਕੇ ਨਹੀਂ ਆਈਦਾ ਹੁੰਦਾ। ਇਹ ਕੰਮ ਹੈਗਾ ਵਾ ਡਬਿੰਗ। ਹਾਂ, ਇੱਕ ਤੇ ਕੋਠੀ ਵਾਲੇ ਸਬਜ਼ੀ ਦੇ ਪੈਸੇ ਨਹੀਂ ਦਿੰਦੇ, ਅੱਜ ਮੈਂ ਪੈਸੇ ਲੈ ਕੇ ਹੀ ਜਾ। ਇਹ ਨਹੀਂ ਹੁੰਦਾ ਐਂਟਰੀ ਉਹ ਹੁੰਦੀ ਮੇਰੇ ਹੈ। ਵਾਲ ਕਿ ਇਹ ਬੰਦਾ ਐਂਟਰੀ ਕਰਕੇ ਪਿੱਛੋਂ ਕੱਪੜਾ ਚੁੱਕ ਕੇ ਆ ਯਾਰ, ਉਹ ਹਿਸਾਬ ਨਹੀਂ ਹੈ। ਮੈਂ ਤਾਂ ਕਹਿੰਦਾ ਯਾਰ, ਮੈਂ ਇੰਨੇ ਬੰਦਿਆਂ ਨੂੰ ਕਿਹਾ, ਬਾਹਰ ਇੰਨੇ ਬੰਦੇ ਬੈਠੇ, ਕੋਈ ਸਾਹਿਬ ਨੂੰ ਨਹੀਂ ਕਿ ਯਾਰ ਇੱਕ ਫਿਲਮ ਦੇ ਕਾਪੀਰਾਈਟ ਲਾ ਦਿਓ ਮੈਨੂੰ। ਹਾਂਜੀ, ਮੈਂ ਵੀ ਇਹੀ ਕਹਿੰਦਾ। ਇੰਗਲਿਸ਼ ਮੂਵੀ ਜਿਹੜੀ ਪੁਰਾਣੀ ਕੋਈ ਹੋਵੇ, ਹਾਂਜੀ, ਉਹਦੇ ਕਾਪੀਰਾਈਟ ਲੈ ਦਿਓ, ਉਹਦੇ ਕਾਪੀਰਾਈਟ ਲੈ ਦਿਓ, YouTube ਵਾਸਤੇ ਉਹਦੇ ਜਿਹੜੇ ਪੈਸੇ ਹੈਗੇ ਦੇ ਦੇਣੇ, ਲੇਕਿਨ ਉਹ ਕਾਪੀਰਾਈਟ ਉਹਨੂੰ ਸਿਨੇਮੇ 'ਚ ਲਾ ਦਿਓ ਭਾਵੇਂ। ਉਸਤਾਦ ਜੀ ਬਿਜ਼ਨਸ ਹੈ। ਉਸਤਾਦ ਜੀ ਮੈਂ ਤੁਹਾਨੂੰ ਕਹਿ ਰਿਹਾ, ਹਰ ਮਹੀਨੇ ਸਿਨੇਮੇ 'ਚ ਮੈਂ ਇੱਕ ਫਿਲਮ ਲਵਾ ਸਕਦਾ ਡੱਬ ਕਰਕੇ। ਡਬਿੰਗ ਕਰਕੇ ਵਾਹ। ਤੇ ਕਰ ਲੈਣੇ ਉਸਤਾਦ ਜੀ। ਤੇ ਕਈਆਂ ਫਿਲਮਾਂ ਨਾਲੋਂ ਬਹੁਤਾ ਮਜ਼ਾ ਆਏਗਾ ਤੁਹਾਨੂੰ ਵੇਖਣ। ਉਸਤਾਦ ਜੀ ਇਹ ਬਾਜੀ ਲੈ ਕੇ ਦੇ ਸਕਦਾ ਤੁਹਾਨੂੰ ਹਨੀ ਸਿੰਘ ਭਾਜੀ। ਉਹਨਾਂ ਨੇ ਕਿਹਾ ਸੀ ਮੈਨੂੰ, ਉਹਨਾਂ ਨੇ ਫੋਨ, ਲੇਕਿਨ ਉਹ ਨਹੀਂ ਹੁੰਦਾ ਯਾਰ, ਇਹ ਬੜਾ ਇੱਕ ਬੰਦਾ ਐਸਾ ਜਿਹੜਾ ਗੱਲ ਕਰੇ ਉਹਨਾਂ ਦੇ ਨਾਲ। ਫਿਰ ਇਹਦੇ ਬੜੇ ਪੰਗੇ ਹੁੰਦੇ ਨੇ। ਇਹ ਇਕੱਲੀ ਡਬਿੰਗ ਦੇ ਰਾਈਟਸ ਨਹੀਂ ਹੁੰਦੇ। ਉਹ ਤੁਹਾਨੂੰ ਪੁੱਛਣਾ ਵਾ ਡਬਿੰਗ ਕਰਨੀ ਤੁਸੀਂ। ਹੁਣ ਇੱਕ ਮਿਸਾਲ, ਤੂੰ ਮੈਂ ਗੋਰਾ ਵਾ ਜਾਂ ਮੇਰੇ ਕੋਲ ਇੱਕ ਫਿਲਮ ਪਈ ਹੈ ਤੇ ਤੂੰ ਆ ਗਿਆ ਕਿ ਜੀ ਮੈਂ ਡਬਿੰਗ ਕਰਨੀ ਹੈ। ਹੁਣ ਮੈਂ ਤੈਨੂੰ ਸਵਾਲ, ਤੂੰ ਮੈਨੂੰ ਕਹਿ ਜੀ ਮੈਂ ਫਿਲਮ ਲੈਣੀ ਜੀ। ਹਾਂਜੀ, ਕੀ ਕਰਨਾ ਤੁਸੀਂ ਇਹਨੂੰ? ਡਬਿੰਗ ਕਰਨੀ ਜੀ। ਡਬਿੰਗ ਕਰਨੀ। ਸੇਮ ਡਬਿੰਗ ਜੋ ਹੈਗੀ ਆ ਉਹਦੀ ਤਰਜਮਾ ਲੈਂਗੁਏਜ ਚੇਂਜ ਕਰਨਾ, ਜਾਂ ਤੁਸੀਂ ਮਤਲਬ ਲਾਈਕ ਮੇਰੀ ਇੰਗਲਿਸ਼ 'ਚ ਫਿਲਮ ਆ, ਹਾਂਜੀ, ਤੁਸੀਂ ਕਿਹੜੀ ਜ਼ੁਬਾਨ 'ਚ ਡਬਿੰਗ ਕਰਨੀ ਭਾਜੀ? ਸਰ ਮੈਂ ਪੰਜਾਬੀ 'ਚ। ਪੰਜਾਬੀ ਡਬ ਕਰਨੀ। ਜੋ ਅਸੀਂ ਕਹਿ ਰਹੇ ਹਾਂ ਇਹੀ ਟ੍ਰਾਂਸਲੇਟ ਤੁਸੀਂ ਪੰਜਾਬੀ 'ਚ ਕਰਨੀ। ਨਹੀਂ, ਥੋੜਾ ਡਿਫਰੈਂਟ ਹੋ ਸਕਦਾ। ਕੀ ਡਿਫਰੈਂਟ ਕੀ ਕਰੋਗੇ ਤੁਸੀਂ? ਸਾਡੇ ਕਰੈਕਟਰ ਨੇ ਸਾਡਾ, ਉਹਨੂੰ ਤੁਸੀਂ ਜ਼ਲੀਲ ਕਰੋ, ਫੇਰ ਨਹੀਂ ਸਰ, ਅਸੀਂ ਤੁਸੀਂ ਗਾਲਾਂ ਕੱਢਣ ਲੱਗ ਪਓ ਡਬਿੰਗ 'ਚ, ਫੇਰ ਨਹੀਂ ਅਸੀਂ ਗਾਲੀ ਗਲੋਚ ਨਹੀਂ ਕਰਾਂਗੇ, ਥੋੜਾ ਫਨ ਕ੍ਰੀਏਟ ਕਰਾਂਗੇ, ਇਹਨੂੰ ਕਾਮੇਡੀ ਕਰਾਂਗੇ। ਟੋਟਲ ਤੁਸੀਂ ਉਹਦੀ ਲੈਂਗੁਏਜ ਚੇਂਜ ਨਹੀਂ ਕਰਨੀ, ਤੁਸੀਂ ਉਹਦੀ ਸਟੋਰੀ ਵੀ ਚੇਂਜ ਕਰਨੀ। ਹਾਂਜੀ, ਸਟੋਰੀ ਚੇਂਜ ਕਰ Story change ਕਰਾਂਗੇ। ਨਾ ਅੱਛਾ ਆਪਣੇ ਰੱਖ ਲੈਣੇ, ਸਟੋਰੀ ਚੇਂਜ ਕਰ ਦੇਣੀ, ਵਿੱਚ ਤੁਸੀਂ ਜੁਗਤਾਂ ਪਾ ਲੈਣੀਆਂ। ਜੀ, ਜੀ। ਇਦਾਂ ਕਰੋਗੇ ਜੀ। ਅੱਛਾ ਠੀਕ ਹੈ। ਉਹਦੇ 'ਚ ਤੁਸੀਂ ਸਾਨੂੰ ਲਿਖ ਕੇ ਦਿਓਗੇ ਕਿ ਸਰ ਤੁਸੀਂ ਇਹਦੇ 'ਚ ਕਿਸੇ ਆਰਟਿਸਟ ਦੀ ਤਜ਼ਲੀਲ ਨਹੀਂ ਕਰੋਗੇ, ਨਹੀਂ ਕਰਾਂਗੇ ਸਰ। ਕੋਈ ਜੁਗਾ ਨਹੀਂ, ਤੇ ਫਿਰ ਤੁਸੀਂ ਕਿੱਦਾਂ ਕਾਮੇਡੀ ਕਰ ਲਓਗੇ? ਨਹੀਂ ਅਸੀਂ ਸਰ ਉਹਨੂੰ ਉਹਦੇ ਮੂੰਹ ਤੇ ਗੱਲ ਹੀ ਨਾ ਕਰਾਂਗੇ, ਡਾਇਰੈਕਟ ਉਹਨੂੰ ਹਿੱਟ ਨਹੀਂ ਕਰਾਂਗੇ। ਦੇਖੋ ਨਾ ਹੁਣ ਤੁਹਾਡੇ ਹੀ ਇੱਕ ਮੁਲਕ ਦਾ ਆਰਟਿਸਟ ਜਿਹਨੇ ਬੱਟ ਤੇ ਪੱਟੀ ਬਣਾਈ ਸੀ, ਡੱਬ ਕੀਤੀ। ਉਹਨਾਂ ਨੂੰ ਛੱਡ ਦਿਓ, ਤੁਸੀਂ ਸਾਡੇ ਨਾਲ ਗੱਲ ਕਰੋ। ਉਹਨੇ ਉਹਦੇ ਵਿੱਚ ਕਿੰਨੀਆਂ ਉਹ ਗੱਲਾਂ ਬਾਤਾਂ ਗਲਤ ਵੀ ਕੀਤੀਆਂ ਨੇ ਸਰ ਉਦੋਂ ਦੌਰ ਜਿਹਦੇ 'ਚ ਉਹਨਾਂ ਨੇ ਚੱਲਦਾ ਉਹਦੀਆਂ ਸੀ। ਬੱਟ ਦੇ ਪੱਟੀ ਦੀਆਂ ਇਹ ਉਹਨਾਂ ਨੇ ਜ਼ਾਤੀਆਤ ਵੀ ਬਕਵਾਸ ਕੀਤੀ। ਉਦੋਂ ਉਹਨਾਂ ਨੇ ਨਹੀਂ ਜੀ ਸਰ, ਨਹੀਂ ਉਦੋਂ ਉਹਨਾਂ ਨੇ ਨਹੀਂ ਸੀ ਪਤਾ ਨਾ, ਉਦੋਂ ਬਿਲਕੁਲ ਉਹ ਹੈ ਹੀ ਕੱਚੇ ਜਿਹੇ ਜ਼ੇਨ ਦੇ ਸੀ, ਇੰਨਾ ਪ੍ਰੋਫੈਸ਼ਨਲ ਨਹੀਂ ਸੀ।
ਚਲੋ ਉਹ ਲੋਕਾਂ ਨੇ ਉਹਨਾਂ ਨੂੰ ਦਰਗੁਜ਼ਰ ਕਰਤਾ। ਹੁਣ ਤੁਸੀਂ ਦੁਬਾਰਾ ਫੇਰ ਕਰੋਗੇ, ਹੁਣ ਤੇ ਤੁਸੀਂ ਮੈਚੁਰ ਹੋਣਾ। ਹੁਣ ਤੁਸੀਂ ਕਿਸੇ ਕਰੈਕਟਰ ਦੀ ਭੈਣ ਨੂੰ ਗੱਲ ਕਰੋ, ਮਾਂ ਨੂੰ ਗੱਲ ਕਰੋ, ਠੀਕ ਹੈ। ਦੂਜੀ ਗੱਲ, ਅੱਛਾ ਹੁਣ ਤੁਸੀਂ ਇਹ ਦੱਸੋ, ਚਲੋ ਠੀਕ ਆ ਜੀ, ਇਹ ਅਸੀਂ ਸੋਚ ਲਾਂਗੇ। ਹੁਣ ਦੱਸੋ ਤੁਸੀਂ ਡੱਬ ਕਰਕੇ ਕਿਹੜੇ ਪਲੇਟਫਾਰਮ ਵਾਸਤੇ ਚਾਹੀਦੀ ਤੁਹਾਨੂੰ? YouTube ਵਾਸਤੇ ਸਰ। ਸਿਰਫ YouTube ਵਾਸਤੇ? ਨਹੀਂ, ਅਸੀਂ ਹੋ ਸਕਦਾ ਅਸੀਂ ਸਿਨੇਮਾ ਵਿੱਚ ਲਾ ਦਈਏ। ਨਹੀਂ ਹੋ ਸਕਦਾ ਨਹੀਂ, ਇੱਕ ਗੱਲ ਕਰੋ ਨਾ, ਅਸੀਂ ਉਸ ਹਿਸਾਬ ਨਾਲ ਪੈਸੇ ਦੱਸਣੇ ਤੁਹਾਨੂੰ। YouTube ਵਾਸਤੇ ਸਿਰਫ YouTube ਤੇ ਤੁਸੀਂ ਅਪਲੋਡ ਕਰੋਗੇ? ਹਾਂਜੀ। ਓਕੇ, ਡਨ ਹੋ ਗਿਆ। ਅੱਛਾ ਕਿੰਨੀ ਦੇਰ ਤੱਕ ਤੁਹਾਨੂੰ ਰਾਈਟਸ ਚਾਹੀਦੇ ਨੇ? ਸਾਨੂੰ ਤਕਰੀਬਨ ਇਹ 1 ਮਹੀਨੇ ਤੱਕ। ਨਹੀਂ ਟੋਟਲ ਕਿੰਨੀ ਦੇਰ ਤੱਕ ਉੱਥੇ ਰਵੇ ਹੋ ਤੁਸੀਂ? ਅੱਜ ਅਪਲੋਡ ਕਰਤੀ ਡੱਬ ਕਰਕੇ, ਤੇ ਤੁਹਾਨੂੰ 6 ਮਹੀਨੇ ਵਾਸਤੇ ਚਾਹੀਦੇ ਨੇ। 6 ਮਹੀਨੇ ਉੱਤੇ ਪਈ ਰਵੇ, 6 ਮਹੀਨੇ ਤੋਂ ਬਾਅਦ ਉਹਦੇ ਰਾਈਟਸ ਮੁੱਕ ਜਾਣ। ਜੀ ਠੀਕ ਹੈ, 6 ਮਹੀਨੇ ਤੱਕ ਅਸੀਂ ਡਿਲੀਟ ਕਰ ਦਿਆਂਗੇ। ਹਾਂਜੀ। ਫਿਰ ਲੱਖ ਲਾਣਾ, ਫਿਰ ਤੈਨੂੰ ਕਾਹਦਾ ਫਾਇਦਾ? ਠੀਕ ਹੈ। ਸਾਲ ਮਹੀਨੇ ਦੋ ਨਹੀਂ, ਸਾਲ ਦਾ ਕਾਹਦਾ? ਪਹਿਲੇ ਘਰੋਂ ਤਿਆਰੀ ਕਰਕੇ ਆ, ਤੂੰ ਲੈਣ ਕੀ ਆਇਆ? ਇੰਨੇ ਸਵਾਲ ਹੁੰਦੇ ਆ ਡੱਬਿੰਗ ਰਾਈਟਸ ਫਿਲਮ ਵਿੱਚ। ਫਿਰ ਉਸਤਾਦ ਜੀ ਇਹ ਤੁਹਾਡਾ ਅੱਛਾ ਹੋਇਆ। ਹਾਂਜੀ, ਫਿਰ ਤੁਸੀਂ ਕਹਿਣਾ ਵਾ ਕਿ ਮੈਂ ਸਿਨੇਮਾ 'ਚ ਲਾਉਣੀ, ਉਹਦੇ ਲੈਦਾ ਪੈਸੇ ਨੇ। ਮਤਲਬ ਮੈਂ ਤੁਹਾਨੂੰ ਕਹਿੰਦਾ ਠੀਕ ਹੈ ਯਾਰ, ਤੂੰ ਮੈਨੂੰ ਲੱਖ ਰੁਪਈਆ ਦੇ ਦੀ ਪਾਕਿਸਤਾਨੀ YouTube ਦਾ ਅਪਲੋਡ ਕਰਨੀ। ਤੂੰ ਕਿ ਜੀ ਮੈਂ ਸਿਨੇਮਾ 'ਚ ਵੀ ਲਾਉਣੀ, ਮੈਂ ਕੋ 10 ਲੱਖ ਰੁਪਈਆ ਲਵਾਂ। ਤੂੰ ਕਿ ਜੀ ਮੈਂ ਇਹਦੀ CD ਵੀ ਰਿਲੀਜ਼ ਕਰਨੀ, ਮੈਂ ਕੋ ਤਾਂ ਮੈਂ 5 ਲੱਖ ਲੈਦਾ ਲਵਾਂ। ਇਦਾਂ ਹੀ। ਅੱਛਾ ਤੂੰ ਕਹਿੰਦਾ ਮੈਂ TV ਚੈਨਲ ਨੂੰ ਵੇਚ ਸਕਦਾ ਹਾਂ, ਮੈਂ ਕੋ ਤਾਂ ਮੈਂ 20 ਲੱਖ ਲੈਦਾ ਲਵਾਂ। ਤੇ ਸਾਈ ਤੁਸੀਂ ਪਾਕਿਸਤਾਨੀ ਪੁਰਾਣੀ ਮੂਵੀ ਚੁੱਕ ਲਓ, ਉਹ ਵੀ ਕਿਸੇ ਨਾ ਕਿਸੇ ਨਹੀਂ ਨਾ ਦੀ। ਜਾਂਦੀ। ਅੱਛਾ ਇੱਕ ਚੀਜ਼ ਹੋਰ ਹੋ ਸਕਦੀ ਉਸਤਾਦ ਜੀ, ਅਸੀਂ ਮਿਸਾਲ ਦੇ ਤੌਰ ਤੇ ਮੈਂ ਕਹਿੰਦਾ ਵਾ ਕਿ ਮੈਨੂੰ ਟਰਮੀਨਲ ਟੂਰ ਯਾਨੀ ਕਿ ਸੋਹਣੀ ਲੱਗਦੀ ਫਿਲਮ। ਅਸੀਂ ਆਪ ਫਿਲਮ ਬਣਾ ਲੈਂਦੇ ਹਾਂ ਉਸਤਾਦ ਜੀ, ਉਂਝ ਦੀ ਸੇਮ ਅਗਰ ਬਣਾਈਏ ਉਹ ਫਿਰ ਹੋਰ ਚੀਜ਼ ਹੋ ਜਾਂਦੀ। ਫਿਰ ਵੀ ਕਾਪੀਰਾਈਟ ਆਏਗਾ। ਬਣੀ ਹੈ ਨਾ। ਨਹੀਂ ਫਿਰ ਨਹੀਂ ਆਏਗਾ, ਫਿਰ ਕਾਪੀਰਾਈਟ ਨਹੀਂ ਆਏਗਾ। ਲੇਕਿਨ ਉਹ ਫਿਰ ਸ਼ੂਟ ਪੂਰਾ ਹੋਰ ਹਿਸਾਬ ਆ, ਡਬਿੰਗ ਸਕਿੱਲਸ ਹੋਰ ਹਿਸਾਬ ਨੇ। ਤੁਸੀਂ ਉਦਾਂ ਦੇ ਐਕਸਪ੍ਰੈਸ਼ਨ, ਉਦਾਂ ਦੀ ਡਾਇਰੈਕਸ਼ਨ ਤੁਸੀਂ ਕਰ ਹੀ ਨਹੀਂ ਸਕਦੇ। ਉਸਤਾਦ ਜੀ ਦੀ ਡਬਿੰਗ ਦੀ ਇੱਕ ਬਰੀਕੀ ਇਹ ਹੈ ਕਿ ਇਹ ਮਸ਼ੀਨ ਨੂੰ ਵੀ ਆਪ ਹੀ ਆਪਰੇਟ ਕਰ ਰਹੇ ਹੁੰਦੇ ਸੀ। ਹਾਂ ਸਾਰਾ ਕੰਪਿਊਟਰ ਉਹ ਆਪ ਆਪਰੇਟ ਕਰਨਾ, ਆਪ ਹੀ ਡਬਿੰਗ ਕਰਨੀ। ਲੋ ਜੀ ਬਿਹਤਰੀਨ ਹੱਦ ਸੀਗੇ। ਕਾਪੀਰਾਈਟ ਸਾਰੀ ਜ਼ਿੰਦਗੀ ਨਹੀਂ ਆਉਣਗੇ। ਕਿਸੇ ਦੀ ਵਿਆਹ ਦੀ ਮੂਵੀ ਡੱਬ ਕਰ ਦੋ, ਕਰੀਏ ਫਿਰ ਸ਼ੁਰੂ ਤੇਰੇ ਵਾਲੀ। ਅੱਛਾ ਇੱਕ ਹੋ ਸਕਦਾ ਕੰਮ ਕਿ ਕਈ ਫਲॉप ਫਿਲਮਾਂ ਹੁੰਦੀਆਂ ਨੇ, ਆਹੋ ਉਹ ਮਿਲ ਜਾਣ ਸਾਨੂੰ, ਜਿਨ੍ਹਾਂ ਜਿਵੇਂ ਕੋਈ ਮਤਲਬ ਕੋਈ ਚੱਲੀ ਨਹੀਂ, ਸਾਰੇ ਪੈਸੇ ਘਟ ਗਏ। ਆਰਟ ਫਿਲਮਾਂ ਉਸਤਾਦ ਜੀ ਲਈ ਉਹਦੇ ਤੋਂ ਜ਼ਿਆਦਾ ਆਰਟ ਬਹੁਤ ਮਜ਼ੇਦਾਰ ਬਣੇਗੀ। ਜਿਹੜੀਆਂ ਪੁਰਾਣੀਆਂ ਸੀ 2 ਰੰਗੀਲੇ, ਉਹ ਤੇ ਕਰ ਲਓ ਡਬਿੰਗ, ਇਦਾਂ ਦੀ ਚੁੱਕ ਲਓ। 2 ਰੰਗੀਲੇ 2 ਰੰਗੀਲੇ ਰੰਗੀਲਾ ਸਾਹਿਬ ਦੀ। ਉਹ ਯਾਰ ਉਹਨਾਂ ਦੇ ਰਾਈਟਸ ਹੈਗੇ ਨੇ ਨਾ, ਉਹ ਪਈਆਂ ਨੇ YouTube ਤੇ, ਨਹੀਂ, ਉਹ ਤੂੰ ਅਪਲੋਡ ਕਰਨੀ ਹੈ ਤੇ ਉਹ ਕੰਮ ਹੋ ਜਾਣਾ। ਅਸੀਂ ਸ਼ੋਅ ਵੀ ਉਹ ਨਹੀਂ ਉਹਨਾਂ ਨੇ ਕਰਨਾ ਨਾ, ਤੁਸੀਂ ਫਿਲਮ ਚੁੱਕ ਲਓ ਸੁਲਤਾਨ ਰਾਏ ਸਾਹਿਬ ਦੇ ਉੱਤੇ ਡਬਿੰਗ ਕਰੋ, ਉਹਦੇ 'ਚ ਕੋਈ ਨਾ ਕੋਈ ਗੱਲ ਹੋ ਜਾਣੀ ਹੈ, ਕਾਮੇਡੀ ਨਾ ਉਹਨੂੰ ਲੋ ਜੀ ਸਾਡੇ ਲੈਜੈਂਡ ਨੂੰ ਜ਼ਲੀਲ ਕਰਨ ਦੇ। ਸਾਡਾ ਇਹ ਵੀ ਤੇ ਬੜਾ ਛੋਟਾ ਜਿਹਾ ਹਿਸਾਬ ਕਿਤਾਬ ਨਾ। ਲੇਕਿਨ ਮੈਂ ਕਹਿੰਦਾ ਵੀ ਕਿਸੇ ਤਰੀਕੇ ਨਾਲ ਤਾਮਿਲ ਮੂਵੀ 'ਚ ਤੁਹਾਡਾ ਹੱਥ ਪੈਣਾ ਚਾਹੀਦਾ ਵਾ। ਬਾਕੀ ਇਹ ਆ ਪੈਂਦਾ ਵਾ ਜੇ ਤਾਮਿਲ ਮੂਵੀ 'ਚ ਹੱਥ ਪਾਓ। ਸਟੋਰੀ ਜਿਹੜਾ ਕਲਿੱਪ ਕਲੁੱਪ ਹੁੰਦੇ ਨੇ ਉਸਤਾਦ ਜੀ, ਉਹਨਾਂ ਦੇ ਵੀ ਅਸੀਂ ਕਰ ਸਕਦੇ ਇਹਨਾਂ ਨੂੰ। ਸਾਰਿਆਂ ਤੇ ਹੀ ਹੋ ਜਾਂਦੀ ਆ। ਉਸਤਾਦ ਜੀ ਮੇਰਾ ਸਟੈਚੂ ਵਾਲਾ ਸ਼ੋਅ ਕਰਾਓ, ਤੁਸੀਂ ਉਹਦੇ ਤੇ ਡਬਿੰਗ ਕਰਨੀ ਹੈ। ਕਸਮ ਵਾਲੀ ਗੱਲ ਜੇ ਉਹ ਨਾ ਦੁਨੀਆ ਵੇਖੇ ਤਾਂ ਤੁਸੀਂ ਕਹਿਣਾ ਕਿ ਜਾ ਫੈਸਲੇ ਜਾ। ਨਹੀਂ ਤੂੰ ਵੈਸੇ ਹੀ ਉਹਨੂੰ ਇੰਨਾ ਅੱਛਾ ਕਰ ਲਾ, ਮੈਂ ਡਬਿੰਗ ਕਾਹਤੋਂ ਕਰਨੀ? ਫਿਰ ਤੇ ਮੇਰਾ ਕਮਾਲ ਆ, ਤੇਰਾ ਕੀ ਕਮਾਲ ਹੈ? ਨਹੀਂ ਉਹ 3-4 ਮੈਂ ਕਹਿੰਦਾ ਲੈਂਗੁਏਜਾਂ 'ਚ ਰਿਲੀਜ਼ ਹੋਵੇ ਯਾਰ। ਨਹੀਂ ਉਹ ਈਦ ਤੇ ਰੱਖੋ, ਉਹਨੂੰ ਈਦ ਤੇ ਆਪਾਂ ਰਿਲੀਜ਼ ਕਰਨਾ। ਈਦ ਤੇ 3 ਸ਼ੋਅ 3 ਦਿਨ ਪਹਿਲੇ ਕੋਈ ਸ਼ੋਅ ਨਹੀਂ ਚੜਾਣਾ, ਪਰ ਜਾਂ ਕਰਕੇ ਰੱਖ ਲਓ ਇਹ ਤੇ ਡਿਲੀਟ ਕਰ ਦਿਓ। ਕਹਿੰਦੇ 3 ਦਿਨ ਪਹਿਲੇ ਕੋਈ ਸ਼ੋਅ ਨਹੀਂ ਚੜਾਣਾ, ਉਸ ਤੋਂ ਬਾਅਦ ਸਟੈਚੂ ਵਾਲਾ ਸ਼ੋਅ ਚੜਾਣਾ, ਮਿਲੀਅਨ ਜਾਏਗਾ। ਨਹੀਂ ਮੇਰੇ ਕਹਿਣ ਤੇ ਅਗਰ ਹੁੰਦਾ ਮੈਂ 3 ਸ਼ੋਅ ਬੰਬੜਦੂਸ ਦੇਣੇ ਨੇ ਇਨਸ਼ਾਅੱਲਾ ਤਾਲਾ। ਸਿਚੁਏਸ਼ਨਲ ਸ਼ੋਅ ਹੋਣਗੇ। ਪਹਿਲੇ ਦਿਨ ਸਟੈਚੂ ਨਾਲ ਆਹੋ ਕਿੱਦਾਂ ਕਰਨਾ ਮੈਨੂੰ ਦੱਸ ਦੇ ਨਾ, ਤੂੰ ਕਰ ਲਾ, ਮੈਂ ਤੈਨੂੰ ਰੋਕਿਆ ਵਾ। ਮੈਂ ਕਹਿਣ ਡਿਆ ਵਾ ਤੁਸੀਂ ਇਹਨਾਂ ਨੂੰ ਇਜਾਜ਼ਤ ਦੇ ਦਿਓ। ਚਲੋ ਆ ਭਾਈ ਡਰਦਾ ਠੰਡ ਤੋਂ, ਮੈਂ ਟੈਟੂ ਬਣਨਾ ਨਹੀਂ ਉਸਤਾਦ ਜੀ, ਸਟੈਚੂ ਬਣ ਕੇ ਕਰਨਾ ਕੀ ਇਹਨੇ? ਮਤਲਬ ਤੂੰ ਸਟੈਚੂ ਬਣ ਗਿਆ, ਮੈਂ ਸ਼ੋਅ ਨਹੀਂ ਕਰਨਾ, ਉਹ ਸ਼ੋਅ ਉਹ ਨਹੀਂ ਕਰਨਾ ਹੈਗਾ। ਬਸ ਸਸਪੈਂਸ ਇਹਨਾਂ ਖਤਮ ਨੂੰ ਹੋਇਆ। ਪਾਣੀ ਪੂਣੀ ਵੀ ਪਾਉਣਾ, ਕੋਈ ਠੰਡਾ ਕੋਈ ਸਾਰਾ ਰੰਗ ਕਰਨਾ, ਸਾਨੂੰ ਸਟੈਚੂ ਬਣਾਉਣਾ। ਅੱਛਾ। ਉਸਤਾਦ ਜੀ ਉਹ ਤੁਸੀਂ ਵੇਖੇ ਨਹੀਂ ਜਿਹੜੇ ਉਹ ਉਹ ਸਲੇਟੀ ਕਰ ਲਿਆ, ਫਿਰ ਅੱਗੇ ਕੀ ਆ ਉਹਦੇ ਬਣ ਗਿਆ ਨਹੀਂ ਸਟੈਚੂ। ਉਸਤਾਦ ਜੀ ਸਟੋਰੀ ਨਹੀਂ ਦੱਸਣੀ। ਚੋਰੀ ਸਾਰੀ ਚੋਰੀ ਹੋਈ ਸਾਰੀ ਹੈ। ਚੋਰੀ ਬੜਾ ਵੱਡਾ ਆਈਡੀਆ ਵਾ। ਤਾਮਿਲ ਫਿਲਮਾਂ ਦੀ ਸਲਾਰ ਉਹਦੀ ਪ੍ਰਭਾਸ ਸਾਹਿਬ ਦੀ ਕਹਿੰਦੇ ਸਾਰੀ ਸਟੋਰੀ ਮੇਰੀ ਚੋਰੀ ਹੋਈ। ਮੈਂ ਤਾਂ ਕਿਸੇ ਟੀਵੀ ਤੇ ਸੁਣਾਈ ਆ, ਕਿਤੇ ਸੁਣਾਈ ਹੋਣੀ, ਕਹਿੰਦਾ ਉਹ ਸਾਰੀ ਉਹਨਾਂ ਨੇ ਚੋਰੀ ਕਰਕੇ ਮੇਰੀ ਫਿਲਮ ਬਣਾ ਏਦਾਂ ਲਈ। ਹੀ ਕਿੰਨਾ ਕੁਛ ਇਸ ਤਰ੍ਹਾਂ ਹੋਇਆ ਵਾ ਹਾਂ ਜਿਹੜਾ ਹੋਣ ਡਿਆ ਮੈਂ ਸਾਬਤ ਕਰਦਾ। ਜਿਹੜਾ ਹੁੰਦੇ ਆ ਉਹ ਹੋਇਆ ਵਾ। ਹਾਂਜੀ ਅੱਛਾ ਜੀ। ਪਹਿਲੇ ਹੋਇਆ ਇਸ ਤਰ੍ਹਾਂ ਹੀ ਆਏ ਇਦਾਂ ਦੇ ਬੰਦੇ ਰੱਜ ਕੇ ਸੈਰੀ ਕਰਕੇ ਕਹਿਣਗੇ ਅੱਜ ਰੋਜ਼ ਰੱਖ ਹੋਣਾ। ਪਰੌਠੇ ਨੇ ਕਾਹਤੋਂ ਖਾਦੇ? ਮਦਵਾਈ ਗਈ। ਅੱਛਾ ਯਾਰ ਮੈਨੂੰ ਇੱਕ ਗੱਲ ਸਮਝਾਓ, ਹਾਂਜੀ ਤੁਸੀਂ ਮਹੱਲੇ 'ਚ ਇੱਕ ਚੌਕੀਦਾਰ ਰੱਖਿਆ ਹੈ, ਹਾਂਜੀ ਸਾਰੇ ਮਹੱਲੇ ਵਾਲੇ ਉਹਨੂੰ 100 ਰੁਪਏ ਮਹੀਨੇ ਦਾ ਦਿੰਦੇ ਨੇ। ਹਾਂਜੀ ਜੀ ਕੋਈ 50 ਘਰ ਨੇ, ਇੱਕ ਮਿਸਾਲ ਆ, ਜਾਂ 100 ਘਰ ਆ, ਉਹ 20-25-30 ਹਜ਼ਾਰ ਰੁਪਇਆ ਉਹਦਾ ਚੌਕੀਦਾਰ ਦਾ ਬਣਦਾ ਹੈ। ਹੁਣ ਚੌਕੀਦਾਰ ਤੁਸੀਂ ਕਿਉਂ ਰੱਖਦੇ? ਚਲੋ ਦੱਸੋ।
ਤਾਂ ਕਿ ਸਿਕਿਉਰਿਟੀ ਰਵੇ। ਸਿਕਿਉਰਿਟੀ ਰਵੇ, ਸੇਫਟੀ ਵਾਸਤੇ। ਤੁਸੀਂ ਰਾਤ ਨੂੰ ਸਕੂਲ ਨਾ ਸੌਂ ਜਾਓ। ਹਾਂਜੀ ਉਹ ਸਾਨੂੰ ਕੋ ਕਹਿੰਦਾ ਵਾ ਵੀ ਜਾਗਤੇ ਰਹਿਣਾ, ਵੀ ਜੇ ਅਸੀਂ ਜਾਗਣਾ ਵਾ ਤੈਨੂੰ ਅਸੀਂ ਕਾਹਦੇ ਪੈਸੇ ਦੇ ਰਹੇ? ਹਾਂ, ਉਹਨੂੰ ਕਹਿਣਾ ਚਾਹੀਦਾ ਜਾਗ ਰਹਾ ਹੂੰ। ਨਹੀਂ ਹਾਂ, ਉਹਨੂੰ ਉਹ ਵੀ ਸਲੋ ਆਵਾਜ਼ ਚ ਕਵੇ, ਹਾਂ ਤੇ ਜਾਂ ਕਵੇ ਵੀ ਤੁਸੀਂ ਸੌ ਜਾਓ ਮੈਂ ਜਾਗ ਰਹਾ ਹੂੰ। ਹਾਂ ਟੈਨਸ਼ਨ ਨਹੀਂ ਲੈਣੀ। ਵੀ ਤੂੰ ਪੈਸੇ ਵੀ ਲੈ ਰਿਹਾ ਸਾਰਾ ਕੁਝ ਕਰਕੇ ਤੇ ਸਾਨੂੰ ਕਹੀ ਜਾ ਰਿਹਾ ਵੀ ਜਾਗਤੇ ਰਹਿਣਾ। ਜਾਗਤੇ ਰਹਿਣਾ ਇਹ ਉਹਦੀ 2 ਨੰਬਰੀ ਹੈ। ਇਹ ਲੌਜਿਕ, ਇਹ ਕੀ ਲੌਜਿਕ ਆ? ਲੌਜਿਕ ਜੀ ਮੈਂ ਤੁਹਾਨੂੰ ਦੱਸਦਾ ਉਸਤਾਦ ਜੀ, ਮਾਫੀ ਕਰਨਾ ਬੱਚਿਆਂ ਤੁਹਾਡਾ। ਉਹ ਜਿਹੜੇ ਰੋਜੇ ਜਗਾਉਣ ਨਹੀਂ ਆਉਂਦੇ। ਬਾਬਾ ਠੀਕ ਆ, ਅਗਲੇ ਹੁਣ 15 ਮਿੰਟ 10 ਮਿੰਟ ਰਹਿ ਗਏ ਆ, ਉਹ ਲੌਜਿਕ ਇਹਨੂੰ ਨਹੀਂ ਦੱਸੋ। ਨਹੀਂ ਲੌਜਿਕ ਮੈਂ ਤੁਹਾਨੂੰ ਦੱਸ ਦਿੰਦਾ ਵਾਂ, ਜਾਗਤੇ ਰਹਿਣਾ। ਉਹ ਕਦੇ ਨਹੀਂ ਤੁਹਾਨੂੰ ਆ ਕੇ 9 ਵਜੇ ਕਹੇਗਾ, 10 ਵਜੇ ਕਹੇਗਾ, ਉਹ ਪਿਛਲੇ ਪਰ ਕਹੇਗਾ। ਪਿਛਲੇ ਪੈਰ ਕਿਹਨੂੰ ਕਹਿੰਦਾ ਤੂੰ? ਜਿਹੜਾ ਇੱਕ ਵਜੇ ਸ਼ੁਰੂ ਹੁੰਦਾ ਇਹ ਅਗਲਾ ਪੈਰ ਹੈ, ਇਹ ਪਿਛਲਾ ਪੈਰ। ਨਹੀਂ ਫੇਰ ਵੀ ਪਿਛਲਾ ਪੈਰ ਕਿਹਨੂੰ ਕਹਿੰਦਾ ਤੂੰ? ਪਿਛਲਾ ਪੈਰ ਜਦੋਂ 8 ਘੰਟੇ ਦੀ ਨੀਂਦ ਪੂਰੀ ਹੋ ਜਾਏ। ਕਿੰਨੇ ਵਜੇ ਟਾਈਮ ਦੱਸ? ਇਹ ਹੁਣ ਤੁਹਾਡੇ ਸੌਣ ਤੇ ਡਿਪੈਂਡ ਹੈ ਨਾ, ਤੁਸੀਂ ਕਿੰਨੇ ਵਜੇ ਤੂੰ ਸੌਂਦੇ। ਪਿਛਲਾ ਪੈਰ ਕਿਹਨੂੰ ਕਹਿੰਦਾ? ਪਿਛਲਾ ਪੈਰ ਕਿਹੜਾ ਹੁੰਦਾ ਵਾ? ਆਏ ਹਾਏ 8 ਘੰਟੇ ਬਾਅਦ ਪਿਛਲਾ ਪੈਰ ਸ਼ੁਰੂ ਹੋ ਜਾਂਦਾ ਹੈ। ਯਾਨੀ ਮੈਂ ਅਗਰ ਦਿਨੇ 10 ਵਜੇ ਸੁੱਤਾ, ਸ਼ਾਮ ਨੂੰ 4 ਵਜੇ ਉੱਠਿਆ ਤੇ 4 ਵਜੇ ਮੇਰਾ ਪਿਛਲਾ ਪੈਰ ਹੈ। ਅਸਲ 'ਚ ਉਹ ਨਾ ਤੇ ਉਹਦੇ ਵਾਸਤੇ ਤੇ ਨਾ ਉਹਦੇ ਵਾਸਤੇ, ਮੇਰੇ ਹਿਸਾਬ ਨਾਲ ਉਹ ਸਿਰਫ ਇਸ ਵਾਸਤੇ ਕਰਦੇ ਨੇ ਕਿ ਇਹ ਮੈਨੂੰ ਮਹੀਨੇ ਬਾਅਦ ਇਹ ਨਾ ਕਹਿਣ ਤੂੰ ਤੇ ਆਇਆ ਨਹੀਂ ਸੀ। ਹਾਂ ਉਹਨੂੰ ਤੁਹਾਡੇ ਕੋਈ ਚੱਕਰ ਨਹੀਂ ਹੁੰਦਾ, ਉਹ ਸਿਰਫ ਇਸ ਤੋਂ ਆਉਂਦੇ ਨੇ ਕਿ ਵੀ ਮੈਂ ਇਹਨਾਂ ਦੇ ਇੰਨੀ ਕਿ ਜਾਣ ਖਾਵਾਂ, ਇਹਨਾਂ ਨੂੰ 2-4 ਵਾਰੀ ਆਵਾਜ਼ਾਰ ਕਰਾਂ ਮਹੀਨੇ 'ਚ 5-7 ਵਾਰੀ, ਇਹ ਮਹੀਨੇ ਬਾਅਦ ਮੈਨੂੰ ਇਹ ਨਾ ਕਹਿ ਸਕਣ ਕਿ ਤੂੰ ਤੇ ਤੇਰੀ ਆਵਾਜ਼ ਨਹੀਂ ਆਈ, ਤੂੰ ਕਾਹਦਾ 200 ਮੰਗੀ ਜਾਂਦਾ। ਹਾਂਜੀ, ਉਹ ਇਸ ਤੋਂ ਹੀ ਕਹਿੰਦਾ ਵੀ ਜਾਗਦੇ ਰਹਿਣਾ, ਮੈਂ ਨੰਗਾ ਲੱਗਾ ਤੁਹਾਡੇ ਸਾਹਮਣੇ। ਹਾਂ ਇਹ ਲੌਜਿਕ। ਅੱਛਾ ਤੇ ਇੱਕ ਮਿਸਾਲ ਹੈ, ਜਿਹੜੇ ਚੌਕੀਦਾਰ ਵਿਚਾਰਾ 15-20 ਹਜ਼ਾਰ ਰੁਪਏ ਮਹੀਨੇ ਦਾ ਰਾਤ ਨੂੰ, ਅੱਛਾ ਉਹ ਰਾਤ ਤੋਂ ਲੈ ਕੇ ਸਵੇਰ ਤੱਕ ਵੀ ਨਹੀਂ ਹੁੰਦੇ, ਉਹ ਇੱਕ ਮਖਸੂਸ ਟਾਈਮ ਆਉਂਦੇ ਨੇ 1-1.5-2 ਵਜੇ, ਉਸ ਤੋਂ ਬਾਅਦ ਫਿਰ ਨਹੀਂ ਆਵਾਜ਼ ਆਉਂਦੀ। ਅੱਛਾ ਉਸ ਤੋਂ ਬਾਅਦ ਫਿਰ ਇਹਨਾਂ ਦੀਆਂ ਸੀਟੀਆਂ ਦੀ ਆਪਸ 'ਚ ਲੈਂਗੁਏਜ ਹੁੰਦੀ ਹੈ, ਯਾਨੀ ਕਿ 4 ਗਲੀਆਂ ਛੱਡ ਕੇ ਹੋਰ ਹੈ ਨਾ, ਸੀਟੀ ਨਾਲ ਇਹਨਾਂ ਨੇ ਕੋਈ ਆਪਣੀ ਲੈਂਗੁਏਜ ਰੱਖੀ ਹੁੰਦੀ ਹੈ, ਸੀਟੀ ਮਾਰ ਕੇ ਅਗਲੇ ਨੂੰ ਕੋਈ ਪੈਗਾਮ ਦਿੰਦੇ ਆ। ਹਾਂਜੀ ਇਹ ਵੀ ਚੱਕਰ ਹੁੰਦਾ ਵਾ। ਸੀਟੀ ਦੀ ਬੋਲੀ। ਫਿਲਮ ਵਾਲੀ ਦੁਕਾਨ ਤੇ ਜਾ ਕੇ ਬਹਿ ਜਾਂਦੇ, ਚਾਹ ਬਾਜ਼ੀ। ਹਾਂਜੀ ਉੱਥੇ ਚਾਹਬਾਜ਼ੀ। ਅੱਛਾ ਫਿਰ ਦੂਸਰਾ ਇਹ ਹੈ, ਇੱਕ ਹੋਰ ਕੰਮ ਹੁੰਦਾ ਕਿ ਤੁਸੀਂ ਲਾਈਕ ਚੋਰ ਆ ਗਿਆ ਤੇ ਤੇਰੇ ਹਿਸਾਬ ਨਾਲ ਅਗਰ ਚੋਰ ਆ ਗਿਆ, ਉਹਨੇ ਅੱਜ ਕੋਈ ਵੈਪਨ ਵੂਪਨ ਵੀ ਫੜਿਆ ਜਾਂ ਕੋਈ ਹਿਸਾਬ ਕਿਤਾਬ, ਇਹ ਉਹਦੇ ਨਾਲ ਵੇਰਦੇ ਜਾਂ ਦੌੜਦੇ? ਇਹ ਲੁਕਣਗੇ ਕਿ ਸਾਡੇ ਨਾਲ ਇੱਕ ਡਕੈਤੀ ਹੋਈ ਉਸਤਾਦ ਜੀ, ਤੇ ਚੌਕੀਦਾਰ ਉਹਨਾਂ ਨੇ ਫੜ ਲਿਆ, ਉਹਨੇ ਡਕੈਤੀ ਕਰਾਈ ਸੀ। ਹਜੇ ਕਿ ਉਹ ਚੋਰ ਚੋਰੀ ਕਰਕੇ ਤੇ ਚੌਕੀਦਾਰ ਨੂੰ ਬੰਨ੍ਹ ਗਏ, ਉਹ ਫਿਰ ਵੀ ਉਹਨਾਂ ਨੇ ਚੌਕੀਦਾਰ ਨੂੰ ਫੜ ਲਿਆ, ਕਹਿੰਦੇ ਆ ਚੋਰ ਨੂੰ ਬੜਾ ਮਾਰਿਆ, ਕਸਮ ਨਹੀਂ। ਮੰਨ ਗਿਆ ਫਿਰ? ਹਾਂ ਉਸਤਾਦ ਜੀ, ਉਹ ਪਰੇਸ਼ਾਨ ਹੋ ਗਿਆ। ਮੈਂ ਕਿ ਯਾਰ ਇਹਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਇਹਨੇ ਚੋਰੀ ਵਿੱਚ ਮੁਲਵਸ ਹੈ। ਉਹ ਕਹਿੰਦਾ ਫੈਸਲ ਸਾਹਿਬ ਅੰਨੇ ਬੰਦੇ ਨੂੰ ਵੀ ਪਤਾ, ਇਹਨੂੰ ਬੰਨ੍ਹ ਕੇ ਗਏ ਆ, ਇਹ ਵਾਦਾ ਮਾਰੇ ਬਚਾਓ ਬਚਾਓ ਬਚਾਓ, ਮੂੰਹ ਤੇ ਖੁੱਲਾ ਨਾ ਇਹਦਾ, ਠੀਕ ਹੈ। ਉਹ ਤੋਂ ਪੜਿਆ ਗਿਆ ਉਸਤਾਦ ਜੀ ਕੀ ਸਿਆਣੇ ਦੀ ਮਿਸਾਲ। ਅੱਛਾ ਉਹ ਬੱਜਾ ਵਾ ਤਾਂ ਚੁੱਪ ਕਰਕੇ ਬੱਜਾ ਹੀ ਹੈ ਕਿ ਕੋਈ ਆਊਗਾ ਤਾਂ ਆਪੇ ਮੈਨੂੰ ਵੇਖੂਗਾ, ਕਿ ਵਾਦਾ ਨਹੀਂ ਮਾਰ ਰਿਹਾ। ਉਹਦੇ ਹੱਥ ਪੈਰ ਬੰਨ੍ਹ ਦਿੱਤੇ ਨੇ ਤੇ ਉਹ ਇੰਜ ਕਰਕੇ ਪਿਆ ਹੋ ਗਿਆ। ਉਹਨੇ ਚੋਰਾਂ ਨੂੰ ਨੱਠਣ ਦਿੱਤਾ, ਨੱਠਣ ਫੇਰ ਉਹਨੇ ਬੜਿਆ ਗਿਆ ਕਿ ਕਹਿੰਦੇ ਨੇ ਚੋਰ ਨਾ ਆਪਣਾ ਨਿਸ਼ਾਨ ਲਾਜ਼ਮੀ। ਨਹੀਂ ਉਹ ਇਹਨੂੰ ਵੀ ਇਦਾਂ ਹੀ ਕੀਤਾ ਨਾ, ਇਹ ਕੋ ਬਚ ਰਿਹਾ। ਉਹਨਾਂ ਨੇ ਕਿਹਾ ਵੀ ਤੂੰ ਸਾਰਾ ਕੁਝ ਤੇ ਤੈਨੂੰ ਬੰਨ ਕੇ ਤੂੰ ਮੂੰਹ ਨਾ ਕਰਵਾਣੇ, ਕਿ ਭਾਜੀ ਚੋਰੀ ਤੇ ਹੋਣ ਵਾਲੀ ਹੋ ਗਈ ਸੀ। ਮੈਂ ਕਿਹਾ ਵੀ ਤੁਹਾਨੂੰ ਵੀ ਬੇਰਾਮ ਕਰਾਂਗਾ, ਤੁਸੀਂ ਨੀਂਦ ਤਾਂ ਪੂਰੀ ਕਰੋ। ਤੁਸੀਂ ਤਾਂ ਨੀਂਦ ਪੂਰੀ ਕਰੋ ਆਪਣੀ, ਇਦਾਂ ਦੇ ਬਹਾਨੇ ਲਾ ਰਿਹਾ ਉਹਨੂੰ। ਮੇਰੇ ਨਾਲ ਜੋ ਹੋਣਾ ਤੇ ਹੋ ਗਿਆ, ਬਸ ਠੀਕ। ਇਹਦੀ ਗਲੀ 'ਚ ਇੱਕ ਦਿਨ ਚੋਰ ਆਇਆ, ਚੋਰ ਅਗਲੇ ਦਿਨ ਦਿਨੇ ਹੌਦੀ ਦਾ ਢੱਕਣ ਲੈ ਕੇ ਆਉਂਦਾ, ਕਹਿੰਦਾ ਭਾਈ ਤੇ ਢੱਕਣ ਰੱਖੋ, ਰਾਤੀ ਮੇਰਾ ਪੈਰ ਵਿੱਚ ਡਿੱਗ ਪਿਆ। ਮੈਂ ਕਹਿੰਦਾ ਲਿਬੜ ਕੇ ਗਿਆ। ਚੌਕੀਦਾਰ ਨੇ ਇਹਦੇ ਮਹੱਲੇ 'ਚ ਗਿਆ, ਜਾਗਦੇ ਰਹੋ, ਤੇ ਸਾਈਕਲ ਕੱਢ ਕੇ ਉਹਦੇ ਘਰ ਅੱਗੇ ਜਾ ਕੇ ਕਹਿੰਦੇ ਜਾਗਣ ਦੇ ਆ। ਮੈਂ ਜਰਮਨ ਦਾ ਦੱਸਾਂ, ਇੱਕ ਪੀਪੇ ਵਾਲਾ ਨਹੀਂ ਹੁੰਦਾ, ਹਾਂਜੀ 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 ਉਹਦੀ ਵਜ੍ਹਾ ਤੋਂ ਮੈਂ ਰੋਜ਼ਾ ਛੱਡਿਆ ਸੀ ਗੁੱਸੇ ਨਾਲ ਖਿੱਚ ਕੇ ਵੀ ਮੈਂ ਜਾਗਣ ਦਿਆਂ ਤੇ ਉਹਨੇ ਮੇਰੇ ਘਰ ਦੇ ਆ ਕੇ ਟਕ 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 ਟਕ, ਉਹਨੇ ਮੇਰੇ ਦਿਮਾਗ ਖਾ ਲਿਆ ਸਾਜੀ। ਮੈਂ ਫਿਰ ਢਿੱਡੋ ਕੇ ਮੈਂ ਕਿਹਾ ਜੇ ਤੂੰ ਆਪਣੇ ਇੱਕ ਪਿਓ ਦਾ ਨਾ ਤਾਂ ਮੈਨੂੰ ਰਹਾਉਣਾ ਹੀ ਨਹੀਂ। ਐਸੀ ਗੱਲ ਆ। ਉਹਨਾਂ ਮੈਂ ਧੱਕਾ ਲਾ ਲਿਆ। ਆਹੋ ਉਹ ਮਿਲਿਆ ਵੀ ਨਹੀਂ ਉਹਨੂੰ, ਅੰਦਰ ਬੈਠੇ ਮਾਰੋ ਮਾਰ ਦਿਲੋਂ ਹੀ। ਦਿਲੋਂ ਹੀ ਅੰਦਰ ਹੀ। ਅੱਛਾ ਫੇਸ ਟੂ ਤੇ ਫੇਸ। ਮੈਂ ਕਿਹਾ ਤੂੰ ਇਸ ਤੋਂ ਵਜਾਉਣੇ ਨਾ ਵੀ ਮੈਂ ਉੱਠ ਕੇ ਰੋਜ਼ਾ ਰਾ ਲਵਾਂ, ਲੈ ਤੂੰ ਵਜਾ ਲਾ, ਵੀ ਜਿਹਨੇ ਨਹੀਂ ਰੱਖਣਾ ਉਹਨੇ ਫਿਰ ਨਹੀਂ ਰੱਖਣਾ। ਇਹ ਕੈਸੀ ਗੱਲ ਆ। ਆ ਮੈਂ ਪਰਸੋਂ ਜੋ ਦਾ ਮਜ਼ਾਕ ਰਚ ਕੀਤੀ, ਉਥੋਂ ਗੱਲ ਸੁਣੀ ਉਸਤਾਦ ਜੀ ਨੇ ਤੇ ਇੱਥੇ ਕਰਤੀ। ਹਾਂਜੀ ਮਜ਼ਾਕ ਰਾਜੀ ਕੀਤੀ ਨਾ। ਸਾਜੇ ਤੁਸੀਂ ਹਾਂਜੀ। ਐਦਾਂ ਤਾਂ ਨਾ ਕਰਿਆ ਕਰੋ, ਤੁਸੀਂ ਗੱਲਾਂ ਚੋਰੀ ਕਰਨ ਲੱਗੇ। ਠੀਕ ਹੈ, ਮੈਨੂੰ ਪਤਾ ਲੱਗਦੀ ਇਹ ਗੱਲਾਂ ਮੇਰੀ ਹੀ ਕਰਦੇ ਉਸਤਾਦ। ਇਹ ਸਾਰੀਆਂ ਤੇਰੀਆਂ ਕਰਦੇ ਭਰਾਵਾ। ਐਲਾ ਜੈਲ ਵਾਲੇ ਸੀ ਉੱਥੇ ਬੈਠੇ ਹੋਏ ਸੀਗੇ ਝਾਲ ਤੇ, ਉਦੋਂ ਉਸਤਾਦ ਜੀ ਨੇ ਆ ਕੇ ਸੁਣਾਇਆ, ਕਹਿੰਦੇ ਨਹੀਂ ਮੇਰਾ ਤੇ ਆਪ ਬੀਤੀ ਨਾ, ਮੈਂ ਤਾਂ ਛੱਡਿਆ ਸੀ ਇਦਾਂ ਦੀ। ਨਹੀਂ ਉਦੋਂ ਤੁਸੀਂ ਗੱਲ ਸੁਣਾਈ ਸੀ ਤੇ ਉਦੋਂ ਦੀ ਮੇਰੇ ਜ਼ਿਹਨ 'ਚ
ਕਿ ਉਸਤਾਦ ਜੀ ਨੇ ਉਦੋਂ ਕਹਿੰਦੇ ਮੈਂ ਪੀਪੇ ਨੂੰ ਗਾਲਾਂ ਕੱਢੀਆਂ ਕਿ ਲੈ ਵੀ ਹੁਣ ਤੂੰ ਰਗਾ। ਨਹੀਂ ਪੀਪੇ ਵਾਲੇ ਵਿਚਾਰੇ ਯਾਰ ਇਹ ਟ੍ਰੈਂਡ ਘਟਦਾ ਜਾਣ ਡਿਆ ਵਾ। ਨਹੀਂ ਹੁਣ ਕਾਹਤੋਂ? ਤਾਂ ਨਹੀਂ ਉਹ ਬੜੇ ਹੁੰਦੇ ਨੇ, ਉਹ ਕਈ ਉਹਨੂੰ ਆਵਾਜ਼ਾਂ ਨਹੀਂ ਆਉਂਦੀਆਂ, ਹੁਣ ਉਹ ਸੈਟਅਪ ਨਹੀਂ ਰਿਹਾ ਯਾਰ। ਨਹੀਂ ਤੇ ਨਾ ਚਿੜੀ ਦੀ ਆਵਾਜ਼ ਆਉਣ ਡਈ ਯਾਰ, ਢੋਲ ਵਾਲੇ ਦੀ ਆਉਣ ਡਈ। ਕੁਛ ਵੀ ਨਹੀਂ, ਉਹ ਜਿਹੜੇ 3-4 ਜਣੇ ਇੱਕ ਵਾਜਾ ਢੋਲਕ ਲੈ ਕੇ ਹਾਂਜੀ। ਨਿਜ਼ਾਮ ਕਰਦੇ ਸੀ, ਨਾਤਾਂ ਪੜ੍ਹਦੇ ਹੁੰਦੇ ਸੀ। ਨਾਤਾਂ ਪੜ੍ਹਦੇ ਹੁੰਦੇ ਸੀ। ਤੇ ਚੱਸ ਆਉਂਦੀ ਸੀਗੀ ਗਲੀ 'ਚ ਦਹੀਂ ਨਾਲ ਨਿਕਲਣਾ, ਜੱਫੀਆਂ ਪਾਉਣੀਆਂ, ਮਜ਼ੇ ਹੋਣੇ। ਹੁਣ ਕੱਢ ਉਹ ਮੈਂ ਉਸਤਾਦ ਜੀ ਪਿਛਲੇ ਦਿਨਾਂ ਜਦੋਂ ਕਲਿੱਪ ਦੇਖਿਆ ਚੋਰ ਫੜਨ ਦਾ, ਚੋਰ ਤੋਂ ਮੈਨੂੰ ਗੱਲ ਯਾਦ ਆ ਗਈ। ਕੀ ਹੋਇਆ? 25-30 ਬੱਕਰੀਆਂ ਜਾਣ ਡਈਆਂ, ਹੁਣ ਵਿੱਚ ਇਹਨਾਂ ਦਾ ਆਲ ਫੌਜ ਦਾ ਲੀਲਾ ਵੀ ਹੁੰਦਾ ਜਾਣ ਡਿਆ। ਦੇਖ ਨਾ ਪਿੰਡ ਦੇ ਵਿੱਚ ਇੱਕੋ ਬੱਕਰਾ ਹੁੰਦਾ। ਮੈਂ ਵੇਟ 'ਚ ਸੀ ਮਿੱਠਾ ਉਹ ਕਰਦਾ ਮੈਨੂੰ 40-50 ਬੱਕਰੇ ਨੂੰ ਚਰਾਉਂਦੇ ਹੁੰਦੇ, ਉਹ 2 ਜਣੇ ਹੁੰਦੇ ਆ, ਇੱਕ ਬੰਦਾ ਜਿਹੜਾ ਨਾ ਉਸ 40 ਬੱਕਰੇ ਨਾ 39 ਬੱਕਰੇ ਨੂੰ ਇੱਕ ਸੰਭਾਲ ਰਿਹਾ ਹੁੰਦਾ, ਇੱਕ ਇਹਦੇ ਰਗਾ ਵਿੱਚ ਹੁੰਦਾ ਜਿਹਦੇ ਅਸਲ ਲਹਿਦਾ ਇੱਕ ਬੰਦਾ ਰੱਖਦਾ, ਉਹਨੂੰ ਕਹਿੰਦਾ ਤੂੰ ਇਹਦਾ ਧਿਆਨ ਰੱਖ, ਬਾਕੀ ਇਹਦਾ ਮੈਂ ਕਰਨਾ। ਉਹੀ ਹੁੰਦਾ ਵਾ ਜਿਹੜਾ ਆਹੋ ਮੈਂ ਝੋਨੇ 'ਚ ਰਹਿੰਦੇ ਹੀ ਨਹੀਂ। ਚੋਰ ਦੀ ਗੱਲ ਕਰਨ ਡਿਆ। ਹਾਂ ਉਸਤਾਦ ਜੀ ਇੱਕ ਕਰੈਕਟਰ ਬੜਾ ਰੀਜ਼ਨੇਬਲ ਬੰਦਾ, ਉਹਨੇ ਆਪਣੇ ਮੁਲਾਜ਼ਮ ਨੂੰ ਨਾਲ ਲਿਆ, ਉਹਨੇ ਲੋਹੇ ਦਾ ਢੱਕਣ ਨਹੀਂ ਹੁੰਦਾ ਜਿਹੜਾ ਗਟਰ ਦਾ, ਐਵੇਂ ਵੀਡੀਓ ਵੇਖਣੇ ਆ, ਉਹਨੇ ਲੋਹੇ ਦਾ ਢੱਕਣ ਜਿਹੜਾ ਨਾ ਉਹ ਗਟਰ ਦਾ ਉਹ ਚੁੱਕ ਕੇ ਇਹਨਾਂ ਦੇ ਸਾਈਡ ਤੇ ਰੱਖਿਆ, ਕਹਿੰਦਾ ਮੈਂ ਸਿਰਫ ਵੇਖਣਾ ਵਾ ਕਿ ਇਨਸਾਨੀਅਤ ਜ਼ਿੰਦਾ ਹੈ, ਨੇਕ ਲੋਕ ਕਿਹੜੇ ਨੇ ਜਿਹੜਾ ਉਹ ਚੁੱਕ ਕੇ ਢੱਕਣ ਗਟਰ ਦੇ ਉੱਤੇ ਰੱਖਣ। ਉਹਨੇ ਵੀਡੀਓ ਕੈਮਰਾ ਫੋਕਸ ਲਾਇਆ, ਮਹੱਲੇ ਵਾਲੇ ਨੇ ਮਨਾ ਕੀਤਾ ਯਾਰ, ਕਹਿੰਦਾ ਯਾਰ ਮੈਂ ਸਿਰਫ ਨਾ ਉਸ ਬੰਦੇ ਨੂੰ ਨਾਮ ਦੇਣਾ ਜਿਹੜਾ ਚੁੱਕ ਕੇ ਰੱਖੇਗਾ। 2 ਕਰੈਕਟਰ ਆਏ ਨੇ ਉਸਤਾਦ ਜੀ, ਉਹਨਾਂ ਨੇ ਵੇਖਿਆ ਕਿ ਲੋਹੇ ਦਾ ਢੱਕਣ ਹੈ, ਉਹ ਉਸਤਾਦ ਜੀ ਰਕਸ਼ੇ 'ਚ ਰੱਖ ਕੇ ਤੇ ਲੈ ਗਏ। ਉਸ ਵਿਚਾਰੇ ਨੂੰ 8200 ਰੁਪਏ ਦੀ ਉਹਨੂੰ ਪਤਾ ਲੱਗ ਗਿਆ ਸਾਰੀਅਤ ਦਾ। ਉਹਨੇ ਕਿਹਾ, ਕਹਿੰਦਾ ਮੈਂ ਤਾਂ ਵੇਖਣ ਦੀ ਕਿ ਕਿਹੜਾ ਨੇਕ ਆ। ਭਾਈ ਫੈਸਲ ਦੇ ਮਹੱਲੇ 'ਚ ਵੀ ਗਟਰਾਂ ਦੇ ਟੱਕਰ ਨਹੀਂ ਸੀ ਤੇ ਹੈ ਤੇ ਬਣਵਾਤੇ, ਉਹ ਵਾਲੇ ਬਣਵਾਤੇ ਸਾਰੀ ਜਿਹੜਾ ਘੁੰਮ ਕੇ ਨਹੀਂ ਪਾਉਂਦਾ ਚੂੜੀ ਵਾਲੇ ਚੂੜੀਆਂ ਗਟਰ 'ਚ ਵੜ ਕੇ ਕਹਿਣਗੇ ਮੇਰੇ ਸਟੇਜ ਬਾਹਰ ਹੋ ਗਈ। ਰਕਸ਼ੇ 'ਚ ਵੜ ਕੇ ਉਧਰੋਂ ਨਿਕਲ ਕੇ ਕਹਿੰਦਾ ਮੇਰੀ ਦੁਨੀਆ ਉਹ ਮੈਂ ਦੇਖਿਆ ਇੱਕ ਕੱਲ ਵਲੋਗ ਆਇਆ ਉਹਦਾ, ਉਹ ਜਿਹੜੇ ਨਹੀਂ ਮੰਜ ਸਾਹਿਬ ਗੱਡੀਆਂ ਵਾਲੇ, ਆਹੋ ਸੁਨੀਲ ਮੰਜ ਸਾਹਿਬ, ਉਹਨਾਂ ਨੇ ਜਿਹੜੇ ਨਹੀਂ ਉਹ ਆਪਣਾ ਹੈ ਜਜ਼ਬਾ ਜਿਹਨੂੰ ਸਿੰਗਰ ਅਲੀ ਅਜ਼ਮਤ ਸਾਹਿਬ ਦੇ ਨਾਲ ਗੱਡੀ ਕੀਤਾ, ਤੇ ਉਹਨਾਂ ਨੇ ਗੱਡੀ 'ਚ ਬੈਠੀ ਪਹਿਲੀ ਇਹਲੀ ਗੱਲ ਕਹਿਤੀ ਕਿ ਦੂਸਰੀ ਵਾਰੀ ਸਾਲਨ ਕੋਈ ਨਹੀਂ ਦਿੰਦਾ। ਅੱਛਾ ਜੀ। ਮੈਂ ਉੱਥੇ ਬੰਦ ਕਰਤਾ। ਉਸਤਾਦ ਜੀ ਉਹਨਾਂ ਨਾਲ ਹੈ ਤਾਂ ਇਸਲਾਮ ਦੋ ਕਿੰਨਾ ਨੇ? ਆ ਜਿਹੜੇ ਉਹ ਗੱਡੀਆਂ ਵਾਲੇ ਸੁਨੀਲ ਮੰਜ ਸਾਹਿਬ? ਹਾਂਜੀ। ਨਹੀਂ ਉਹ ਜਿੰਨਾ ਕੋਲ ਤੁਸੀਂ ਗੱਡੀ ਲਈ ਸੀਗੀ। ਨਹੀਂ ਉਹਨਾਂ ਨੇ ਮੈਨੂੰ ਕਿਹਾ ਸੀ ਵਲੋਗ ਕਰਦਾ, ਉਦੋਂ ਮੇਰੇ ਕੋਲ ਟਾਈਮ ਨਹੀਂ ਸੀ ਹੈਗਾ। ਉਸਤਾਦ ਜੀ ਮੇਰਾ ਮੇਰੀ ਗੱਡੀ ਦੀ ਪ੍ਰਮੋਸ਼ਨ ਕਰਾ ਦਿਓ। ਉਸਤਾਦ ਜੀ ਦਾ ਜੇ ਕਦੇ ਜ਼ਿੰਦਗੀ 'ਚੋਂ ਮੇਰੇ ਸਾਹਮਣੇ ਆਉਣ ਤੇ ਹੱਸ ਕੇ ਮੇਰੇ ਨਾਲ ਸਲਾਮ ਲੈ ਲੈਣ ਤੇ ਉਸ ਤੋਂ ਵੀ ਜਾਵਾਂ ਮੈਂ ਤੇਰੀ ਗੱਡੀ ਦਾ ਕਹਿ ਕੇ। ਮਾਰਾ ਨਹੀਂ ਖਾਤਾ ਭਾਈ। ਤੁਹਾਡੀ ਗੱਡੀ ਤੇ ਨਹੀਂ ਮੈਂ ਉਹਨਾਂ ਦੇ ਨਾਲ ਸੋਚਿਆ ਸੀ, ਮੈਂ ਕਿਹਾ ਸੀ ਕਿ ਸ਼ੁਗਲੀ ਜੀ ਨਾਲ ਇੱਕ ਮੈਂ 1998 ਮਾਡਲ ਮਹਿਰਾਨ, ਪਹਿਲੇ ਨਹੀਂ ਦੱਸਣਾ ਮੈਂ ਉਹਨਾਂ ਨੂੰ, ਉਹਨੂੰ ਮੈਂ ਕਹਿਣਾ ਜੀ ਮੈਂ ਗੱਡੀ ਜਿਹੜੀ ਮੇਰੇ ਕੋਲ ਹੈ ਨਾ ਉਹਦਾ ਰਿਵਿਊ ਕਰਾ ਧਿਆਨ, ਫਿਰ ਇੱਕਦਮ ਮੈਂ ਜਾ ਕੇ ਮੈਂ ਕਹਿਣਾ ਜੀ ਆਓ ਬੈਠੋ ਮਹਿਰਾਨ 1982 ਮਾਡਲ ਤੇ ਉਹਦੇ 'ਚ ਬਹਿ ਕੇ ਫਿਰ ਮੈਂ ਉਹਦੀਆਂ ਫਜ਼ੀਲਤਾਂ ਬਿਆਨ ਕਰਨੀਆਂ ਸੀ। ਮੈਂ ਵੀ ਸ਼ੁਰੂ ਕਰਨ ਲੱਗਾ ਕੰਮ ਭਾਈ, ਮੈਂ ਦੁਬਈ ਦੇ ਵਿੱਚ ਨਾ ਜਾਪਾਨੋਂ ਗੱਡੀਆਂ ਮੰਗਾ ਕੇ ਵੇਚਣ ਲੱਗਾ। ਹੈ ਹਾਂਜੀ ਟ੍ਰੇਡਿੰਗ ਦਾ ਜੀ। ਹਾਂ ਇਹ ਬੜਾ ਕੰਮ ਆ। ਕੱਲ ਜਰਸੀਆਂ ਤੁਹਾਨੂੰ ਆ ਗਈਆਂ ਸੀ ਤੁਹਾਡੀਆਂ? ਹਾਂਜੀ ਯਾਰ ਫੈਸਲ ਮੈਂ ਤੈਨੂੰ ਇੱਕ ਉਹ ਗੱਲ ਸੀ ਨਾ, ਕਹਿੰਦੇ ਨੇ ਕਿ ਬੰਦੇ ਨੂੰ ਨਾ, ਹਾਲਾਂਕਿ ਰੌਲਾ ਕੋਈ ਨਹੀਂ ਮੈਂ ਨਾਮ ਵੀ ਦੱਸਾਂ, ਲੇਕਿਨ ਫਿਰ ਵੀ ਮੈਂ ਗਿਆ ਸੀ ਵਿੱਕੀ ਸਾਹਿਬ ਨੂੰ ਮਿਲਣ, ਮੈਂ ਤੇ ਪੋਮੀ ਲਾਹੌਰ ਅਸੀਂ ਗਏ ਸੀ ਨਾ, ਤੇ ਵਿੱਕੀ ਸਾਹਿਬ ਦੀ ਬੇਟੀ ਜਿਹੜੀ ਨਾ ਉਹ ਮਾਸ਼ਾਅੱਲਾ ਸਾਡੀ ਵੀ ਬੇਟੀ, ਉਹਨਾਂ ਦੇ ਟੀਚਰ ਸੀ, ਤੇ ਉਹਨਾਂ ਨੇ ਖੁਆਇਸ਼ ਕੀਤੀ ਵਿੱਕੀ ਸਾਹਿਬ ਅੱਗੇ ਕਿ ਮੈਂ ਜਾਨੀ ਭਾਈ ਨੂੰ ਮਿਲਣਾ। ਫਿਰ ਮੈਨੂੰ ਫੋਨ ਆਇਆ ਵਿੱਕੀ ਸਾਹਿਬ ਦਾ, ਤੇ ਮੈਂ ਉਹਨਾਂ ਨੂੰ ਕਿਹਾ ਜੀ ਕਿ ਮੈਂ ਪਤਾ ਨਹੀਂ ਕਿੱਥੇ ਆ, ਤੇ ਮੈਂ ਜਿੱਦਾਂ ਹੀ ਲਾਹੌਰ ਆਇਆ ਨਾ ਮੈਂ ਸਭ ਤੋਂ ਪਹਿਲੇ ਇਨਸ਼ਾਅੱਲਾ ਮੈਂ ਮਿਲਾਂਗਾ। ਫਿਰ ਮੈਂ ਗਿਆ ਪੋਮੀ ਦੇ ਨਾਲ ਲਾਹੌਰ, ਤੇ ਮੈਂ ਉਹਨਾਂ ਦੇ ਘਰ ਗਿਆ, ਫਿਰ ਉਹਨਾਂ ਦੇ ਟੀਚਰ ਆਏ, ਉਹਨਾਂ ਦੇ ਟੀਚਰ ਦੇ ਨਾਲ ਕੋਈ ਘੰਟਾ ਬੈਠਾ, ਵਿੱਕੀ ਸਾਹਿਬ ਨਾਲ ਭਾਬੀ ਨਾਲ ਬੜਾ ਪਿਆਰ ਮੁਹੱਬਤ ਮਿਲਿਆ। ਵਾਪਸੀ ਤੇ ਉਹਨਾਂ ਨੇ ਨਾ ਮੈਨੂੰ ਜਰਸੀ ਦਿੱਤੀਆਂ, 2-3 ਗਿਫਟ ਦਿੱਤੇ, ਉਹਨਾਂ 'ਚੋਂ ਇੱਕ ਤੇਰੇ ਵਾਸਤੇ ਬੜੀ ਮਹਿੰਗੀ ਅੱਛੀ ਬ੍ਰਾਂਡ ਦੀ ਸੀ ਕੋਟੀ ਟੈਪ ਸਰਦੀਆਂ 'ਚ, ਠੀਕ ਹੈ ਜੀ, ਉਹ ਮੈਂ ਫੜ ਕੇ ਰੱਖ ਲਈ ਪਿੱਛੇ, ਤੇਰੇ ਵਾਸਤੇ ਸੀ। ਹੁਣ ਜਦੋਂ ਇੱਥੇ ਉਤਰੇ ਆ, ਉਤਰ ਕੇ ਤੇ ਭਾਣ ਉਹ ਪੋਮੀ ਸਾਹਿਬ ਜਿਹੜੇ ਨਾਲ ਸੀ, ਮੇਰਾ ਕਜ਼ਨ ਪੋਮੀ ਸਾਹਿਬ ਨੇ ਸੋਹਣੀ ਉਹ ਪਾਈ ਹੈ, ਕਿਉਂਕਿ ਪੋਮੀ ਸਾਹਿਬ ਬਾਹਰ ਸੀ ਤੇ ਮੈਂ ਅੰਦਰ ਸੀ, ਤੇ ਪੋਮੀ ਸਾਹਿਬ ਨੂੰ ਇਹ ਨਹੀਂ ਸੀ ਪਤਾ ਕਿ ਜਰਸੀ ਫੈਸਲ ਰਾਮੇ ਸਾਹਿਬ ਨੂੰ ਗਿਫਟ ਹੋਈ। ਹਾਂਜੀ ਉਹਨਾਂ ਨੂੰ ਠੰਡ ਲੱਗੀ, ਉਹਨਾਂ ਨੇ ਪਾਈ ਆ ਤੇ ਉਹ ਲੈ ਗਏ ਨੇ, ਤੇ ਉਹ ਪਾਇਆ ਨਾ, ਉਹ ਤੁਸੀਂ ਉਹਦੀ ਮੇਰੇ ਕੋਲ ਪੇਮੈਂਟ ਲੈਣੀ, ਪੇਮੈਂਟ ਲੈ ਲਓ। ਨਹੀਂ ਜਰਸੀ ਉੱਤੇ ਹਿਸਾਬ ਹੋਏਗਾ, ਹਿਸਾਬ ਉੱਤੇ ਹੋਣਾ। ਨਹੀਂ ਹੁਣ ਨਹੀਂ ਹੋਏਗਾ, ਕਿਉਂਕਿ ਹੁਣ ਮੈਨੇ ਬੰਦੇ ਸਾਹਮਣੇ ਤੁਹਾਨੂੰ ਸਹੀ ਬਹੁਤ ਉਸਤਾਦ ਨਹੀਂ ਹੋਏਗਾ ਸਾਹਿਬ। ਗੱਲ ਪਤਾ ਕੀ ਤੇ ਉਹ ਤੁਸੀਂ ਅਗਰ ਉਹਨਾਂ ਕੋਲੋਂ ਵੀ ਮਾਦਰਤ ਉਹਨਾਂ ਨੇ ਬੜੇ ਪਿਆਰ ਨਾਲ ਦਿੱਤੀ ਸੀ, ਅੱਗੋਂ ਮੇਰਾ ਕਜ਼ਨ ਸੀ ਔਰ ਉਹ ਮੈਂ ਉਹਨੂੰ ਵੀ ਨਹੀਂ ਕਹਿ ਸਕਿਆ, ਉਹ ਵੀ ਮੈਨੂੰ ਪਤਾ ਨਹੀਂ ਸੀ। ਤੇ ਉਹ ਐਸਾ ਇੱਕ ਹੋ ਗਿਆ, ਉਹਦੇ ਤੁਹਾਡੀ ਇੱਕ ਜਰਸੀ ਮੇਰੇ ਨਾਲ ਭਾਵੇਂ ਨਾ ਮਾਨਤ ਮੇਰਾ ਸਭ ਕੁਝ ਤੁਹਾਡਾ ਹੈ। ਕੀ ਬਾਤ ਹੈ। ਲੇਕਿਨ ਇਹਦਾ ਹਿਸਾਬ ਉੱਤੇ ਹੋਏਗਾ। ਮੇਰਾ ਸਭ ਨਹੀਂ ਯਾਰ, ਮੇਰਾ ਸਭ ਕੁਝ ਤੁਹਾਡਾ ਹੈ। ਬੇਸਿਕ ਤੌਰ ਤੇ ਨਾ ਗੱਲ ਨਾ ਗਲਤ ਹੋ ਜਾਂਦੀ ਹੈ। ਉਹ ਮੈਂ ਤੁਹਾਨੂੰ ਸੇਬ ਵਾਲੀ ਗੱਲ ਦੱਸੀ ਸੀ ਨਾ ਕਿ ਇੱਕ ਬੱਚਾ ਇਹ ਸੇਬ ਟੁੱਕ ਕੇ
ਰੱਖੀ ਜਾਣ ਡਿਆ ਤੇ ਆਪਣੇ ਅੱਬੂ ਨੂੰ ਨਹੀਂ ਦੇ ਰਿਹਾ। ਉਹਦਾ ਅੱਬੂ ਕਹਿੰਦਾ ਬੇਟਾ ਮੁਝੇ ਵੀ ਸੇਬ ਦੋ, ਇੰਜ ਟੋਕ ਕੇ ਫਿਰ ਰੱਖ ਰਿਹਾ, ਦੂਜਾ ਵੀ ਟੋਕ ਕੇ ਰੱਖ ਰਿਹਾ। ਇੱਕ ਟੋਕ ਕੇ ਕਹਿੰਦਾ ਅੱਬੂ ਜੀ ਇਹ ਸਭ ਤੋਂ ਬਹੁਤਾ ਮਿੱਠਾ ਹੈ। ਠੀਕ ਹੈ ਨਾ, ਆਪਣਾ ਆਪਣਾ ਨਜ਼ਰੀਆ ਹੁੰਦਾ ਯਾਰ। ਇੱਕ ਦੋ ਵਾਰੀ ਕੋਈ ਪਿਛਲੇ 2 ਸਾਲ ਪੁਰਾਣੀ ਗੱਲ ਹੈ ਕਿ ਇੱਕ ਗੱਲ ਇਸ ਤਰ੍ਹਾਂ ਹੀ ਹੋਈ ਕਿ ਮੇਰਾ ਇੱਕ ਦੋਸਤ ਸੀਗਾ, ਉਹਦੇ ਨਾਲ ਮੇਰਾ ਕੋਈ ਰਾਬਤਾ ਨਹੀਂ। ਉਹਨੇ ਵੀ ਇਹੋ ਜਿਹੀ ਇੱਕ ਗੱਲ ਕੀਤੀ ਸੀਗੀ। ਮੈਂ ਉਹਨੂੰ ਇਸ ਸੈਂਸ 'ਚ ਗਿਆ, ਉਹਨੇ ਕੋਈ ਸ਼ਾਇਦ ਯਾਨੀ ਕਿ ਗਿਫਟ ਭੇਜੀ ਸੀ ਇੱਥੇ, ਅਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਤੂੰ ਮੈਨੂੰ ਕਿਉਂ ਨਹੀਂ ਦੱਸਿਆ। ਇਸ ਸੈਂਸ 'ਚ ਨਹੀਂ ਸੀ ਗਿਆ ਮੈਂ ਕਿਹਾ ਯਾਰ ਤੂੰ ਮੈਨੂੰ ਭੇਜਦਾ, ਉਸਤਾਦ ਨੂੰ ਪਤਾ ਲੱਗਦਾ ਕਿ ਫੈਸਲ ਦਾ ਵੀ ਦੋਸਤ ਹੈਗਾ ਕੋਈ ਮੁਹੱਬਤ ਕਰਨ ਵਾਲਾ। ਉਹ ਕੋਈ ਮੈਂ ਨੰਬਰਬਾਜ਼ੀ ਦੇ ਵਿੱਚ ਗਿਆ ਯਾਰ ਮੈਂ ਆਪਣੇ ਉਸਤਾਦ ਦੀ, ਉਹਨੇ ਨਾ ਉੱਧਰ ਉੱਧਰ ਘੁਮਾ ਕੇ ਨਾ ਮੇਰੀ ਲੜਾਈ ਕਰਾਤੀ। ਤੇ ਮੇਰੀ ਨੀਅਤ ਮੇਰਾ ਰੱਬ ਜਾਣਦਾ, ਮੇਰਾ ਸਾਰਾ ਕੁਝ ਮੇਰੇ ਉਸਤਾਦ ਦਾ। ਨਹੀਂ ਯਾਰ ਇਹ ਫੈਸਲ ਮੈਂ ਪਰ ਜਿਹੜੀ ਗੱਲ ਸੀ ਮੈਂ ਤੈਨੂੰ ਦੱਸ ਦਿੱਤੀ ਫੈਸਲ ਕਿ ਭਾਈ ਇਹ ਗੱਲ ਵੈਸੇ ਉਹ ਸਾਜੀ ਉਹ ਜਰਸੀ ਉਹ ਕਿਹੜੀ ਸੀਗੀ ਮੈਨੂੰ ਤਾਂ ਪਤਾ ਹੀ ਨਹੀਂ। ਉਹ ਤੇ ਸਰਦੀਆਂ ਦੀ ਨਾ ਕੋਈ ਅੱਛੀ ਬ੍ਰਾਂਡ ਸੀ, ਕੋਈ ਕਮ ਅਜ਼ ਕਮ ਨਹੀਂ ਨਾ ਤੇ ਉਹ 10,000 ਰੁਪਏ ਦੀ ਹੋਣੀ। ਉਸਤਾਦ ਜੀ ਉਹਨੂੰ ਕਹੋ ਵਾਪਸ ਕਰੇ। ਸਮਝ ਆਈ ਨਾ, ਗਿਫਟ ਕਿਹੜਾ ਹੁੰਦਾ, ਗਿਫਟ ਅੱਗੇ ਗਿਫਟ ਦੇਈਦਾ ਭਲਾ। ਮੈਂ ਤਾਂ ਵਿੱਕੀ ਭਾਈ ਨੂੰ ਦੱਸਾਂ ਸਾਡਾ ਜਿਹੜਾ ਸਭ ਕੁਝ ਇਹਨਾਂ ਦਾ ਸੀ ਯਾਰ ਇਹ ਆਪ ਭਾਲਣ, ਮੈਨੂੰ ਦੁਖਣਾ ਹੀ ਨਹੀਂ। ਚਲੋ ਭਾਈ ਠੀਕ ਹੈ, ਵੀ ਗੱਲ ਸਹੀ ਆ, ਮੈਂ ਉਹਦੇ ਕੋਲ ਲੈ ਕੇ ਤੇ ਮੈਂ ਆਪ ਪਾ ਲਾਂਗਾ। ਠੀਕ ਹੈ ਨਹੀਂ ਰੱਖ ਕਾਤੋਂ ਲਓ, ਤੁਸੀਂ ਮੈਨੂੰ ਦਵੋ, ਮੈਂ ਤੁਹਾਨੂੰ ਆਪ ਗਿਫਟ ਕਰਾਂਗਾ ਉਹਦੇ ਨਾਲ ਦੀ ਜਿੱਥੋਂ ਮਰਜੀ। ਉਹ ਮੇਰੇ ਤੱਕ ਆਣੀ ਚਾਹੀਦੀ, ਮੈਨੂੰ ਪਤਾ ਲੱਗੇ ਕਿ ਕਿਹੜੀ ਹੈ ਯਾਰ। ਮਨ ਤੋਂ ਯਾਦ ਹੈ ਜੀ, ਕੱਲ ਦੀ ਭਾਂ ਫੈਸਲ ਦੀ ਇੱਕ ਸ਼ਰਟ ਆਈ ਪਈ ਹੈ ਜੀ, ਉਹ ਵੀ ਦੇ ਦੇਣਾ ਜੀ ਕਿ ਸਾਡੇ ਸਿਰ ਨਾ ਹੋ ਜਾਣ ਇਹ ਡਾਇਰੈਕਟ। ਉਹ ਭਰਾਵਾ ਹਾਂ ਕੱਲ ਜਿਹੜੀਆਂ ਤੁਸੀਂ ਉਹ 4 ਪਾਈਆਂ ਸੀ ਹਾਂਜੀ ਹੁੱਡਾਂ ਚਾਰਾਂ ਨੇ, ਤੁਸੀਂ ਦੇਖਿਆ ਕੱਲ ਪਰਸੋਂ ਸ਼ੋਅ ਹੋਇਆ ਸੀ। ਹਾਂਜੀ ਹੁੱਡਾਂ ਪਾਈਆਂ ਸੀ ਚਾਰੇ, ਉਹ ਭਾਂ ਤੁਹਾਨੂੰ ਦੁਬਈ ਚ ਭੇਜੀਆਂ ਕਿਸੇ ਨੇ ਜੀ। ਉਹ ਬੜੇ ਪਿਆਰ ਵਾਲੇ ਜੀ ਜਿਨ੍ਹਾਂ ਦੇ ਨਾਲ ਮੈਂ ਸ਼ੋਅ ਅਪਲੋਡ ਕਰਾਂਗਾ। ਜਹਾਜ਼ ਵਾਲਾ ਉਹ ਛੋਟਾ ਜਹਾਜ਼ ਜਿਹੜਾ ਮੈਂ ਚਲਾਇਆ ਜੈਨੂਅਨ ਲੈ, ਪੂਰਾ ਆਪ। ਉਧਰ ਮੇਰੇ ਕੋਲ ਘਰ ਆਏ ਨੇ ਜੈਨੂਅਨ, ਉਦੋਂ ਵੀ ਉਹਨਾਂ ਨੇ ਬੜੀ ਤਾਰੀਫ ਕੀਤੀ। ਫਿਰ ਉਹਨਾਂ ਨੇ ਘਰ ਆਏ ਤੇ ਉਦੋਂ ਵੀ ਉਹ ਆਪਣੀ ਵਾਈਫ ਨੂੰ ਦੱਸ ਰਹੇ ਸੀ, ਔਰ ਨਾਲ ਸਮਾ ਬੈਠਾ ਉਹਨੂੰ ਵੀ ਦੱਸ ਰਹੇ ਸੀ ਕਿ ਯਾਰ ਮੈਂ ਹੈਰਾਨ ਹੋ ਗਿਆ ਇਸ ਬੰਦੇ ਤੇ। ਜ਼ਿੰਦਗੀ 'ਚ ਕਹਿੰਦੇ ਕਦੇ ਇੱਦਾਂ ਨਹੀਂ ਹੋਇਆ ਕਿ ਅਸੀਂ ਕਿਸੇ ਨੂੰ ਲੈ ਕੇ ਜਾਈਏ ਨਾ ਨਾਲ, ਕਿਸੇ ਤਾਈ ਨੂੰ ਵਿਜ਼ਟਰ ਨੂੰ, ਤੇ ਉਹਦੇ 2 ਸਟੀਅਰਿੰਗ ਹੁੰਦੇ ਨਾ ਜਹਾਜ਼ ਦੇ, ਤੇ ਕਹਿੰਦੇ ਮੈਂ ਜ਼ਿੰਦਗੀ 'ਚ ਕਦੀ ਇੱਕ ਹੱਥ ਮੈਂ ਚੁੱਕ ਲਿਆ ਦੂਜਾ ਨਹੀਂ ਛੱਡਿਆ। ਕਹਿੰਦੇ ਭਾਈ ਜਹਾਜ਼ ਚਲਾ ਰਿਹਾ ਤੇ ਮੈਂ ਹੱਥ ਇੰਜ ਕਰਕੇ ਬੈਠਾ। ਪਹਿਲੀ ਵਾਰੀ ਤੁਸੀਂ ਪਹਿਲੀ ਵਾਰੀ ਉਹ ਇੰਨਾ ਟੋਟਲ ਮੈਂ ਫਲਾਈ ਕੀਤਾ, ਔਰ ਕੀਤਾ ਵੀ 5 7 8 ਮਿੰਟ ਆ। ਮਾਸ਼ਾਅੱਲਾ। ਕਦੋਂ ਦੀ ਗੱਲ ਉਸਤਾਦ ਜੀ? ਆ ਪਿਛਲੀ ਵਾਰੀ ਜਦੋਂ ਮੈਂ ਦੁਬਈ ਗਿਆ। ਅਪਲੋਡ ਹੋਏਗਾ ਪ੍ਰੋਗਰਾਮ? ਹਾਂਜੀ। ਲੋ ਤੁਸੀਂ ਖੁਸ਼ ਨਸੀਬ ਹੋ ਸੋਸ਼ਲ ਮੀਡੀਆ, ਉਸ ਦੌਰ 'ਚ ਸੋਸ਼ਲ ਮੀਡੀਆ ਨਹੀਂ ਸੀ ਹੈ ਜਦੋਂ ਅਸੀਂ ਚਲਾਇਆ ਜਹਾਜ਼ ਕਾਪਟਰ ਮੈਂ ਚਲਾਇਆ। ਉਹ ਅਗਲੀ ਮਜ਼ੇਦਾਰੀ ਦੀ ਗੱਲ ਦੱਸਾਂ। ਹਾਂਜੀ। ਜਿੱਦਣ ਮੈਂ ਉਹ ਕਰਕੇ ਆਇਆ ਨਾ, ਅਸੀਂ ਉਹਦੀ ਲਈ ਸੀ, ਫਲਾਈ ਕਰਨਾ ਸੀ ਉਹਨੂੰ, ਉਹਦੇ ਪੈਸੇ ਦੇਈਦੇ, ਮਤਲਬ 1 ਘੰਟਾ 1.5 ਘੰਟਾ ਨਹੀਂ, ਉਹਨਾਂ ਨੇ ਇੱਕ ਜਗ੍ਹਾ ਬਣਾਈ ਹੈ ਉੱਥੇ ਤੁਸੀਂ ਜਾਣਾ, ਉਹਨਾਂ ਰਿਕੁਆਇਰਮੈਂਟ ਉਹਨਾਂ ਦੀ ਉਹ ਤੁਸੀਂ ਪੂਰੀ ਕਰੋ, ਤੇ ਉਹਨਾਂ ਦੇ ਨਾਲ ਉਹ ਟੀਚਰ ਹੁੰਦੇ ਨੇ ਜਿਹੜੇ ਨਾਲ ਬਹਿ ਕੇ ਤੁਹਾਨੂੰ ਫਲਾਈ ਕਰਵਾਉਂਦੇ। ਮਜ਼ਾ ਆਉਂਦਾ ਹੋਣਾ। ਅੱਛਾ, ਜਿੱਦਣ ਮੈਂ ਰਿਕਾਰਡ ਕਰਕੇ ਆਇਆ ਉਸ ਤੋਂ ਅਗਲੇ ਦਿਨ ਉਹ ਉਹਨੂੰ ਕੀ ਕਹਿੰਦੇ ਇੰਸਟ੍ਰਕਟਰ ਹਨ, ਉਹ ਨਾਲ ਸੀ ਲੇਡੀਜ਼ ਪਾਇਲਟ, ਤੇ ਉਹਦੇ ਨਾਲ ਇਸ ਤਰ੍ਹਾਂ ਹੀ ਕੋਈ ਸੀ, ਤੇ ਉਹ ਅੱਲਾ ਦੀ ਕਰਨੀ ਐਸੀ ਹੋਈ ਭਾਵੇਂ ਅੱਜ ਸਮੁੰਦਰ ਦੇ ਉੱਤੇ ਜਾ ਰਿਹਾ ਸੀ ਨਾ, ਉੱਥੋਂ ਸਿੱਧਾ ਥੱਲੇ ਸਮੁੰਦਰ ਦੇ ਵਿੱਚ ਦੋਵੇਂ ਫੌਤ ਹੋ ਗਏ। ਇਹ ਹਕੀਕਤ ਕਹਿ ਰਹੇ ਹੋ ਕਿ- ਹਕੀਕਤ ਕਹਿ ਰਿਹਾ। ਨਹੀਂ, ਮੈਂ- ਇੰਸਟ੍ਰਕਟਰ ਵੀ ਤੇ ਨਾਲ ਜਿਹੜਾ ਵਿਚਾਰਾ ਬੈਠਾ ਸੀ ਉਹ ਵੀ ਦੋਵੇਂ ਫੌਤ ਹੋ ਗਏ, ਪਾਣੀ ਦੇ ਵਿੱਚ ਹੀ ਚਲੇ ਗਏ। ਉਸਤਾਦ ਜੀ ਤਾਂ ਸੇਫਟੀ ਬੜੀ ਕਰਦੇ ਨਹੀਂ ਉਹ ਪਤਾ ਨਹੀਂ ਕੀ ਹੋਇਆ, ਕੋਈ ਮਸਲਾ ਬਣ ਗਿਆ ਕੋਈ ਉਹਦਾ। ਉਹ ਨਹੀਂ, ਫਿਰ ਕੋਈ ਨਾ ਕੋਈ- ਅਸੀਂ ਫਿਰ ਉਹਨੂੰ ਲੇਟ ਕਰਤਾ, ਉਹਨੂੰ ਫਿਰ ਨਾ ਅਸੀਂ ਮਤਲਬ ਆਹੋ। ਹੁਣ ਉਹਨੂੰ ਐਡਿਟ ਕਰਕੇ ਤਾਂ ਚਲਾਵਾਂਗੇ। ਉੱਥੇ ਤਾਂ ਦੁਬਈ ਤਾਂ ਪੂਲ ਤੇ ਵੀ ਨਾ ਆਉਣਾ ਹੋਵੇ, ਕੋਈ ਸੇਫਟੀ ਵਾਲਾ ਬੰਦਾ ਖਲੋਤਾ ਭਾਈ ਹੋਵੇ। ਸਾਰਾ ਕੁਝ ਹੀ ਹੁੰਦਾ ਵਾ ਉਹਦੇ ਚ, ਸੇਫਟੀ ਹਰ ਚੀਜ਼ ਸੀ। ਹੋ ਗਿਆ ਕੋਈ। ਉਹ ਬੜੀ ਅੱਛੀ ਉਹ ਪਾਇਲਟ ਸੀ ਜਿਹੜੀ ਨਾਲ ਬੈਠੀ ਸੀ, ਉਹ ਰੋਜ਼ ਪਤਾ ਨਹੀਂ ਕਿੰਨੀ ਵਾਰੀ ਜਾਂਦੇ ਨੇ, ਲੇਕਿਨ ਗੱਲ ਹੁਣ ਜਹਾਜ਼ ਵੀ ਤੇ ਉੱਡਦੇ ਨੇ, ਸੇਫਟੀ ਹੈ ਨਾ। ਤੁਸੀਂ ਹਿਸਾਬ ਨਾਲ ਰੇਸ਼ੋ ਦੇਖੋ ਹਾਦਸੇ ਦੀ ਜਹਾਜ਼ਾਂ ਦੀ, ਹਜ਼ਾਰਾਂ ਜਹਾਜ਼ ਉਹ ਜਿਹੜਾ ਉਹਦੀ ਫਲੈਟ ਹੈ ਨਾ ਜਿਹਦੇ ਤੋਂ ਦੇਖੀ ਦੀ ਹੈ, ਦਿਖਾਈ ਸੀ ਤੁਸੀਂ। ਉਹ ਤੁਸੀਂ ਦੇਖੋ ਹਜ਼ਾਰਾਂ ਜਹਾਜ਼ ਹਰ ਟਾਈਮ ਹਵਾ ਦੇ ਵਿੱਚ ਹੁੰਦੇ ਨੇ, ਹਜ਼ਾਰਾਂ ਜਹਾਜ਼ ਹਰ ਟਾਈਮ, ਲੇਕਿਨ ਹਾਦਸੇ ਦੀ ਰੇਸ਼ੋ ਕਿੰਨੀ? ਬਹੁਤ ਘੱਟ, ਉਸ ਹਿਸਾਬ ਨਾਲ ਬਹੁਤ ਘੱਟ। ਡੇਲੀ ਇੱਕ ਜਹਾਜ਼ ਮਤਲਬ ਕਮ ਸੇ ਕਮ ਇੱਕ ਵਾਰੀ ਤੇ ਫਲਾਈ ਜ਼ਰੂਰ ਕਰਦਾ, ਭਾਵੇਂ 12 ਘੰਟੇ ਕਰਦਾ। ਜਿਹੜੇ ਦੂਸਰੇ ਨੇ ਯਾਨੀ ਦੁਬਈਓਂ ਪਾਕਿਸਤਾਨ ਆਉਂਦੇ ਨੇ, ਉਹ ਪਤਾ ਨਹੀਂ ਕਿੰਨੀ 에ਅਰਲਾਈਨ ਰੋਜ਼ ਆਉਂਦੀ ਜਾਂਦੀ ਹੈ, ਤੇ ਪੂਰੇ ਵਰਲਡ ਦੇ ਵਿੱਚ ਕਿੰਨਾ ਹਿਸਾਬ ਹੋਏਗਾ, ਤੇ ਹਾਦਸੇ ਦੀ ਰੇਸ਼ੋ ਕਿੰਨੀ? 0 ਪੁਆਇੰਟ ਤੋਂ ਵੀ ਪਤਾ ਨਹੀਂ ਕਿੰਨੀ ਘੱਟ ਹੋਣੀ, ਲੇਕਿਨ ਹੋ ਜਾਂਦਾ ਨਾ। ਹੋ ਜਾਂਦਾ ਹੁਣ ਇੰਨੀ ਸੇਫਟੀ ਹੈ, ਜਹਾਜ਼ ਦੁਨੀਆ ਦਾ ਸੇਫ ਤਰੀਨ ਸਫ਼ਰ ਹੈ ਜਹਾਜ਼, ਲੇਕਿਨ ਇਹ ਆ ਕਿ ਸਾਜੀ ਉਹਦੀ ਸੇਫਟੀ ਉਹ ਜਦੋਂ ਹੁੰਦਾ ਤੇ ਫਿਰ ਹੁੰਦਾ ਐਨਜੀ ਭਾਣ ਕੋਈ ਹੋ ਗਿਆ ਟਾਈਮ ਤਾਂ ਤੁਸੀਂ ਚਾਹੇ ਡਾਇਆ ਉਹਦੀ ਬਲਦੀ ਕਿੰਨੀ ਸੀਗੀ? 1000 ਫੁੱਟ ਤੱਕ, ਉਹ ਇੱਕ ਲਿਮਿਟ ਹੁੰਦੀ 1000 ਫੁੱਟ ਤੱਕ। ਇੰਜੋਏ ਹੁੰਦਾ ਨਾ ਯਾਰ ਮੈਂ ਜੈਨੂਅਨ ਚਲਾਇਆ ਯਾਰ, ਉਹਨੇ ਮੈਨੂੰ 3-4 ਗੱਲਾਂ ਦੱਸੀਆਂ, ਮੈਂ ਕਿਹਾ ਲਓ ਦੱਸੋ। ਉਹ ਹੈਰਾਨ, ਉਹ ਭਾਈ ਮੇਰੀਆਂ ਤਾਰੀਫਾਂ ਹੀ ਕਰੀ ਜਾ ਰਿਹਾ, ਤੇ ਮੈਨੂੰ ਇੰਜ ਲੱਗਾ ਯਾਰ ਮੈਨੂੰ ਨਾ ਥੋੜਾ ਜਿਹਾ ਵਿੱਚੋਂ ਕੋਈ ਛੇੜ ਰਿਹਾ। ਨਹੀਂ ਉਹ ਤਾਂ 2-4 ਲੇਕਿਨ ਮੈਂ ਵੇਖਿਆ ਕਿ ਭਾਈ ਨੇ ਉਹਨੇ ਹੱਥ ਛੱਡੇ ਨੇ,
ਸਾਜੀ ਜੇ ਉਹ ਮੁਤਮੈਨ ਬੈਠਾ ਬੜੀ ਗੱਲ ਪਾਇਣ ਮੁਤਮੈਨ ਬੈਠਾ ਔਰ ਬਿਲਕੁਲ ਉਹਨੇ ਹੱਥ ਛੱਡੇ ਨੇ ਔਰ ਮੈਂ ਕਿਸੇ ਟਾਈਮ ਬਲਕਿ ਉਸ ਵੀਡੀਓ ਤੇ ਸ਼ਾਇਦ ਐਂਡ ਤੇ ਵੀ ਉਹਨਾਂ ਨੇ ਕਿਹਾ ਵਾ ਇਹ ਗੱਲ, ਉਹ ਵੀਡੀਓ ਹੈਗੀ ਉਹਦੇ ਐਂਡ ਤੇ ਵੀ ਉਹਨਾਂ ਨੇ ਕਿਹਾ ਤੇ ਉਹ ਕਹਿੰਦੇ ਯਾਰ ਮੈਂ ਹੈਰਾਨ ਆ। ਉਹ ਪਤਾ ਕੀ ਇੰਜ ਸਟੀਅਰਿੰਗ ਹੈ ਨਾ, ਸਟੀਅਰਿੰਗ ਅੱਛਾ ਹੁਣ ਸਟੀਅਰਿੰਗ ਆ ਇੰਜ ਹੋਰ ਉਹਦਾ ਵਾ ਤੇ ਇੰਜ ਹੋਰ ਆ, ਯਾਨੀ ਉਹ ਅਪ ਪੁਸ਼ ਤੇ ਅੰਦਰ ਬਾਹਰ ਹੁੰਦਾ, ਠੀਕ ਹੈ ਨਾ, ਪੁੱਲ ਪੁਸ਼ ਹੁੰਦਾ ਨਾ ਇੰਜ, ਤੇ ਉਹਦਾ ਹੋਰ ਆ ਸੈਟਅਪ, ਉਹਦੇ ਨਾਲ ਉੱਪਰ ਥੱਲੇ ਜਾਂਦਾ ਲਾਈਕ ਤੁਸੀਂ ਇੰਜ ਕੀਤਾ ਤੇ ਉੱਪਰ ਇੰਜ ਕੀਤਾ ਤੇ ਥੱਲੇ ਜਾ ਰਿਹਾ, ਇੱਕ ਉਹ ਸੇਮ ਟਾਈਮ ਤੇ ਇੱਕ ਸੇਮ ਟਾਈਮ ਆ। ਫਿਰ ਸਾਹਮਣੇ ਇੱਕ ਸੂਈ ਹੁੰਦੀ ਹੈ, ਉਹਨਾਂ ਨੇ ਮੈਨੂੰ ਦੱਸਿਆ ਕਿ ਇਹ ਸੂਈ ਜਿਹੜੀ ਨਾ ਇਹ ਇਸ ਤੋਂ ਉੱਤੇ ਨਹੀਂ ਜਾਣੀ ਚਾਹੀਦੀ, ਤੇ ਮੈਂ ਸੂਈ ਵੀ ਮੈਨੇਜ ਰੱਖੀ ਤੇ ਉਹ ਵੀ ਦੋਵੇਂ ਮੈਨੇਜ ਰੱਖੇ ਤੇ ਮੈਂ ਚਲਾਉਂਦਾ ਰਿਹਾ ਜਹਾਜ਼। ਹਾਂ ਤੇ ਉਹ ਛੱਡਦੇ ਉਹਨਾਂ ਨੇ ਹੱਥ, ਉਹਨਾਂ ਨੂੰ ਪਤਾ ਲੱਗ ਜਾਂਦਾ ਨਾ ਕਿ ਉਹਨਾਂ ਨੇ ਛੱਡਿਆ ਹੱਥ ਤੇ ਉਹ ਸਮੂਥ ਜਾ ਰਿਹਾ ਔਰ ਮੈਨੂੰ ਕਹਿ ਰਿਹਾ ਇੱਧਰ ਨੂੰ ਮੋੜ ਲਓ, ਵਾਪਸ ਮੋੜ ਲਓ, ਤੇ ਮੈਨੂੰ ਮੋੜ ਰਿਹਾ ਬੜੇ ਹਿਸਾਬ ਨਾਲ, ਥੱਲੇ ਵੀ ਕਰ ਰਿਹਾ, ਥੋੜਾ ਥੱਲੇ ਕਰ ਲਓ, ਮੈਂ ਥੱਲੇ ਕਰ ਰਿਹਾ, ਉੱਪਰ ਕਰ ਲਓ, ਉੱਪਰ ਬਸ ਇੱਥੇ ਜਾਣਦੇ ਹੋ ਤੇ ਉੱਥੇ ਉਹ ਸੂਈ ਵੀ ਉੱਥੇ ਹੈ, ਪੂਰੀ ਮੈਨੇਜ ਰੱਖੀ ਤੇਰੇ ਭਰਾ ਨੇ। ਕੀ ਬਾਤ ਵੈਰੀ ਗੁੱਡ ਬਹੁਤ ਮੈਂ ਪਾਇਲਟ ਹੁੰਦਾ, ਮੈਂ ਉਸਤਾਦ ਜੀ ਦੁਨੀਆ ਦਾ ਬਹੁਤ ਬਿਹਤਰੀਨ ਪਾਇਲਟ ਹੋਣਾ ਸੀ। ਅੱਛਾ ਉਸਤਾਦ ਜੀ ਇਹ ਜਿਹੜੇ ਪਾਇਲਟ ਹੁੰਦੇ ਇਹਨਾਂ ਦਾ ਫੇਰੇ ਦਾ ਹਿਸਾਬ ਹੁੰਦਾ ਕਿ ਕੋਈ ਸੈਲਰੀ ਸੁਲਰੀ ਇਹਨਾਂ ਦੀ? ਉਹ ਕਿਤੇ ਜੀਟੀਐਸ ਉਹ ਭਰ ਕੇ ਤੁਰਦੇ ਆ। ਕਮਿਸ਼ਨ ਹੁੰਦਾ ਇਹਨਾਂ ਦਾ, ਕਮਿਸ਼ਨ ਹੁੰਦਾ ਸਵਾਰੀ ਤੋਂ। ਲਓ ਜੀ ਭਾਜੀ, ਸਭ ਤੋਂ ਮੁਸ਼ਕਲ ਜਿਹੜੀ ਗੱਡੀ ਹੈ ਉਹ ਮੋਟਰਸਾਈਕਲ ਹੀ, ਕਿਉਂਕਿ ਉਹਦਾ ਡਿੱਗਿਆ ਬੰਦਾ ਨੂੰ ਸੱਟਾਂ ਸੁੱਟਾਂ ਲੱਗਣੀਆਂ, ਕਾਰ ਉਸ ਤੋਂ ਆਸਾਨ ਨਹੀਂ ਤੇ ਜਹਾਜ਼ ਉਸ ਤੋਂ ਆਸਾਨ ਨਹੀਂ। ਠੀਕ ਹੈ ਭਾਈ, ਦੱਸ ਯਾਰ ਚਲੋ ਬਟਨ ਯਾਦ ਰੱਖਣੇ। ਚਲੋ ਉਹ ਵੀ ਐਂਡ ਵੀ ਕਰ ਦਿਓ ਆਪ ਹੀ, ਐਂਡ ਕਰ ਦਿਓ ਆਪੇ ਹੀ ਕਹਿ ਦਿਓ। ਲਓ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ, ਕੱਲ ਫਿਰ ਮੁਲਾਕਾਤ ਹੋਏਗੀ ਰੱਬ ਨਾਲ।